ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 6 ਅਗਸਤ 2024 22 ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ ਦੀ ਫੋਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਟਨ ਕੇਬਲ ਪਰਪਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ ਦੀ ਫੋਰ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ ਦੀ ਫੋਨ ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ ਦੀ ਫੋਨ ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲਿਆਂ ਕਿ ਇਹ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟਨ ਮਿਸ਼ੀਗਨ ਤੋਂ ਸਰਦਾਰ ਹਰਪ੍ਰੀਤ ਸਿੰਘ ਵੱਲੋਂ। ਸੋ ਟੀਵੀ 84 ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਨੇ ਔਰ ਆਪਣਾ ਜਿਹੜਾ ਖਾਲਿਸਤਾਨ ਜਿਹੜਾ ਕੌਮੀ ਕਾਰ ਹੈ ਉਸ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੇ ਜਿਹੜੇ ਪੰਥਕ ਅਦਾਰੇ ਨੇ ਉਹਨਾਂ ਦੀ ਹੈਲਪ ਲਈ ਉਹਨਾਂ ਦੀ ਸਪੋਰਟ ਲਈ ਜਿਹੜੀ ਹੈ ਉਹ ਬੇਨਤੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ। ਇਹ ਬੰਗਲਾਦੇਸ਼ ਵਿੱਚ ਹੋਏ ਰਾਜ ਪਲਟੇ ਨੇ ਮੋਦੀ ਜੈ ਸ਼ੰਕਰ ਅਤੇ ਅਜੀਤ ਡੋਵਾਲ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਹੈ ਇਸ ਖਿਸਕਾ ਦਿੱਤੀ ਹੈ। ਸੋ RSS ਦੇ ਹਿੰਦੂਤਵੀ ਵਿਚਾਰਕ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਬੰਗਲਾਦੇਸ਼ ਦੇ ਝਟਕੇ ਨੇ ਮੋਦੀ ਨੂੰ ਬਰਫ਼ ਵਿੱਚ ਲਾ ਦਿੱਤਾ ਹੈ। ਮੋਦੀ ਔਰ ਭਾਰਤ ਸਰਕਾਰ ਨੇ ਉਸ ਤਰ੍ਹਾਂ ਹੀ ਦੜ ਵੱਟ ਲਈ ਹੈ ਜਿਵੇਂ ਚੀਨ ਵੱਲੋਂ ਭਾਰਤੀ ਜ਼ਮੀਨ ਖੋਣ ਤੇ ਵੱਟੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਡਿਟਰੋਇਟ ਕੈਂਟਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿਉਂਕਿ ਇਹ ਸਾਡੇ ਸਪਾਂਸਰ ਵੀਰ ਉਹੀ ਨੇ ਜਿਹੜੇ ਸਾਡੀ ਟੋਰਾਂਟੋ ਤੋਂ ਡਿਟਰੋਇਟ ਔਰ ਕਲਾਮਾਜ਼ੂ ਸਾਊਥ ਬੈਂਡ ਫੇਰੀ ਵੇਲੇ ਜਿਨ੍ਹਾਂ ਨੇ ਜਿਹੜੀ ਹੈ ਇਹ ਮਦਦ ਕੀਤੀ ਸੀ। ਸੋ ਅਸੀਂ ਸਭ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਹਰਪ੍ਰੀਤ ਸਿੰਘ ਹੋਰੀ ਸਟਰਗਲ ਕਰਕੇ ਆਪਣੇ ਬਲਬੂਤੇ ਦੇ ਉੱਤੇ ਇੱਕ ਸਫਲ ਕਾਰੋਬਾਰੀ ਨੇ ਔਰ ਉਸ ਡਿਸਕਸ਼ਨ ਦੇ ਵਿੱਚ ਵੀ ਉਹਨਾਂ ਨੇ ਬੜੇ ਅਹਿਮ ਨੁਕਤੇ ਉਠਾਏ ਦਿਲਚਸਪੀ ਦਿਖਾਈ ਜਿਸ ਦੇ ਵਿੱਚ 20-25 ਦੇ ਕਰੀਬ ਸਿੰਘਾਂ ਨੇ ਜਿਹੜਾ ਹਿੱਸਾ ਲਿਆ ਸੀ। ਸੋ ਅਸੀਂ ਵੀਰ ਹਰਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਹਾਲਾਂ ਕੱਲ੍ਹ 5 ਅਗਸਤ ਦਾ ਦਿਨ ਕਈ ਮਾਮਲਿਆਂ ਦੇ ਵਿੱਚ ਇਤਿਹਾਸਕ ਸੀ। 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਸੀ। ਇਸ ਲਈ ਜਿਹੜਾ ਸਾਡਾ ਸੈਗਮੈਂਟ ਕਸ਼ਮੀਰੀਆਂ ਦੀ ਡਿਫਾਇੰਸ ਨੂੰ ਦਿੱਤੀ ਟ੍ਰਿਬਿਊਟ ਸੀ ਉਸ ਨੂੰ ਸਾਡੇ ਕਸ਼ਮੀਰੀ ਪਾਕਿਸਤਾਨੀ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰੇ ਮੈਸੇजेस ਨੇ। ਹਾਲਾਂ ਬੜਾ ਬਰੀਫ 14-15 ਮਿੰਟ ਦਾ ਸਾਡਾ ਸੈਗਮੈਂਟ ਸੀ ਪਰ ਉਹ ਕਾਫੀ ਜਿਹੜਾ ਉਸ ਦੇ ਵਿੱਚ ਜਾਣਕਾਰੀ ਵੀ ਸੀ ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਜਿੱਥੇ ਜਿਹੜੇ ਸਟਰਗਲ ਕਰ ਰਹੇ ਲੋਕ ਨੇ ਈਵਨ ਉੱਥੋਂ ਇੰਡੀਅਨ ਆਕੂਪਾਈਡ ਕਸ਼ਮੀਰ 'ਚੋਂ ਵੀ ਸਾਨੂੰ ਮੈਸੇਜ ਆਏ ਕਿ ਬਹੁਤ ਸਾਰਿਆਂ ਨੂੰ ਤਾਂ ਭੁੱਲਿਆ ਹੋਇਆ ਬਹੁਤ ਸਾਰਿਆਂ ਨੇ ਈਵਨ ਇਹ ਗਿਲਾ ਵੀ ਕੀਤਾ ਕਿ ਸਾਡੇ 57 ਮੁਲਕ ਨੇ OIC ਦੇ ਮੈਂਬਰ ਸਭ ਕਾਗਜ਼ੀ ਸ਼ੇਰ ਨੇ ਔਰ ਬਹੁਤਿਆਂ ਨੂੰ ਭੁੱਲ ਗਿਆ ਹੋਇਆ ਕਿ ਭਾਈ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ। ਹਾਲਾਂ ਜੋ ਕੁਛ ਫਲਸਤੀਨ ਦੇ ਵਿੱਚ ਇਜ਼ਰਾਈਲ
ਕਰ ਰਿਹਾ ਹੈ, ਜੋ ਉਸਦੀ ਮੋਸਾਦ ਉਹਦੀ ਇੰਟੈਲੀਜੈਂਸ ਏਜੰਸੀ ਦੀ ਲਾਈਨ ਹੈ, ਐਕਚੁਅਲੀ ਉਸੇ ਲੈਵਲ ਦੇ ਉੱਤੇ ਹੀ ਜੋ ਕੁਛ ਕਸ਼ਮੀਰ ਦੇ ਵਿੱਚ ਜੈਨੋਸਾਈਡ ਦੀ ਲਾਈਨ ਹੈ ਉਹ ਇੰਡੀਆ ਨੇ ਮੋਸਾਦ ਮਾਡਲ ਹੀ ਫੋਲੋ ਕੀਤਾ ਹੈ ਜੀ। ਔਰ ਇਵੇਂ ਹੀ ਜਦੋਂ ਅਸੀਂ ਕੱਲ ਡਰਟੀ ਡੀਜ਼ ਦਾ ਜ਼ਿਕਰ ਕੀਤਾ ਸੀ ਵੀ ਇਕੱਲਾ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370 ਖਤਮ ਕੀਤਾ, 35A ਖਤਮ ਕੀਤਾ ਔਰ ਉਸ ਦਾ ਸੂਬੇ ਦਾ ਵਜੂਦ ਵੀ ਖਤਮ ਕੀਤਾ, ਉਹਨੂੰ 2 ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਨਵਰਟ ਕੀਤਾ। ਪਰ 3 ਡਰਟੀ ਡੀਜ਼ ਜਿਹਦੇ ਵਿੱਚ ਰੀਡਿਸਟ੍ਰਿਕਟਿੰਗ ਕੀਤੀ ਗਈ, ਡੈਮੋਗ੍ਰਾਫੀ ਬਦਲੀ ਗਈ। ਹੁਣ ਜਦੋਂ ਅਸੀਂ ਰੀਡਿਸਟ੍ਰਿਕਟਿੰਗ ਕਹਿੰਦੇ ਹਾਂ ਕਿ ਉਹ ਇਸ ਕਿਸਮ ਦੀ ਚਾਲ ਚੱਲ ਰਹੇ ਨੇ ਔਰ ਇਹਨਾਂ 5 ਸਾਲਾਂ 'ਚ ਈਵਨ ਯੂਨੀਅਨ ਟੈਰੀਟਰੀ ਦੇ ਵੀ ਕੋਈ ਇਲੈਕਸ਼ਨ ਨਹੀਂ ਕਰਵਾਈ ਗਈ, ਹਾਲਾਂਕਿ ਇਸ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਵੀ ਸੀ, ਪਰ ਇਹ ਇਸ ਲਈ ਕੀਤਾ ਜਾ ਰਿਹਾ ਉੱਥੇ ਕੁਝ ਜਿਹੜੇ ਕਬੀਲਿਆਂ ਨੂੰ ਆਪਸ 'ਚ ਲੜਾਉਣਾ ਕਿ ਜੀ ਇਹ ਬੱਕਰਵਾਲ ਨੇ, ਇਹ ਗੁੱਜਰ ਨੇ, ਇਹ ਪੁੰਛੀ ਪਹਾੜੀ ਨੇ, ਇਹ ਬਾਰਾਮੂਲੇ ਦੇ ਨੇ, ਇਹ ਡੋਗਰੇ ਨੇ, ਇਹ ਫਲਾਣਾ, ਔਰ ਕੁਛ ਦੀਆਂ ਸਪੈਸ਼ਲ ਸੀਟਾਂ ਰਿਜ਼ਰਵ ਕਰਨ ਦੇ ਨਾਂ ਥੱਲੇ ਜਾਂ ਦੂਜੇ ਜਿੱਥੇ ਉਹਨਾਂ ਦੇ ਆਪਣੇ ਕਲੋਨੀ ਵਿੱਚ ਵੜ ਸਕਣ। ਔਰ ਇਸੇ ਤਰ੍ਹਾਂ ਜਿਹੜੀਆਂ ਜ਼ਮੀਨਾਂ ਵੱਡੇ ਪੈਮਾਨੇ ਤੇ ਅੰਬਾਨੀ ਅਡਾਨੀ ਜਿਹੜਾ ਉਹਨਾਂ ਨੂੰ ਕਿਤੇ ਕੁਛ ਡਿਵੈਲਪਮੈਂਟ ਦੇ ਨਾਂ ਥੱਲੇ ਕੋਈ ਹੋਰ ਡਿਵੈਲਪਮੈਂਟ ਦੇ ਨਾਂ ਥੱਲੇ। ਸੋ ਇਹ ਇਵੇਂ ਹੀ ਹੈ ਜਿਵੇਂ ਉਹਨਾਂ ਨੇ ਜ਼ਮੀਨਾਂ ਖੋਹਣ ਦਾ ਕੰਮ ਗਜ਼ਾ ਦੇ ਹਵਾਲੇ ਨਾਲ, ਔਰ ਅਸੀਂ ਜਦੋਂ ਆਪਣੀ ਐਟਲਾਂਟਾ ਜਾਰਜੀਆ ਦੀ ਸਪੀਚ ਦੇ ਵਿੱਚ ਕਿਹਾ ਸੀ, ਜਿਸ ਦੇ ਉੱਤੇ ਅਜੇ ਤੱਕ ਵੀ ਬਹੁਤ ਸਾਰੇ ਕਮੈਂਟ ਆ ਰਹੇ ਨੇ ਕਿ ਭਾਈ ਪੰਜਾਬ ਦੇ ਵਿੱਚ ਆਪਣੀਆਂ ਜ਼ਮੀਨਾਂ ਮਤ ਵੇਚੋ। ਇਹੀ ਗਲਤੀ ਕਿਸੇ ਵੇਲੇ ਫਲਸਤੀਨੀਆਂ ਨੇ ਕੀਤੀ ਸੀ, ਕਿਉਂਕਿ ਜਦੋਂ ਆਟੋਮਨ ਅੰਪਾਇਰ ਦੇ ਥੱਲੇ ਫਲਸਤੀਨ ਸੀ 600 ਸਾਲ ਰਿਹਾ, ਉੱਥੇ ਤਾਂ ਉਹਨੇ ਖਿੱਤੇ ਦੇ ਵਿੱਚ ਯਹੂਦੀਆਂ ਦੀ ਆਬਾਦੀ 10% ਤੋਂ ਵੀ ਘੱਟ ਸੀ। ਔਰ 20ਵੀਂ ਸਦੀ ਦੀ ਬਿਗਨਿੰਗ 'ਚ ਕਿਵੇਂ, ਕਿਉਂਕਿ ਆਟੋਮਨ ਅੰਪਾਇਰ 'ਚ ਵੀ ਕਰਪਟ ਲੋਕ ਆ ਗਏ ਔਰ ਹੌਲੀ ਹੌਲੀ ਉਹਨਾਂ ਨੇ ਵਿੱਚ ਵੜਨਾ ਸ਼ੁਰੂ ਕੀਤਾ। ਪਰ 1920 ਤੋਂ ਬਾਅਦ ਫਸਟ ਵਰਲਡ ਵਾਰ ਦੇ ਮੁੱਕਣ ਤੋਂ ਬਾਅਦ ਜਦੋਂ ਕਿ ਫਲਸਤੀਨ ਜਿਹੜਾ ਉਹ ਬ੍ਰਿਟਿਸ਼ ਦੇ ਹਿੱਸੇ ਆਇਆ ਔਰ ਉੱਥੇ ਕਿਵੇਂ ਬਾਹਰਲੇ ਯਹੂਦੀਆਂ ਨੇ ਪੈਸਾ ਸੁੱਟਿਆ, ਹੌਲੀ 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 ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਫਲਸਤੀਨੀਆਂ ਨੂੰ 10 ਗੁਣਾ ਪੈਸੇ ਦੇ ਕੇ। ਫਿਰ ਉੱਥੇ ਜਿਹੜੀਆਂ ਬਾਅਦ ਦੇ ਵਿੱਚ ਫੈਕਟਰੀਆਂ ਲਾਉਣ ਦੀ ਲਾਈਨ ਆਈ, ਉਹਦੇ 'ਚ ਕਿਸੇ ਵੀ ਨੌਨ ਯਹੂਦੀ ਨੂੰ ਨੌਕਰੀ ਨਹੀਂ ਦਿੱਤੀ ਗਈ। ਨਤੀਜੇ ਦੇ ਤੌਰ ਤੇ ਉਹਨਾਂ ਦਾ ਪਲਾਇਨ ਸ਼ੁਰੂ ਹੋਇਆ ਔਰ ਹੌਲੀ 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 10% ਤੋਂ ਆਪਣੀ ਆਬਾਦੀ ਉਹ ਕਿਵੇਂ ਲੈ ਗਏ 1948 ਤੱਕ ਪਹੁੰਚਦੇ ਆ। ਫਿਰ ਉਹਨਾਂ ਨੇ ਕੀ ਕੀਤਾ। ਸੋ ਇਹੀ ਸਟ੍ਰੈਟਜੀ, ਔਰ ਇਹ ਗੱਲ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਕਰ ਰਹੇ ਹਾਂ, ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਭਾਵੇਂ ਤੁਹਾਡੀ ਕਿੱਲਾ ਜ਼ਮੀਨ ਹੈ, 2 ਕਿੱਲੇ ਜ਼ਮੀਨ ਹੈ, ਉਹ ਤੁਹਾਡਾ ਐਸੈਟ ਹੈ, ਉਹ ਤੁਹਾਡੀ ਬਿਲੋਂਗਿੰਗ ਹੈ। ਜੇ ਤੁਸੀਂ ਫਰਾਕ ਦਿਲੀ ਦਿਖਾਓ, ਤੁਹਾਡੇ ਭਰਾ ਭਤੀਜੇ ਦੂਜੇ ਤੀਜੇ ਦੇ ਦਿਓ ਉਹਨਾਂ ਨੂੰ, ਔਰ ਇਹਨਾਂ ਨੂੰ ਮਤ ਗੈਰਾਂ ਨੂੰ ਦਿਓ। ਔਰ ਹਾਲਾਤ ਬਿਲਕੁਲ ਪੰਜਾਬ ਦੇ ਵਿੱਚ ਵੀ ਡੈਮੋਗ੍ਰਾਫੀ ਜਿਸ ਅੰਦਾਜ਼ ਬਦਲੀ ਜਾ ਰਹੀ ਹੈ, ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਯੂਪੀ ਬਿਹਾਰ ਦੀ ਮਾਈਗ੍ਰੈਂਟ ਲੇਬਰ ਨੂੰ ਸੈਟਲ ਕੀਤਾ ਜਾ ਰਿਹਾ ਹੈ। ਹੁਣ ਇਸ ਵੇਲੇ ਪੰਜਾਬ ਦੇ ਵਿੱਚ ਕ੍ਰਾਈਮ ਬੜੀ ਤੇਜ਼ੀ ਨਾਲ ਵੱਧ ਰਿਹਾ, ਕੋਈ ਨਾ ਕੋਈ ਚੌਥੇ ਪੰਜਵੇਂ ਦਿਨ ਖਬਰ ਹੁੰਦੀ ਹੈ ਕਿ ਫਲਾਣੇ ਜਿਹੜਾ ਹੈ ਉਹ ਮਜ਼ਦੂਰ ਯੂਪੀ ਜਾਂ ਬਿਹਾਰ ਵਾਲੇ ਨੇ ਕਿਸਾਨ ਦਾ ਕਤਲ ਕੀਤਾ ਔਰ ਗਹਿਣੇ ਲੁੱਟ ਕੇ ਲੈ ਗਏ ਜਾਂ ਦੂਜੇ ਕਰਤਾ, ਔਰ ਇਸ ਕਿਸਮ ਦੀਆਂ, ਔਰ ਬੱਚੇ ਬੱਚੀਆਂ ਛੋਟੀ ਉਮਰ ਦੇ ਸਿੱਖ ਬੱਚੇ ਬੱਚੀਆਂ ਦੇ ਗਾਇਬ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵੀ ਹੁੰਦੀਆਂ ਨੇ। ਸੋ ਇਹ ਬੜੇ ਇਹੀ ਪਾਰਟ ਇਹਨਾਂ ਨੇ ਜਿਸ ਕਿਸਮ ਦਾ ਡੈਮੋਗ੍ਰਾਫੀ ਬਦਲਣ ਦਾ ਕੰਮ ਫਲਸਤੀਨ 'ਚ ਕਰਕੇ, ਤੇ ਜਿਹੜੇ ਰਹਿ ਗਏ ਨਹੀਂ ਬਦਲੇ ਗਏ ਉਹਨਾਂ ਨੂੰ ਫਿਰ ਫਰੰਟਲ ਅਟੈਕ ਪਹਿਲਾਂ ਇਸ ਕਿਸਮ ਦਾ ਕਰੋ ਕਿ ਵੀ ਇਹਨਾਂ ਤੋਂ ਖਤਰਾ ਹੈ, ਔਰ ਫਿਰ ਜਿਹੜਾ ਉਹਨਾਂ ਦਾ ਸਫਾਇਆ ਕਰੋ, ਜੋ ਕਿ ਹੁਣ ਕਲੀਨ ਨਸਲਕੁਸ਼ੀ ਕਰ ਰਹੇ ਨੇ। ਔਰ ਬਿਲਕੁਲ ਅਸੀਂ ਤਾਂ ਜਦੋਂ ਯਹੂਦੀਆਂ ਦੀ ਨਸਲਕੁਸ਼ੀ ਦੀਆਂ ਕਹਾਣੀਆਂ ਤਾਂ ਉਦੋਂ ਸਾਹਮਣੇ ਆਈਆਂ ਜਦੋਂ ਜਰਮਨ ਔਰ ਜਾਪਾਨ ਹਾਰ ਗਏ, ਔਰ ਜਿੱਥੇ ਜਿੱਥੇ ਫਿਰ ਫੌਜਾਂ ਅਮਰੀਕਾ ਜਾਂ ਵੈਸਟਰਨਲਾਈਜ਼ ਦੀਆਂ ਗਈਆਂ, ਉਹਨਾਂ ਨੇ ਦੇਖਿਆ ਕਿ ਬਈ ਆ ਪੋਲੈਂਡ 'ਚ ਇਹ ਕੈਂਪ ਸੀ ਔਰ ਇਹ ਕੰਸਨਟ੍ਰੇਸ਼ਨ ਕੈਂਪ ਔਰ ਇਹ ਗੈਸ ਚੈਂਬਰ, ਪਰ ਇਹ ਨੈਤਨਯਾਹੂ ਤਾਂ ਕੈਮਰਿਆਂ ਦੇ ਕੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਦੂਜਿਆਂ ਨੇ ਵਾਰ ਕ੍ਰਿਮੀਨਲ ਐਲਾਨਿਆ ਹੋਇਆ, ਲੇਕਿਨ ਕੋਈ ਕਿਸੇ ਦਾ ਡਰ ਭੈ ਨਹੀਂ ਹੈ, ਉਹ ਬਿਲਕੁਲ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਲੱਗਿਆ। ਔਰ ਇਹੀ ਇਹਨਾਂ ਦਾ ਵੀ ਨੈਤਨਯਾਹੂ ਐਵੇਂ ਨਹੀਂ ਰੋਲ ਮਾਡਲ, ਮੋਦੀ ਜਾਂ ਇੰਡੀਆ 'ਚ ਬੀਜੇਪੀ ਵਾਲਿਆਂ ਨੇ ਆਪਣੇ ਕਈਆਂ ਨੇ ਘਰਾਂ ਦੇ ਬਾਹਰ ਇਜ਼ਰਾਈਲ ਦੇ ਝੰਡੇ ਜਿਹੜੇ ਨੇ ਉਹ ਚਲਾਏ ਹੋਏ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਉਂਕਿ ਅਸੀਂ ਉਸ ਪੀੜ ਨੂੰ ਮਹਿਸੂਸ ਕਰਦੇ ਹਾਂ, ਦੁਸ਼ਮਣ ਨੂੰ ਵੀ ਅਸੀਂ ਸਮਝਦੇ ਹਾਂ। ਇਹੀ ਤੌਰ ਤਰੀਕੇ ਇਹਨਾਂ ਨੇ ਮਨੀਪੁਰ ਦੇ ਵਿੱਚ ਹੁਣ ਇੰਨਾ ਅਰਸਾ ਹੋ ਗਿਆ, ਤੁਹਾਨੂੰ ਉਹਨਾਂ ਦੇ ਕਿਸੇ ਮੀਡੀਆ 'ਚ ਡਿਬੇਟ ਨਜ਼ਰ ਨਹੀਂ ਆਏਗੀ, ਮੋਦੀ ਉੱਥੇ ਗਿਆ ਤੱਕ ਨਹੀਂ ਹੈ, ਪਰ ਉੱਥੇ ਵੀ ਸਿਸਟੇਮੈਟਿਕਲੀ ਇਸ ਕਿਸਮ ਦਾ
ਲੜਾਈ ਵਾਲਾ ਮਾਹੌਲ ਜਾਣ ਕੇ ਕ੍ਰੀਏਟ ਕੀਤਾ ਹੋਇਆ ਤਾਂ ਕਿ ਪੋਪੂਲੇਸ਼ਨ ਬੈਲੈਂਸ ਬਦਲਿਆ ਜਾਏ, ਡੈਮੋਗ੍ਰਾਫੀ ਬਦਲੀ ਜਾਏ। ਸੋ ਇਸੇ ਤਰ੍ਹਾਂ ਜਿਹੜਾ ਦੂਸਰਾ ਪਾਰਟ ਸਾਡਾ ਕੱਲ ਓਕ ਕ੍ਰੀਕ ਦੇ ਨਾਲ ਸੰਬੰਧਿਤ ਸੀ, ਜਿਸ 'ਚ ਅਸੀਂ ਓਵਰਆਲ 125 ਸਾਲ ਦੀ ਸਿੱਖਾਂ ਦੀ ਹਿਸਟਰੀ, ਜਿਹਦੇ 'ਚ ਕਿ ਕਿਵੇਂ ਉਹਨਾਂ ਨੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਔਰ ਦੂਸਰੀਆਂ ਥਾਵਾਂ ਤੇ ਆਪਣੀ ਥਾਂ ਬਣਾਈ, ਔਰ ਜਿਹੜੀ ਰੈਜ਼ਿਲੀਅੰਸ ਅਮਰੀਕਾ 'ਚ 9/11 ਤੋਂ ਬਾਅਦ ਔਰ ਫਿਰ ਓਕ ਕ੍ਰੀਕ ਜਿਹੜਾ ਵਾਕਿਆ 12 ਸਾਲ ਪਹਿਲਾਂ ਹੋਇਆ, ਉਸ ਤੋਂ ਬਾਅਦ ਜਿਹੜੀ ਸਿੱਖਾਂ ਨੇ ਉਸ ਸਾਰੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਸ ਨੂੰ ਲੈ ਕੇ ਵੀ ਜਿਹੜਾ ਕਾਫੀ ਕਮੈਂਟਸ ਨੇ, ਅਸੀਂ ਸਭ ਦਾ ਸਾਂਝੇ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ। ਅੱਜ ਦੇ ਟੌਪਿਕ ਵੀ, ਕਿਉਂਕਿ ਬੰਗਲਾਦੇਸ਼ ਦੇ ਉੱਤੇ ਵੀ ਜਿਹੜੀ ਕੱਲ ਸਾਡੀ ਕਾਮੈਂਟਰੀ ਸੀ, ਉਹਦੇ 'ਚ ਪਾਕਿਸਤਾਨ ਕਿਵੇਂ ਹੋਂਦ 'ਚ ਆਇਆ, ਜਾਂ ਬੰਗਾਲ ਦੀ ਮੁਸਲਿਮ ਲੀਗ ਜਾਂ ਬੰਗਾਲੀਆਂ ਦਾ ਕਰੈਕਟਰ, ਜਿਹਨੂੰ ਮੈਂ ਗਾਲਬ ਦੇ ਇਸ ਕਾਮੈਂਟ ਦੇ ਨਾਲ ਜਿਸ ਦੀ ਸ਼ੁਰੂਆਤ ਕੀਤੀ ਸੀ ਕਿ ਬੰਗਾਲੀ ਕੁਝ ਮਾਮਲਿਆਂ 'ਚ 100 ਸਾਲ ਪਿੱਛੇ ਨੇ ਤੇ ਕੁਝ 100 ਸਾਲ ਅੱਗੇ ਨੇ, ਔਰ ਵਾਕਈ ਜੋ ਕੁਝ ਬੰਗਲਾਦੇਸ਼ 'ਚ ਪਿਛਲੇ 2-3 ਦਿਨਾਂ 'ਚ ਵਾਪਰਿਆ ਹੈ, ਔਰ ਬੜੇ ਬੜੇ ਐਕਸਪਰਟ ਜਾਂ ਦੂਜੇ ਤੀਜੇ ਜਿਹੜੇ ਉੱਥੇ ਜਿਨ੍ਹਾਂ ਨੇ ਨੀਂਹ ਜਲਾਈ ਹੋਈ ਸੀ ਕਿ ਜੀ ਦੇਖੋ ਇੱਕ ਇਲੈਕਸ਼ਨ ਰਿਗ ਕੀਤੀ ਸ਼ੇਖ ਹਸੀਨਾ ਨੇ, ਦੂਜੀ ਕੀਤੀ, ਤੀਸਰੀ ਕੀਤੀ, ਹਾਲਾਂ ਵੋਟਾਂ 30-35% ਪਈਆਂ। ਅਮਰੀਕਾ ਵੀ ਕ੍ਰਿਟਿਸਾਈਜ਼ ਕਰ ਰਿਹਾ ਸੀ, ਯੂਕੇ ਨੇ ਵੀ ਜਿਹੜਾ ਇਸ ਦੇ ਉੱਤੇ ਸਵਾਲ ਚੁੱਕੇ ਸੀ, ਪਰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੇ ਆਪਣੇ 3 ਅਬਜ਼ਰਵਰ ਭੇਜੇ ਸੀ, ਔਰ ਉਹਨਾਂ ਨੇ ਜਾ ਕੇ ਉੱਥੇ ਕਿਹਾ ਜੀ ਬਹੁਤ ਫੇਅਰ ਔਰ ਬਹੁਤ ਅੱਛੀ ਇਲੈਕਸ਼ਨ ਹੋਈ, ਇਹ ਉਹ। ਹੁਣ ਅਜੇ ਤਾਂ 6 ਮਹੀਨੇ ਨਹੀਂ ਹੋਏ ਇਲੈਕਸ਼ਨ ਹੋ ਕੇ ਹਟੇ ਨੂੰ, ਔਰ ਸ਼ੇਖ ਹਸੀਨਾ ਜਿਹਨੇ ਆਪਣੇ ਪਿਓ ਦੇ ਬੁੱਤ ਥਾਂ ਹੀ ਲਵਾ ਕੇ ਹਰ ਜਿਹੜਾ ਸ਼ਹਿਰ 'ਚ ਕੋਈ ਲਾਇਬ੍ਰੇਰੀ ਹੈ, ਲਾਇਬ੍ਰੇਰੀ ਦੇ ਕਾਰਨਰ ਤੇ ਵੀ ਮੁਜੀਬ ਕਾਰਨਰ, ਔਰ ਉਹਦੀ ਜਿਹੜਾ ਉਹਦਾ ਨਾਂ ਵੇਚ ਕੇ ਆਪਣੇ ਪਿਓ ਦਾ ਬਿਲਕੁਲ ਤਾਨਾਸ਼ਾਹੀ ਔਰ ਡਿਕਟੇਟਰਸ਼ਿਪ, ਔਰ ਫੌਜ ਦੇ ਵਿੱਚ ਵੀ ਜਿਹੜਾ ਫੌਜੀ ਜਰਨੈਲ ਬਣਾਇਆ, ਜੂਨ ਦੇ ਮਹੀਨੇ ਬਣਾਇਆ, ਉਹ ਵੀ ਉਹਦੇ ਆਪਣੇ ਰਿਸ਼ਤੇਦਾਰੀਆਂ 'ਚੋਂ ਹੀ ਦੂਰੋਂ ਨੇੜਿਓਂ, ਔਰ ਹਜ਼ਾਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ, ਔਰ ਖਾਲਦਾ ਜ਼ਿਆ ਬੁੱਢੀ ਔਰਤ ਉਹਨੂੰ ਉੱਥੇ ਕੀਤਾ, ਔਰ ਮੁਹੰਮਦ ਯੂਨਸ ਜਿਹੜਾ ਇੱਕੋ ਇੱਕ ਨੋਬਲ ਪ੍ਰਾਈਜ਼ ਇਕਨੋਮਿਕਲ ਮਾਡਲ ਦੇ ਉੱਤੇ ਲਿਆ ਕੇ ਉਹਨੇ, ਮੁਹੰਮਦ ਯੂਨਸ ਨੇ ਦੇ ਜਿਹੜਾ ਗ੍ਰਾਮੀਣ ਬੈਂਕ ਕਾਨਸੈਪਟ ਸੀ, ਔਰ ਉਹਨੂੰ ਉਹਦੇ ਤੇ ਨੋਬਲ ਪ੍ਰਾਈਜ਼ ਮਿਲਿਆ। ਉਹਨੂੰ ਇੰਨੇ ਕੇਸਾਂ ਦੇ ਵਿੱਚ ਉਲਝਾਇਆ, ਔਰ ਇਹਨਾਂ ਜਿਹੜਾ ਉੱਥੇ ਤੱਕ, ਔਰ ਜਿਹੜੀਆਂ ਮੁੱਖ ਪੋਲੀਟੀਕਲ ਜਮਾਤਾਂ ਸੀ, ਉਹ ਖਾਲਦਾ ਦੀ ਪਾਰਟੀ ਦਾ ਇੱਕ ਵੱਡਾ ਹਿੱਸਾ ਹੋਏ, ਜਮਾਤੇ ਇਸਲਾਮੀ ਹੋਏ, ਉਹਨਾਂ ਦੇ ਉੱਤੇ ਮੁਕੰਮਲ ਪਾਬੰਦੀ। ਸੋ ਉਹ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇਨਫੈਕਟ ਵਰਸਟ ਕਿਸਮ ਦਾ ਮਾਡਲ ਤਾਨਾਸ਼ਾਹੀ ਦਾ ਬਣ ਗਿਆ ਸੀ, ਔਰ ਅਮਰੀਕਾ ਨੇ ਈਵਨ ਉਹਨਾਂ ਦੇ ਕੁਝ ਆਫੀਸ਼ੀਅਲਸ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਵੀਜ਼ਾ ਦੇਣ ਤੋਂ ਵੀ ਨਾ ਕੀਤੀ ਹੋਈ। ਪਰ ਇਹ ਸ਼ਾਇਦ ਕਿਸੇ ਨੂੰ ਵੀ, ਜਿਵੇਂ ਇਹ ਐਗਜ਼ੈਕਟਲੀ ਉਵੇਂ ਹੀ ਵਾਪਰਿਆ ਜਿਵੇਂ $3 ਟ੍ਰਿਲੀਅਨ ਅਮਰੀਕਾ ਨੇ ਅਫਗਾਨਿਸਤਾਨ 'ਚ ਕਰਜ਼ਾਈ ਦੀ ਹਕੂਮਤ ਨੂੰ ਦਿੱਤੇ, ਫੌਜ ਟ੍ਰੇਨਡ ਕੀਤੀ ਗਈ ਅਫਗਾਨਿਸਤਾਨ ਦੀ, 3 ਲੱਖ ਫੌਜ ਹੋ ਗਈ ਹੈ, ਦੂਜਾ ਬੈਸਟ ਇਕਵਿਪਮੈਂਟ ਦਿੱਤੀ। ਪਰ ਪਤਾ ਉਦੋਂ ਹੀ ਲੱਗਾ ਜਦੋਂ 15 ਅਗਸਤ ਵਾਲੇ ਦਿਨ ਆ ਕੇ ਤਾਲਿਬਾਨ, ਜਿਉਂ ਹੀ ਅਮਰੀਕਨ ਉੱਥੋਂ ਨਿਕਲਦੇ ਨੇ, ਵਿਦਿਨ ਵੀਕਸ ਉਹਨਾਂ ਦੇ ਵੱਡੇ ਸ਼ਹਿਰ ਡਿੱਗਣੇ ਸ਼ੁਰੂ ਹੁੰਦੇ ਨੇ ਉਹਨਾਂ ਦੇ ਸਾਹਮਣੇ, ਔਰ ਪਤਾ ਉਦੋਂ ਹੀ ਲੱਗਦਾ ਜਦੋਂ 15 ਅਗਸਤ ਨੂੰ ਉਹ ਕਾਬਲ 'ਚ ਆ ਜਾਂਦੇ ਨੇ ਤੇ ਕਰਜ਼ਾਈ ਜਿਹੜਾ ਉਹ ਹੈਲੀਕਾਪਟਰ ਤੇ ਆਪ ਜਾਂ ਨੋਟ ਭਰੇ ਨੇ ਜਾਂ ਦੂਜੇ ਉੱਥੋਂ ਉੱਡ ਜਾਂਦਾ। ਔਰ ਹਰ ਇੱਕ ਨੇ ਪੁੱਛਿਆ ਹੈ ਕਿ ਵੀ ਇੰਨੇ ਟ੍ਰਿਲੀਅਨ, $2-3 ਟ੍ਰਿਲੀਅਨ ਅਮਰੀਕਾ 'ਚ ਅਮਰੀਕਾ ਨੇ ਖਰਚ ਕੀਤੇ ਅਫਗਾਨਿਸਤਾਨ, ਉਹ ਕਿੱਥੇ ਗਏ ਲੱਖਾਂ ਫੌਜੀ? ਔਰ ਕਿਸੇ ਨੂੰ ਵੀ, ਔਰ ਉਹਦੇ 'ਚ ਇਕੱਲਾ ਇਹ ਨਹੀਂ ਸੀ ਵੀ ਅਮਰੀਕਾ ਦਾ, ਭਾਰਤ, ਹੁਣ ਭਾਰਤ ਦਾ ਪੂਰਾ ਹੈੱਡਕੁਆਰਟਰ ਰਾਹ ਦਾ ਕਾਬਲ ਦੇ ਵਿੱਚ। ਸਾਡੇ ਮਿੱਤਰ ਜਿਨ੍ਹਾਂ ਨੇ ਉੱਥੇ ਸਰਵ ਕੀਤਾ ਹੋਇਆ ਅਕਸਰ ਦੱਸਣਗੇ ਕਿ ਉਹਨਾਂ ਜ਼ਮਾਨਿਆਂ 'ਚ ਅੱਜ ਤੋਂ 30 ਸਾਲ ਪਹਿਲਾਂ ਵੀ ਕਿਵੇਂ ਸਾਰੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਕੌਂਸੂਲੇਟਾਂ 'ਚ ਬੈਠੇ ਉਹਨਾਂ ਦੇ ਲੋਕ, ਫਿਰ ਜਿਹੜਾ ਉੱਥੇ ਇੰਜੀਨੀਅਰ ਸੜਕ ਬਣਾ ਰਿਹਾ ਹੈ, ਜਿਹੜਾ ਡਾਕਟਰ ਜਿਹੜਾ ਉਹ ਹੈ, ਜਾਂ ਕੋਈ ਹੋਰ ਸੋ ਕਾਲਡ NGO ਜਾਂ ਹਿਊਮੈਨਿਟੇਰੀਅਨ ਕੰਮ ਕਰ, ਵੀ ਸਾਰੇ ਹੀ ਰਾਹ ਦੇ ਅਫੀਸ਼ੀਅਲ ਸੀ। ਲੇਕਿਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ, ਇੰਡੀਆ ਨੇ ਵੀ ਇੰਨੀ ਇਨਵੈਸਟਮੈਂਟ ਕਰਜ਼ਾਈ ਦੇ ਉੱਤੇ ਕੀਤੀ ਹੋਈ ਸੀ ਕਿ ਵੀ ਉਹ ਤਾਂ ਜਿਹਨੂੰ ਕਹਿੰਦੇ ਨੇ ਕਿ ਸਕਿੰਟਾਂ ਦੇ ਵਿੱਚ ਸਭ ਕੁਝ ਹੀ ਹੱਥੋਂ ਗਿਆ, ਔਰ ਤਾਲਿਬਾਨ ਨੇ ਆ ਕੇ ਜਿਹੜਾ ਉਹ ਕਬਜ਼ਾ ਕਰ ਲਿਆ। ਹੁਣ ਇਹ ਐਗਜ਼ੈਕਟਲੀ ਜਿਸ ਲੈਵਲ ਦੇ ਉੱਤੇ ਉਹ ਇੱਕ ਇੰਡੀਆ, ਔਰ ਕਿੰਨੀ ਦੇਰ ਭਾਰਤ ਨੂੰ ਪਤਾ ਹੀ ਨਹੀਂ ਲੱਗਾ ਕਿ ਹੋ ਕੀ ਗਿਆ। ਹੁਣ ਬੰਗਲਾਦੇਸ਼, ਚਲੋ ਉੱਥੇ ਤਾਂ ਸਿਚੁਏਸ਼ਨ 'ਚ ਫਿਰ ਵੀ ਮਲਟੀਪਲੇਅਰ ਸੀ, ਅਮਰੀਕਾ ਵੀ ਪਲੇਅਰ, ਚੀਨ ਵੀ ਹੈ, ਪਾਕਿਸਤਾਨ ਵੀ ਹੈ, ਹੋਰ ਵੀ ਹੈ, ਲੇਕਿਨ ਬੰਗਲਾਦੇਸ਼ ਤਾਂ ਸ਼ੇਖ ਹਸੀਨਾ ਇਹਨਾਂ ਦੀ ਕਰੋਨੀ, ਇਹਨਾਂ ਦੀ ਮੋਹਰੀ,
ਔਰ ਉਹ ਸਾਰੇ ਦੇ ਅਜੀਤ ਡੋਵਲ ਉਹਨੂੰ ਰਨ ਕਰ ਰਿਹਾ ਸੀ ਸਾਰੇ ਸ਼ੋਅ ਨੂੰ। ਫਿਰ ਇਹ ਨਹੀਂ ਹੈ ਵੀ ਅੱਜ ਦਾ, ਜੋ ਹੁਣ ਸ਼ੇਖ ਹਸੀਨਾ ਪਹਿਲਾਂ 5 ਸਾਲ ਪਾਵਰ 'ਚ ਰਹੀ, ਹੁਣ 15 ਸਾਲ ਹੋ ਗਏ ਸੀ, ਅਜੇ 6 ਮਹੀਨੇ ਪਹਿਲਾਂ ਰਿਗਡ ਇਲੈਕਸ਼ਨ ਭਾਰਤੀ ਏਜੰਸੀਆਂ ਨੇ ਮਿਲਟਰੀ ਕੋਆਪਰੇਸ਼ਨ ਦੇ ਨਾਂ ਥੱਲੇ ਉਹਨਾਂ ਦੇ ਸਾਰੇ ਹੀ ਜਿਹੜੇ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਸੀ ਉਹਨਾਂ ਦੇ ਐਸੈਟ। ਔਰ ਇਹੀ ਕਾਰਨ ਸੀ ਕਿ ਵੀ ਆ ਜਦੋਂ ਹੁਣ 2-3 ਹਫ਼ਤੇ ਪਹਿਲਾਂ ਚੀਨ ਗਈ, ਉਹਨਾਂ ਨੇ ਨਾ ਸ਼ੀ ਜਿਨਪਿੰਗ ਮਿਲਿਆ, ਨਾ ਉਹਨਾਂ ਨੇ ਜਿਹੜੇ ਆ ਉਹ ਕੋਈ ਐਗਰੀਮੈਂਟ, ਲੋਨ ਚਾਈਨਾ ਤੋਂ ਵੀ ਫੜਿਆ ਹੋਇਆ ਸੀ, $4-5 ਬਿਲੀਅਨ ਬਣ ਗਿਆ ਸੀ, ਪਹਿਲਾਂ 1 ਬਿਲੀਅਨ ਸੀ, ਫਿਰ ਬਿਲੀਅਨ ਹੋਰ ਲਿਆ। ਸੋ ਚਾਈਨਾ ਨੂੰ ਤਾਂ ਖੇਡ ਸਮਝ ਆਈ ਹੋਈ ਸੀ ਵੀ ਕੀ ਹੈ। ਹੁਣ ਜਿਸ ਤੇਜ਼ੀ ਦੇ ਨਾਲ 2-3 ਦਿਨਾਂ ਦੇ ਵਿੱਚ ਉਹ ਹਾਲਾਤ ਬਣੇ ਕਿ ਉਹਦਾ ਹੀ ਉਹ ਜਵਾਈ ਭਾਈ ਜਿਹੜਾ ਫੌਜੀ ਜਰਨੈਲ ਆ, ਉਹ ਉਹਨੂੰ 40 ਮਿੰਟ 'ਚ ਕਹਿੰਦਾ ਵੀ ਨਿਕਲ ਜਾ, ਨਹੀਂ ਤਾਂ ਇਹਨਾਂ ਨੇ ਤੈਨੂੰ ਤੇਰੇ ਮਾਸ ਦੀਆਂ ਬੋਟੀਆਂ ਵੀ ਲੈ ਜਾਣੀਆਂ ਨੇ, ਪਤਾ ਨਹੀਂ ਕਿੱਥੇ ਲੈ ਜਾਣਗੇ। ਔਰ ਉਹ ਸਭ ਕੁਝ ਉੱਥੇ ਹੀ ਛੱਡ ਕੇ, ਔਰ ਜਿਵੇਂ ਫਿਰ ਭੀੜ ਵੜੀ ਉਹਦੇ ਪ੍ਰਾਈਮ ਮਿਨਿਸਟਰ ਹਾਊਸ 'ਚ, ਔਰ ਉਹਦੇ ਪਿਓ ਦੇ ਬੁੱਤ ਨੂੰ ਤੋੜਿਆ, ਔਰ ਜਿਸ ਅੰਦਾਜ਼ ਦੇ ਵਿੱਚ ਇਸ ਵੇਲੇ ਬੇਸ਼ੱਕ ਦੇਖਣ ਨੂੰ ਹਾਲਾਂ ਥੋੜੀ ਜਿਹੀ ਕਨਫਿਊਜ਼ਨ ਵਾਲੀ ਸਿਚੁਏਸ਼ਨ ਹੈ, ਕਿਉਂਕਿ ਇੰਡੀਆ, ਬੰਗਲਾਦੇਸ਼ੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਇੰਡੀਆ ਇਹ ਬਹਾਨੇ ਨਾਲ ਕਿ ਜੀ ਮਾਈਨੋਰਟੀ ਦੇ ਉੱਤੇ ਹਮਲੇ, ਕਿਉਂਕਿ ਇੰਨੀ ਕੁ ਲੋਕਾਂ 'ਚ ਨਫ਼ਰਤ ਸ਼ੇਖ ਹਸੀਨਾ ਨਾਲ ਤਾਂ ਹੈ ਹੀ ਸੀ, ਉਹਦੇ ਪਿਓ ਨਾਲ ਵੀ ਹੋਈ ਕਿ ਵੀ ਇਹ ਆਪਣੇ ਪਿਓ ਦਾ ਸੌਦਾ ਵੇਚ, ਉਹਦੇ ਵੀ ਬੁੱਤ ਉਹਨਾਂ ਨੇ ਤੋੜੇ। ਪਰ ਸਭ ਤੋਂ ਜ਼ਿਆਦਾ ਨਫ਼ਰਤ ਭਾਰਤ ਨਾਲ ਹੈ। ਲੇਕਿਨ ਇੰਨੇ ਸਿਆਣੇ ਨੇ ਬੰਗਾਲੀ ਇਸ ਪੱਖੋਂ, ਉਹਨਾਂ ਨੇ ਦੇਖਿਆ ਕਿ ਵੀ ਜੇ ਭਾਰਤ ਨੇ ਕੋਈ ਇਸ ਕਿਸਮ ਦਾ ਖਰਾਬਾ ਕਿ ਡਾਇਰੈਕਟ ਫੌਜ ਭੇਜ ਦਿਓ ਜਾਂ ਦੂਜਾ ਹੈ ਕਿ ਉਹਦੇ ਤੇ ਹਮਲੇ, ਉਹਨਾਂ ਨੇ ਗਰੁੱਪ ਬਣਾ ਕੇ ਜਿਹੜਾ ਉਹ ਹਿੰਦੂ ਮੰਦਰਾਂ ਦੇ ਬਾਹਰ ਪਹਿਰਾ ਦੇ ਰਹੇ ਨੇ, ਉਹ ਹਿੰਦੂ ਘਰਾਂ ਦੇ ਬਾਹਰ ਪਹਿਰਾ ਦੇ ਰਹੇ ਨੇ। ਉਹਨਾਂ ਨੇ ਅਪੀਲ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਲਾਊਡ ਸਪੀਕਰਸ ਤੇ ਉਹਨਾਂ ਨੇ ਕਿਹਾ ਵੀ ਕੋਈ ਹਾਰਮ ਨਾ ਹੋਏ ਮਾਈਨੋਰਟੀਜ਼ ਨੂੰ, ਹਿੰਦੂਆਂ ਨੂੰ ਖਾਸ ਤੌਰ ਤੇ। ਸੋ ਮਤਲਬ ਇਹ ਹੈ ਵੀ ਉਹ ਕੋਈ ਬਹਾਨਾ ਨਹੀਂ ਦੇਣਾ ਚਾਹੁੰਦੇ ਵੀ ਕਿਸੇ ਬਹਾਨੇ ਦੇ ਨਾਲ ਉਹ ਇਸ ਕਿਸਮ ਦੀ ਕੋਈ ਹਰਕਤ ਕਰਨ। ਔਰ ਨਾਲ ਦੀ ਨਾਲ ਉਹਨਾਂ ਨੇ ਸਿੱਧੀ ਮੰਗ, ਜਿਸ ਮੁਹੰਮਦ ਯੂਨਸ ਨੂੰ, ਨੋਬਲ ਲੌਰੀਏਟ ਨੂੰ ਕਿੰਨੇ ਕੇਸਾਂ 'ਚ ਕਰਪਸ਼ਨ ਦੇ ਔਰ ਦੂਸਰਾ ਉਲਝਾਇਆ ਹੋਇਆ ਸੀ ਨੇ ਸ਼ੇਖ ਹਸੀਨਾ ਨੇ, ਉਹਨਾਂ ਨੇ ਕਿਹਾ ਵੀ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਫੌਜ ਆ ਜਾਏ ਤੇ ਮੁੜ ਕੇ ਫੌਜ, ਇੰਟਰਿਮ ਗਵਰਨਮੈਂਟ ਜਿਹੜੀ ਅੰਤਰਮ ਸਰਕਾਰ ਬਣਨੀ ਹੈ ਉਹਨੂੰ ਮੁਹੰਮਦ ਯੂਨਸ ਹੈਡ ਕਰੇ ਜੀ। ਉਹਨੇ ਵੀ ਕਿਹਾ ਜੀ ਕਿ ਵੀ ਬਿਲਕੁਲ ਠੀਕ ਹੈ, ਮੈਂ ਤਿਆਰ ਹਾਂ। ਔਰ ਖਾਲਿਦਾ ਜ਼ਿਆ ਨੂੰ ਜੇਲ੍ਹ 'ਚੋਂ ਰਿਹਾ ਕੀਤਾ। ਉਹਨਾਂ ਦੇ ਹੋਰ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਦੀ ਪਾਰਟੀ ਦੇ, ਉਹ ਕੁਛ ਐਗਜ਼ਾਈਲ 'ਚ ਨੇ, ਕੁਛ ਜੇਲ੍ਹਾਂ 'ਚ ਨੇ। ਹੁਣ ਅੱਗੋਂ ਕੀ ਹੋਏਗਾ ਸਿਸਟਮ, ਪਰ ਕਮਾਲ ਦੀ ਗੱਲ ਇਹ ਹੈ ਵੀ ਜਿਵੇਂ ਸਟੂਡੈਂਟਸ ਨੇ ਦਾ ਉਹਨਾਂ ਦਾ ਫੁੱਲ ਕੰਟਰੋਲ ਹੈ। ਹਾਲਾਂ ਰਾਈਟਿੰਗ ਵਗੈਰਾ ਹੁਣ ਘਟਣੀ ਸ਼ੁਰੂ ਹੋਈ ਹੈ। ਇੱਕ ਸਟੇਜ ਤੇ ਤਾਂ ਪਹਿਲਾਂ ਫੌਜ ਰਾਹੀਂ ਜਾਂ ਦੂਜਿਆਂ ਰਾਹੀਂ ਉਹਨੇ ਸ਼ੇਖ ਹਸੀਨਾ ਨੇ ਚਾਹਿਆ ਸੀ ਵੀ ਉਡਾ ਦਿਓ, ਮਾਰੇ ਵੀ ਉਹਨਾਂ ਨੇ 700-800 ਮਾਰਿਆ ਹੈ, ਕਿੰਨੇ ਹਜ਼ਾਰ ਜ਼ਖਮੀ ਨੇ, ਕਿੰਨੇ 12,000 ਕੇ ਕਿੰਨੇ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਸੀ ਸਾਰਿਆਂ 'ਚੋਂ। ਕਰਫਿਊ ਲਾਇਆ ਹੋਇਆ ਸੀ, ਲੇਕਿਨ ਜਦੋਂ ਇੱਕ ਵਾਰੀ ਕਾਲ ਦਿੱਤੀ ਵੀ ਟਾਕਾ ਚਲੋ, ਲੱਖਾਂ ਲੋਕ ਟਾਕੇ ਵੱਲ ਤੁਰ ਪਏ, ਈਵਨ ਕਰਫਿਊ ਦੇ ਵਿੱਚ ਵੀ। ਸੋ ਜਦੋਂ ਇਹ ਰੈਵੋਲੂਸ਼ਨ ਹੁੰਦਾ, ਜਿਹੜੀ ਤਬਦੀਲੀ, ਜਾਂ ਜਿੱਥੇ ਜਿਹੜੇ ਤਾਨਾਸ਼ਾਹ ਜਾਂ ਇਸ ਕਿਸਮ ਦੇ ਲੋਕ ਸਮਝਦੇ ਹੁੰਦੇ ਨੇ ਕਿ ਬਈ ਇਹ ਜਿਹੜਾ ਅਸੀਂ ਤਾਕਤ ਦੇ ਨਾਲ, ਇੱਕ ਸਟੇਜ ਤੇ ਲੋਕ ਡਰੇ ਬੈਠੇ ਹੁੰਦੇ ਨੇ, ਚੁੱਪ ਬੈਠੇ ਹੁੰਦੇ ਨੇ। ਈਵਨ ਈਰਾਨ ਦੇ ਹਵਾਲੇ ਨਾਲ ਵੀ ਜੇ ਮੈਂ ਗੱਲ ਕਰਾਂ ਕਿ 1979 ਦੇ ਵਿੱਚ ਜਦੋਂ ਆਇਤੁੱਲਾ ਖਮੀਨੀ ਆਉਂਦਾ ਹੈ ਤਹਿਰਾਨ ਦੇ, ਕਿਵੇਂ ਲੱਖਾਂ ਲੋਕ ਨਿਕਲਦੇ ਨੇ। ਹੁਣ ਉਹੀ 150 ਸਾਲ ਤੋਂ ਵੀ ਜ਼ਿਆਦਾ ਰਜ਼ਾ ਪਹਿਲਵੀ, ਈਰਾਨ ਦੇ ਸ਼ਾਹ, ਉਹਦਾ ਪੁੱਤਰ, ਉਹਦਾ ਉੱਥੇ ਟਾਈਪਰਾਈਟਰ ਤੱਕ ਤੇ ਪਾਬੰਦੀ ਸੀ, ਕੋਈ ਮੂੰਹ ਨਹੀਂ ਸੀ ਖੋਲਦਾ। ਇਹ ਜਿਹੜੇ ਦਬੇ ਬੈਠੇ, ਜਦੋਂ ਅਸੀਂ ਕਹਿੰਦੇ ਹਾਂ ਕਿ ਲਾਵਾ ਫੁੱਟਦਾ ਹੈ, ਇਹ ਚੱਲ ਰਿਹਾ ਹੁੰਦਾ, ਸਿਮਰਿੰਗ ਐਂਗਰ ਹੁੰਦਾ। ਔਰ ਇਹ ਸਿਮਰਿੰਗ ਐਂਗਰ ਜਦੋਂ ਲੋਕ ਖਲੋ ਜਾਂਦੇ ਨੇ, ਜੇ ਅਸੀਂ ਆਪਣੇ ਇਤਿਹਾਸ ਤੋਂ ਗੱਲ ਕਰੀਏ, ਹੁਣ ਉਹ ਪੀਰੀਅਡ ਸੀ ਕਿ ਜਦੋਂ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਜਿਹੜਾ ਮਾਛੀਵਾੜਾ, ਔਰ ਜਿਹੜਾ ਚਮਕੌਰ ਔਰ ਮਾਛੀਵਾੜਾ ਔਰ ਦੀਨਾ ਕਾਂਗੜ ਔਰ ਫਿਰ ਦੱਖਣ ਨੂੰ ਜਾਂਦੇ ਨੇ, ਕਿਸ ਕਿਸਮ ਦਾ ਖੌਫ ਸੀ ਪੰਜਾਬ ਦੇ ਵਿੱਚ, ਚੱਪਾ ਚੱਪਾ ਵੈਰੀ ਵਾਲੀ ਗੱਲ ਸੀ। ਲੇਕਿਨ ਸਿਮਰਿੰਗ ਐਂਗਰ ਸੀ, ਇਹ ਨਹੀਂ ਸੀ ਵੀ ਲੋਕ ਜਿਹੜੇ ਉਹਨਾਂ ਨੂੰ ਸੀ ਕਿ ਵੀ ਜੋ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਜੋ ਜ਼ੁਲਮ ਜਾਂ ਦੂਜੇ, ਸੋ ਉਹ ਸਿਮਰਿੰਗ ਐਂਗਰ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਨਹੀਂ ਸੀ ਜਾਣਦਾ ਪੰਜਾਬ 'ਚ। 10ਵੇਂ ਪਾਤਸ਼ਾਹ ਦਾ ਹੁਕਮਨਾਮਾ ਸੀ ਵੀ ਜਥੇਦਾਰ ਬਣਾਇਆ, ਇਹ ਹਥਿਆਰ ਲੈ ਕੇ ਆਏ ਮਿਲੋ। ਹੁਣ ਉਹੀ ਪੰਜਾਬ ਜਿਹੜਾ ਇੱਕ ਸਟੇਜ ਦੇ ਉੱਤੇ ਮੁਗਲਾਂ ਦੇ ਡਰ ਥੱਲੇ ਜਾਂ ਦੂਜੇ ਅਸੀਂ ਦੇਖਦੇ ਹਾਂ ਕਿ ਲੱਗਦਾ ਸੀ ਵੀ ਇੰਨਾ ਰਿਐਕਸ਼ਨ ਕੋਈ ਨਹੀਂ ਹੋਇਆ, ਉਹੀ ਨਿਕਲੇ। ਉਹੀ ਜਿਹੜੇ ਨੇ ਆਪਣਾ ਹੱਲ ਲੈ ਕੇ ਲੋਹਾਰ ਦੇ ਕੋਲ ਗਿਆ ਕਿਸਾਨ,
ਕਿ ਜੀ ਇਹਨੂੰ ਢਾਲ ਕੇ ਤਲਵਾਰ ਬਣਾ ਦੇ, ਮਿਆਨ ਤਾਂ ਹੈ ਹੀ ਨਹੀਂ, ਉੱਤੇ ਲੀਰ ਲਪੇਟ ਲਈ। ਇਸੇ ਤਰ੍ਹਾਂ ਜਿਹੜਾ ਮਕਾਨ ਬਣਾਉਣ ਵਾਲਾ ਜਾਂ ਦੂਜਾ ਤਰਖਾਣ ਆਪਣੇ ਸੰਦ ਲੈ ਕੇ ਲੋਹਾਰ ਕੋਲ ਗਿਆ ਕਿ ਜੀ ਇਹਨੂੰ ਬਣਾ ਦਿਓ, ਤਲਵਾਰ ਬਣਾ ਦਿਓ। ਹੁਣ ਮਤਲਬ ਕੋਈ ਸੋਚਿਆ ਨਹੀਂ ਸੀ ਜਾ ਸਕਦਾ। ਇੱਕ ਪਾਸੇ ਸਰਹੰਦ ਦੀ ਫੌਜ ਜਿਨ੍ਹਾਂ ਕੋਲ ਹਾਥੀ ਨੇ, ਤੋਪਖਾਨਾ ਹੈ, ਤੇ ਇੱਥੇ ਕੋਈ ਦਾਤੀ ਹੈ ਕਿਸੇ ਕੋਲ ਡਾਂਗ ਹੈ, ਕਿਸੇ ਕੋਲ ਸੋਟਾ ਹੈ, ਕਿਸੇ ਕੋਲ ਤੋੜੇਦਾਰ ਬੰਦੂਕਾਂ ਨੇ। ਔਰ ਇੱਕ ਦਿਨ ਦੇ ਵਿੱਚ ਜਿਹਨੂੰ ਅਸੀਂ ਛੱਪੜ ਚਿੜੀ ਜਾਂ ਚਾਪੜ ਚਿੜੀ ਅੱਜ ਕਿਹਾ ਜਾਂਦਾ, ਲੜਾਈ ਕਹਿੰਦੇ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਡਿਸਾਈਡ ਹੋ ਗਿਆ ਸੀ। 800 ਸਾਲ ਦੀ ਹਿਸਟਰੀ ਬਦਲ ਕੇ ਰੱਖ ਦਿੱਤੀ ਸੀ। ਇਹ ਲੋਕਾਂ ਦਾ ਰੋਹ ਹੁੰਦਾ ਹੈ। ਔਰ ਜਦੋਂ ਅਸੀਂ ਗੁਰੂ ਸਾਹਿਬਾਨ ਜਾਂ ਸਿੱਖ ਫਿਲਾਸਫੀ ਚ ਜਿਸ ਦੇ ਵਿੱਚ ਜਿਹੜਾ ਆਧਾਰ ਹੈ ਉਹ ਸੈਂਟਰਲਾਈਜੇਸ਼ਨ ਆਫ ਪਾਵਰ ਨਹੀਂ ਹੈ ਬਾਦਸ਼ਾਹਾਂ ਰਾਜਿਆਂ ਕੋਲ ਕਿ ਜੀ ਕਿੰਗ ਕੈਨ ਡੂ ਨਾਟ ਰੋਂਗ, ਔਰ ਇਹ ਜਿਹੜਾ ਰਾਜਾ ਕੋ ਗਲਤ ਹੋ ਹੀ ਨਹੀਂ ਸਕਦਾ। ਬ੍ਰਾਹਮਣਾਂ ਦੇ ਵੀ ਸ਼ਲੋਕ ਜਿਹੜੇ ਘੜੇ ਹੋਏ ਸੀ। ਸਿੱਖੀ ਨੇ ਇਸ ਕਨਸੈਪਟ ਨੂੰ ਬਦਲਿਆ। ਤਾਕਤ ਖਾਲਕ, ਖਲਕ ਮੈਂ ਖਾਲਕ, ਖਲਕਤ ਦੇ ਵਿੱਚ ਹੈ, ਸੰਗਤ ਦੇ ਵਿੱਚ ਹੈ। ਜਦੋਂ ਅਸੀਂ ਗੁਰੂ ਖਾਲਸੇ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਔਰ ਅਸੀਂ ਆਪਣੇ ਇਤਿਹਾਸ 'ਚ ਵੀ ਦੇਖੀਏ ਕਿ ਜਦੋਂ ਵੀ ਪਾਵਰ ਸੈਂਟਰਲਾਈਜ਼ ਹੋਈ, ਕਿਸੇ ਨੇ ਇੱਕ ਥਾਂ ਇਕੱਠੀ ਕਰਕੇ ਕਲੈਕਟਿਵ ਜਿਹੜੀ ਲੀਡਰਸ਼ਿਪ ਦੇ ਕਨਸੈਪਟ ਨੂੰ ਤੋੜਿਆ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਬਹੁਤ ਪਾਵਰਫੁਲ ਮਹਾਰਾਜਾ, ਉਹਨਾਂ ਦੇ ਰਾਜ ਨੂੰ ਅਸੀਂ ਕੋਟ ਕਰਦੇ ਹਾਂ, ਪਰ ਉਹਨਾਂ ਦੇ ਟਾਈਮ ਫਰੇਮ ਦੇ ਵਿੱਚ ਸਰਬੱਤ ਖਾਲਸਾ ਦਾ ਕਨਸੈਪਟ ਖਤਮ ਹੋਇਆ। ਔਰ ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜਾ ਐਮਪਾਇਰ ਬਣਾਉਣ 'ਚ 100 ਸਾਲ ਸਿੱਖਾਂ ਨੂੰ ਲੱਗੇ, ਉਹ 10 ਸਾਲ ਦੇ ਵਿੱਚ ਜਿਹੜਾ ਉਹ ਰੇਤ ਦੀਆਂ ਕੰਧਾਂ ਵਾਂਗ ਜਿਹੜਾ ਉਹ ਢਹਿ ਢੇਰੀ ਹੋਇਆ। ਅੱਜ ਵੀ ਉਹੀ ਅਕਾਲੀ ਦਲ 1920 ਦਾ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਝੁਕਾਇਆ, ਪਾਵਰ ਸੈਂਟਰ ਸੰਗਤ ਦੇ ਕੋਲ ਹੈ। ਅਕਾਲ ਤਖਤ ਪਾਵਰ ਕੋਈ ਬੰਦੇ ਕੋਲ ਨਹੀਂ ਹੈ। ਹੌਲੀ ਜਦੋਂ ਉਹਨੂੰ ਇਹ ਬਾਦਲ ਟੌੜਾ ਤਲਵੰਡੀ ਤੇ ਫਿਰ ਕੱਲੀ ਬਾਦਲ ਦੀ ਜਗੀਰ ਬਣਾ ਕੇ ਜੋ ਹਾਲ ਕੀਤਾ ਅੱਜ ਪੰਜਾਬ ਦੇ ਵਿੱਚ, ਉਹ ਡਰਾਮੇਬਾਜ਼ੀ ਕਰ ਰਹੇ ਨੇ ਨਟੰਕੀ ਅਕਾਲ ਤਖਤ ਦੇ ਆਲੇ ਦੁਆਲੇ, ਉਹਦਾ ਵੀ ਰੀਜ਼ਨ ਇਹੀ ਹੈ ਕਿ ਵੀ ਜਦੋਂ ਵੀ ਪਾਵਰ, ਔਰ ਇਹੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਭਾਈ ਸੰਗਤ 21 ਵਿਸਵੇ ਹੈ, ਗੁਰੂ ਦੀ ਉਪਦੇਸ਼ਾਂ ਦੀ ਰੌਸ਼ਨੀ 'ਚ ਹੈ ਵੀ ਗੁਰੂ ਹੈ 20 ਵਿਸਵੇ। ਇਹਦਾ ਮਤਲਬ ਹੀ ਇਹ ਸੀ ਕਿ ਹਰ ਡਿਸੀਜਨ ਜਿਹੜਾ ਹੈ ਉਹ ਡੀਸੈਂਟਰਲਾਈਜ਼ ਕਰਕੇ ਆਮ ਬੰਦਾ ਜਿਹੜਾ ਉਸ ਦੇ ਵਿੱਚ ਭਾਗੀ ਹੋਏ। ਸਰਬੱਤ ਖਾਲਸਾ ਦਾ ਕਨਸੈਪਟ ਹੀ ਇਹ ਸੀ ਕਿ ਭਾਈ ਭਾਵੇਂ ਕੋਈ ਨਵਾਬ ਹੈ, ਕਪੂਰ ਸਿੰਘ ਵਰਗਾ ਹੈ, ਤੇ ਕੋਈ ਆਮ ਸਿੱਖ ਹੈ, ਉਹਨਾਂ ਦੇ ਕੋਲ ਉਹੀ ਹੱਕ ਨੇ। ਸੋ ਇਹ ਜਦੋਂ ਅਸੀਂ ਇਸ ਜਨ ਰੋਹ ਨੂੰ ਦੇਖਦੇ ਹਾਂ, ਇਹ ਲੋਕਾਂ ਦੇ ਰਿਐਕਸ਼ਨ ਨੂੰ ਦੇਖਦੇ ਹਾਂ, ਫਿਰ ਗੱਲ ਬੜੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਜਿਹੜੀ ਪਾਵਰ ਗੁਰੂ ਸਾਹਿਬ ਨੇ ਖਾਲਸੇ ਨੂੰ ਦਿੱਤੀ, ਖਾਲਸਾ ਸੰਗਤੀ ਰੂਪ ਦੇ ਵਿੱਚ, ਗੁਰ ਸੰਗਤ ਕੀਨੀ ਖਾਲਸਾ, ਇਹ ਬੜਾ ਅਹਿਮ ਲਾਈਨ ਹੈ। ਮਨਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਛੋਟਾ ਪਾਠ ਨਹੀਂ ਸੀ ਕਿ ਜਿਹੜੇ ਤੁਹਾਡੇ ਨਵਾਜੇ ਹੋਏ ਨੇ, ਤੁਹਾਡੇ ਸਾਜੇ ਹੋਏ ਨੇ, ਤੁਹਾਡੇ ਬਣਾਏ ਹੋਏ ਨੇ, ਉਹਨਾਂ ਅੱਗੇ ਤੁਸੀਂ ਨਤਮਸਤਕ ਹੋ ਕੇ ਉਹਨਾਂ ਤੋਂ ਅੰਮ੍ਰਿਤ ਮੰਗ ਰਹੇ ਹੋ। ਇਹ ਹੈ ਕਿ ਭਾਈ ਅਲਟੀਮੇਟਲੀ ਜਦੋਂ ਅਸੀਂ ਗੁਰੂ ਖਾਲਸਾ ਕਹਿੰਦੇ ਹਾਂ ਤਾਂ ਗੁਰੂ ਸੰਗਤ ਦੀ ਗੱਲ ਕਰਦੇ ਹਾਂ। ਔਰ ਇਹੀ ਜਦੋਂ ਅਸੀਂ ਗੁਰੂ ਗ੍ਰੰਥ, ਗੁਰੂ ਪੰਥ ਦੀ ਗੱਲ, ਇਹੀ ਕਨਸੈਪਟ। ਔਰ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ ਵੀ ਇੱਕ ਸਟੇਜ ਦੇ ਉੱਤੇ ਜਦੋਂ ਕੋਈ ਤਬਦੀਲੀ ਵੱਲ ਚੀਜ਼ ਜਾਂਦੀ ਹੈ, ਉਹਦੇ 'ਚ ਮੌਬ ਮੈਂਟੈਲਿਟੀ ਵੀ ਕਿਹਾ ਜਾਂਦਾ ਹੈ। ਮੌਬਸ ਬਹੁਤ ਵਾਰੀ ਵਾਈਜ਼ਰ ਨਹੀਂ ਹੁੰਦੀਆਂ, ਲੇਕਿਨ ਇੱਕ ਵਾਰ ਤਬਦੀਲੀ ਲਿਆਉਣ ਦੇ ਲਈ ਜਦੋਂ ਕੋਈ ਵੀ ਖਲੋਂਦਾ, ਔਰ ਇਵੇਂ ਹੀ ਮੌਬਸ ਜਿਹੜੀਆਂ ਨੇ ਫਿਰ ਖਲੋ ਜਾਂਦੀਆਂ ਨੇ। ਔਰ ਜੋ ਬੰਗਲਾਦੇਸ਼ ਦੇ ਵਿੱਚ ਹੋ ਰਿਹਾ, ਉਹਨਾਂ ਨੇ ਦੁਨੀਆ ਨੂੰ ਹੈਰਤ ਦੇ ਵਿੱਚ ਪਾ ਦਿੱਤਾ ਹੈ। ਔਰ ਉਹ ਸ਼ੇਖ ਹਸੀਨਾ ਜਿਹੜੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਸੀ ਹਿਲਦਾ, 40 ਮਿੰਟ ਦੇ ਵਿੱਚ ਉੱਥੋਂ ਦੌੜੀ। ਅੱਜ ਹਾਲਾਤ ਇਹ ਨੇ, ਔਰ ਮੈਂ ਕਿਉਂਕਿ ਸ਼ਾਹ ਫਿਰਾਨ ਦਾ ਵੀ ਜ਼ਿਕਰ ਕੀਤਾ ਹੈ, ਹੁਣ ਸ਼ਾਹ ਫਿਰਾਨ, ਉਹਦੇ ਵੱਡੇ ਵੱਡੇ ਮਹਿਲ, ਅਮਰੀਕਾ ਦੇ ਵਿੱਚ ਧਨ ਐਆਸ਼ੀ ਕੋਈ, ਪਰ ਜਦੋਂ ਹੀ ਆਇਤੁੱਲਾ ਖਮੀਨੀ ਆਇਆ, ਸ਼ਾਹ ਫਿਰਾਨ ਦੌੜਿਆ। ਬਿਮਾਰੀ ਦੀ ਹਾਲਤ 'ਚ ਕੋਈ ਮੁਲਕ ਪਨਾਹ ਦੇਣ ਨੂੰ ਤਿਆਰ ਨਹੀਂ ਸੀ। ਸਭ ਨੂੰ ਇਹ ਲੱਗਦਾ ਸੀ ਕਿ ਵੀ ਨਹੀਂ, ਇਹ ਨਹੀਂ ਹੈ। ਔਰ ਇੱਥੇ ਨਿਊਯਾਰਕ ਦੇ ਕਿਸੇ ਹਸਪਤਾਲ 'ਚ ਕਿਸੇ ਹੋਰ ਨਾਂ ਥੱਲੇ, ਉਹ ਵੀ ਸਿਕਿਉਰਿਟੀ ਜਾਂ ਦੂਜਾ ਅਮਰੀਕਨਾਂ ਨੇ ਵੀ ਕਿਹਾ ਵੀ ਚਲੋ ਮਰ ਤਾਂ ਲੈਣ ਦਿਓ ਇਹਨੂੰ, ਇੱਥੇ ਮਰਿਆ, ਦਫਨਾਇਆ ਪਤਾ ਨਹੀਂ ਕਿਹੜੇ ਜਾ ਕੇ, ਉਹਨੂੰ ਕੋਈ ਦਫਨਾਉਣ ਨੂੰ ਤਿਆਰ ਨਹੀਂ ਸੀ। ਮੁੜ ਕੇ ਕੀ ਇਹ ਹੁੰਦਾ ਹਾਲ। ਹੁਣ ਇਹੀ ਹਾਲ ਸ਼ੇਖ ਹਸੀਨਾ ਦਾ। ਯੂਕੇ ਤੋਂ ਮੰਗੀ ਪਹਿਲਾਂ ਸੀ ਕਿ ਜੀ ਉਹਦਾ ਫਲਾਣੇ ਗਾਜ਼ੀਆਬਾਦ ਦੇ ਨੇੜੇ 에ਅਰਪੋਰਟ ਤੇ ਉਤਰੀ ਹੈ ਇੰਡੀਅਨ 에ਅਰ ਫੋਰਸ, ਅਜੀਤ ਡੋਵਲ ਨਾਲ ਮੁਲਾਕਾਤ ਹੋਈ, ਫਲਾਣਾ ਹੋਇਆ। ਉਹਨਾਂ ਦੇ ਵੀ ਪੈਰਾਂ ਹੇਠੋਂ ਤਾਂ ਜ਼ਮੀਨ ਨਿਕਲੀ ਹੋਈ ਹੈ ਕਿ ਜੀ ਉਹ ਯੂਕੇ ਨੂੰ ਜਾਏਗੀ, ਕਿਉਂਕਿ ਉਹਦੀ ਇੱਕ ਭੈਣ ਜਿਹੜੀ ਆ ਹੁਣ ਲੇਬਰ ਗਵਰਨਮੈਂਟ ਦੇ ਵਿੱਚ
ਜਿਹੜੀ ਹੈ ਉਹਦਾ ਭੈਣ ਦਾ ਮੁੰਡਾ ਸ਼ਾਇਦ ਮਿਨਿਸਟਰ ਵੀ ਬਣਿਆ ਜਾਂ ਕੋਈ MP ਤਾਂ ਹੈ ਹੀ ਹੈ, ਭਤੀਜਾ ਕਿ ਭਤੀਜੀ, ਲੇਕਿਨ UK ਨੇ ਕਿਹਾ ਵੀ ਨੋ, ਇਹ ਕੋਈ ਪਾਰਟ ਨਹੀਂ ਹੈ। ਇੰਡੀਆ ਵੀ ਰੱਖਣ ਨੂੰ ਤਿਆਰ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਅਜੇ ਤਾਂ ਉੱਥੇ ਹੀ ਹੈ। ਉਹਨਾਂ ਨੂੰ ਵੀ ਲੱਗਦਾ ਹੈ ਕਿ ਬਈ, ਜਦੋਂ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਇੱਕ ਬੰਗਾਲੀ ਲਾਇਰ ਨੇ ਜਿਹਨੂੰ ਕਰਨ ਥਾਪਰ ਨੇ ਇੰਟਰਵਿਊ ਕੀਤਾ, ਉਹਨੇ ਕਿਹਾ ਵੀ ਕਿੱਥੇ ਹੈ ਸ਼ੇਖ ਹਸੀਨਾ, ਉਹਨੇ ਕਿਹਾ ਜੀ ਬੈਲਾਰੂਸ ਜਾਏਗੀ। ਤਾਂ ਮੈਨੂੰ ਵੀ ਵੈਸੇ ਉਹਦਾ ਹਿਊਮਰ ਸਮਝ ਨਹੀਂ ਸੀ ਆਇਆ। ਮੈਂ ਕਿਹਾ ਹੋ ਸਕਦਾ ਹੈ ਬੈਲਾਰੂਸ ਰਸ਼ੀਆ ਦੇ ਬੜਾ ਕਰੀਬ ਹੈ ਤੇ ਇੰਡੀਆ ਨੇ ਆਪ ਨਾ ਰੱਖਣਾ ਹੋਏ ਤੇ ਬੈਲਾਰੂਸ ਭੇਜਣਾ ਹੋਏ। ਫਿਰ ਉਹਨੇ ਕਿਹਾ ਸੀ ਕਿਉਂਕਿ ਬੈਲਾਰੂਸ ਨਾਲ ਬੰਗਲਾਦੇਸ਼ ਦੀ ਐਕਸਟ੍ਰੈਡੀਸ਼ਨ ਟ੍ਰੀਟੀ ਨਹੀਂ ਹੈ। ਪਰ ਬਾਅਦ ਚ ਮੈਨੂੰ ਸਮਝ ਆਇਆ ਕਿ ਵੀ ਉਹਨੇ ਜੋਕ ਕੀਤਾ ਸੀ ਵੀ ਹੁਣ ਉਹਦੇ ਜਾਣ ਲਈ ਕੋਈ ਮੁਲਕ ਨਹੀਂ ਬਚਿਆ, ਕਿਉਂਕਿ ਨਾਲ ਦੀ ਨਾਲ ਉੱਥੇ ਉਹਨਾਂ ਨੇ ਕਿਹਾ ਵੀ ਇਹਦੇ ਤੇ ਅਸੀਂ ਟਰਾਇਲ ਕਰਾਂਗੇ। ਹੁਣ ਕੋਈ ਮੁਲਕ ਆਪਣੇ ਆਪ ਨੂੰ ਉਸ ਹਾਲਤ 'ਚ ਨਹੀਂ ਪਾਉਣਾ ਚਾਹੁੰਦਾ। ਹਾਲਾਂਕਿ ਇਹਦਾ ਆਪਣਾ ਮੁੰਡਾ ਇੱਥੇ ਜਿਹੜਾ ਸ਼ਾਇਦ ਵਰਜੀਨੀਆ ਦੇ ਵਿੱਚ ਹੈ ਸੈਟਲ ਜਾਂ ਦੂਜਾ, ਲੇਕਿਨ ਅਮਰੀਕਾ ਨੇ ਵੀ ਆਲਰੇਡੀ ਉਹਨਾਂ ਚੋਣਾਂ ਨੂੰ ਵੀ ਰਿਜੈਕਟ ਕੀਤਾ, ਪਾਬੰਦੀਆਂ ਲਾਈਆਂ ਹੋਈਆਂ, ਵੀਜ਼ੇ ਤੇ ਪਾਬੰਦੀ ਹੈ। ਹੁਣ ਖਬਰਾਂ ਇਹ ਨੇ ਕਿ ਵੀ ਉਹ ਹੋ ਸਕਦਾ ਹੈ ਕਿ ਵੀ UAE ਜਾਂ ਸਾਊਦੀ ਅਰੇਬੀਆ, ਬੈਸਟ ਵੈਸੇ ਸਾਊਦੀ ਅਰੇਬੀਆ ਹੋਏਗਾ, ਜਾ ਕੇ ਨਾਲੇ ਉਮਰਾ ਕਰੇ, ਪਾਪਾਂ ਦਾ ਪਛਤਾਵਾ ਕਰੇ, ਬੁੱਢੇ ਵਾਰੇ ਜਿਹੜੀ ਹੈ ਹੁਣ 80 ਸਾਲਾਂ ਦੀ ਵੀ ਜੋ ਕੁਝ ਉਹ ਕਰ ਰਹੀ ਸੀ। ਲੇਕਿਨ ਇਹ ਹੁੰਦਾ ਇੱਕ ਪਾਸੇ ਜਦੋਂ ਤੁਹਾਡੇ ਕੋਲ ਤਾਕਤ ਹੁੰਦੀ ਹੈ, ਪਾਵਰ ਹੁੰਦੀ ਹੈ, ਹੁਣ ਉਹ ਮਾਰੇ ਫਿਰਨ ਵਾਲੀ ਗੱਲ ਹੈ। ਔਰ ਸੁਬਰਾਮਨੀਅਮ ਸਵਾਮੀ ਜਿਹੜਾ ਪੱਕਾ ਹਿੰਦੂਤਵੀ ਹੈ, ਆਈਡੀਆਲੋਗ ਜਦੋਂ ਅਸੀਂ ਵਿਚਾਰਕ ਕਹਿੰਦੇ ਹਾਂ, ਉਹਨੇ ਟਵੀਟ ਕੀਤਾ, ਉਹਨੇ ਕਿਹਾ ਵਾਈ ਇਜ਼ ਮੋਦੀ ਫਰੋਜ਼ਨ ਔਨ ਬੰਗਲਾਦੇਸ਼ ਹਾਰਰ। ਉਦੋਂ ਤਾਂ ਬਰਫ਼ ਚ ਲੱਗ ਗਿਆ, ਕਿਉਂ ਫਰੋਜ਼ ਹੋ ਗਿਆ, ਫਰੀਜ਼ ਹੋ ਗਿਆ। ਈਵਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਜ਼ ਨਾਟ ਸੈਡ ਐਨੀਥਿੰਗ ਆਫ ਸਬਸਟਾਂਸ ਦਾ ਕੋਈ ਚੱਜ ਦੀ ਗੱਲ ਨਹੀਂ ਕੀਤੀ। ਹਾਲਾਂਕਿ ਅਸੀਂ ਜ਼ਿਕਰ ਕਰਾਂਗੇ S ਜੈਸ਼ੰਕਰ ਨੇ ਪਾਰਲੀਮੈਂਟ 'ਚ ਵੀ ਔਰ ਰਾਜ ਸਭਾ 'ਚ ਵੀ, ਲੋਕ ਸਭਾ ਰਾਜ ਸਭਾ 'ਚ ਲੰਮਾ ਚੌੜਾ ਬਿਆਨ ਦਿੱਤਾ ਹੈ। ਪਰ ਤੁਸੀਂ ਉਹਦੀ ਸ਼ਕਲ ਦੇਖੋ S ਜੈਸ਼ੰਕਰ ਦੀ, ਮੈਨੂੰ ਲੱਗਦਾ ਵੀ ਉਹਦੇ ਜੇਬ 'ਚ ਕੋਈ ਗਲੂਕੋਜ਼ ਦੀ ਪੁੜੀ ਪਾੜੀ ਪਾ ਦੇਣੀ ਚਾਹੀਦੀ ਹੈ। ਉਹ ਚੱਕਰ ਖਾ ਕੇ ਨਾ ਡਿੱਗ ਪਏ, ਉਹਦਾ ਉੜਿਆ ਹੋਇਆ ਬੁਰਾ ਹਾਲ। ਕਿਉਂਕਿ ਅਸੀਂ ਜ਼ਿਕਰ ਕਰਾਂਗੇ ਇੱਕ ਹੋਰ ਕਿ ਵੀ ਇਹ ਸਾਰਾ ਕੱਲਾ ਬੰਗਲਾਦੇਸ਼ ਸ਼ੇਖ ਹਸੀਨਾ ਦਾ ਜਾਣਾ ਇੱਕ ਸਪੋਰਟਿਵ ਰਜੀਮ ਦਾ ਜਾਣਾ ਨਹੀਂ ਹੈ। ਇਹ ਕਿਵੇਂ ਜੀਓਪੋਲਿਟਿਕਸ ਬਦਲਦਾ ਹੈ, ਸਟ੍ਰੈਟੇਜਿਕ ਚਿਕਨਸ ਨੈਕ ਜਿਹੜਾ ਨਾਰਥ ਈਸਟ ਦੀਆਂ ਸਟੇਟਾਂ ਦੇ ਨਾਲ ਜਿਹੜਾ ਉਹ ਸਾਰਾ ਜੁੜਿਆ ਹੋਇਆ, ਉਹਨੂੰ ਕਿਵੇਂ ਪ੍ਰਭਾਵਿਤ ਕਰੇਗਾ। ਪਰ ਇਹ ਸੁਬਰਾਮਨੀਅਮ ਸਵਾਮੀ ਯਾਦ ਦਹਾਨੀ ਕਹਿ ਰਿਹਾ ਕਿ ਵੀ ਕੁਛ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕੋਈ ਚੱਜ ਦੀ ਕੰਮ ਦੀ ਗੱਲ ਨਹੀਂ ਕੀਤੀ। ਚਾਈਨਾ, ਪਾਕਿਸਤਾਨ ਐਂਡ ਇੰਪਲੀਸਿਟਲੀ US has supported the formation of the new government ਕਿ ਜਿਹੜੀ ਇੰਟਰਿਮ ਗਵਰਨਮੈਂਟ ਉਹਦੇ ਮੁਹੰਮਦ ਯੂਨਸ ਥੱਲੇ ਬਣ ਜਾ ਰਹੀ ਹੈ। ਚੀਨ ਨੇ ਵੀ, ਪਾਕਿਸਤਾਨ ਨੇ ਵੀ ਔਰ ਅਮਰੀਕਾ ਨੇ ਸਿੱਧੇ ਤੌਰ ਦੇ ਉੱਤੇ ਸਪੋਰਟ ਕੀਤਾ ਹੈ। ਬਟ ਇੰਡੀਆ ਇਜ਼ ਨੀਦਰ ਸੇਇੰਗ ਗੁੱਡ ਔਰ ਬੈਡ, ਨਾ ਉਹ ਠੀਕ ਕਹਿ ਰਿਹਾ ਨਾ ਗਲਤ ਕਹਿ ਰਿਹਾ, ਜਸਟ ਕੋਈ ਆਇਆ ਨਹੀਂ टाइप ऑफ एटीट्यूड को आया नहीं, कोई घुसा नहीं, ना कोई आया ना कोई गया। उन फिर क्या प्लानिंग टू डिच हसीना मोदी कैन कि भी उन्हें भी मुड़ के रखना नहीं है कि भी ਬੰਗਲਾਦੇਸ਼ ਦੇ ਉੱਤੇ ਤਾਂ ਇੰਨੀ ਇਨਵੈਸਟਮੈਂਟ, ਔਰ ਕੱਲੀ ਇਹ ਨਹੀਂ ਹੈ, ਚਲੋ ਅਫਗਾਨਿਸਤਾਨ ਨਾਲ ਤਾਂ ਬਾਰਡਰ ਨਹੀਂ ਲੱਗਦਾ ਇੰਡੀਆ ਦਾ, ਉੱਥੇ ਤਾਂ ਮਨੀ ਗਈ। ਇੱਥੇ 4000 ਕਿਲੋਮੀਟਰ ਬਾਰਡਰ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਬੰਗਲਾਦੇਸ਼ ਨਾਲ ਲੱਗਦਾ। ਔਰ ਬੰਗਾਲੀ ਜਿਹੜਾ ਹੈ ਉਹ ਵੀ ਰਿਵੈਂਜ ਦੇ ਮਾਮਲੇ 'ਚ ਉਹ ਕਿਸੇ ਤੋਂ ਪਿੱਛੇ ਨਹੀਂ ਹੈ। ਉਹਨਾਂ ਨੂੰ ਗੁੱਡਵਿਲ ਵੀ ਨਹੀਂ ਭੁੱਲਦੀ ਹੈ ਜੋ ਕਿਸੇ ਨੇ ਚੰਗਾ ਕੀਤਾ ਹੁੰਦਾ ਹੈ। ਹਾਲਾਂ ਉਹਨਾਂ ਦੀ ਜਿਹੜੇ ਹੁਣ ਯੰਗਰ ਲੀਡਰਸ਼ਿਪ ਆ ਕੋਸ਼ਿਸ਼ ਕਰ ਰਹੀ ਹੈ ਵੀ ਇਹਨੂੰ ਕੋਈ ਅਸੀਂ ਜਿਹੜਾ ਉਹ ਐਂਟਾਈ ਇੰਡੀਆ ਕੈਂਪੇਨ ਨਾ ਬਣੇ, ਲੇਕਿਨ ਉਹ ਸਿਮਰਿੰਗ ਐਂਗਰ ਹੈ ਕਿ ਵੀ ਇਹ ਕੀ ਕਰ ਰਿਹਾ। ਹੁਣ ਇੱਕ ਇੰਨੇ ਆਰਟੀਕਲ ਨੇ ਅੱਜ ਉਹਨਾਂ ਦੇ ਜਿਹੜੇ ਐਕਸਪਰਟ ਨੇ ਇੰਡੀਆ ਦੇ, ਮਿਲਟਰੀ ਕੋਆਪਰੇਸ਼ਨ ਇਨ ਕੁਐਸਚਨ ਐਜ਼ ਪੋਲੀਟੀਕਲ ਕ੍ਰਾਈਸਿਸ ਕੰਟੀਨਿਊਸ ਇਨ ਬੰਗਲਾਦੇਸ਼। ਉਹ ਕਹਿੰਦੇ ਨੇ ਵੀ ਫੌਜ ਦੇ ਵਿੱਚ ਕਿੰਨੇ ਇੰਡੀਆ ਨੇ ਆਪਣੇ ਜਨਰਲ ਲਵਾਏ। ਔਰ ਇੱਕ ਖਬਰ ਵੀ ਸੀ ਕਿ ਜੀ 20 ਜਿਹੜੇ ਯੂਨੀਫਾਰਮਡ ਇੰਡੀਅਨ ਰਾਅ ਏਜੰਟ ਸੀ ਉਹ ਭੀੜ ਨੇ ਘੇਰੇ ਹੋਏ ਨੇ। ਪਤਾ ਨਹੀਂ ਕਿੰਨੀ ਕਿ ਠੀਕ ਹੈ ਖਬਰ, ਪਰ ਇਹ ਤਾਂ ਹੁਣ ਜਦੋਂ ਜਿਹੜੀ ਨਵੀਂ ਗਵਰਨਮੈਂਟ ਵੀ ਬਣੇਗੀ ਉਹ ਤਾਂ ਲੱਭ ਕੇ ਉਹਨਾਂ ਨੂੰ ਅੰਦਰੂਨੀ ਤਾਂ ਪਤਾ ਹੁੰਦਾ ਵੀ ਕੌਣ ਕਿਹਦੇ ਲਈ ਕੰਮ ਕਰਦਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿੰਨਾ ਅਹਿਮ ਬੰਗਲਾਦੇਸ਼ ਦਾ ਇਹ ਸਾਰਾ ਪਾਰਟ ਬਣ ਗਿਆ ਕਿ ਇਹ ਕਿਸੇ ਨੇ ਟਵੀਟ ਕੀਤਾ ਹੋਇਆ ਕਿ ਮਨੀਪੁਰ 'ਚ ਜਿੱਥੇ 1 ਸਾਲ ਤੋਂ ਸਿਵਲ ਵਾਰ ਤੋਂ ਵਰਸਟ ਹਾਲਾਤ ਨੇ, ਉਹਦੇ ਬਾਰੇ ਕੋਈ ਕਿਸੇ ਟੀਵੀ ਦੇ ਉੱਤੇ ਕਦੇ ਡਿਬੇਟ ਨਹੀਂ ਹੋਈ। ਪਰ ਹੁਣ ਪਿਛਲੇ 24 ਘੰਟਿਆਂ ਦੇ ਵਿੱਚ ਅੱਜ ਤੱਕ ਟੀਵੀ ਤੇ 17 ਡਿਬੇਟਸ
ਐਕਸਪਰਟ ਬਿਠਾ ਕੇ ਕਿ ਜੀ ਬੰਗਲਾਦੇਸ਼ ਦੀ ਡਿਵੈਲਪਮੈਂਟ ਦਾ ਕੀ ਹੋਏਗਾ। ਜ਼ੀ ਨਿਊਜ਼ ਤੇ 19 ਡਿਸਕਸ਼ਨਸ, ਨਿਊਜ਼ 18 ਦੇ ਉੱਤੇ 21 ਡਿਸਕਸ਼ਨ, ਰਿਪਬਲਿਕ ਟੀਵੀ ਦੇ ਉੱਤੇ 20 ਡਿਸਕਸ਼ਨ, ਇੰਡੀਆ ਟੀਵੀ ਤੇ 14 ਡਿਸਕਸ਼ਨ, ਆਰ ਭਾਰਤ ਦੇ ਉੱਤੇ 13 ਡਿਸਕਸ਼ਨ, मीडिया चैनल डिबेट्स ऑन मणिपुर इंडिया इन लास्ट 2 ईयर्स आज तक 0, जी न्यूज़ 0। सो इस तो ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕਿਸ ਲੈਵਲ ਦੀ ਡਿਵੈਲਪਮੈਂਟ ਹੈ। ਔਰ ਜਦੋਂ ਐਸ ਜੈਸ਼ੰਕਰ ਬੋਲਿਆ ਪਾਰਲੀਮੈਂਟ ਔਰ ਲੋਕ ਸਭਾ, ਜੋ ਆਪ ਹੀ ਸ਼ੌਕਡ ਸੀ, ਉਹਨੇ ਕਿਹਾ ਜੀ ਕਿ ਉਹਨੂੰ ਪੁੱਛਿਆ ਗਿਆ ਕਿ ਕਿੱਧਰ ਨੂੰ ਜਾਏਗੀ ਸ਼ੇਖ ਹਸੀਨਾ, ਉਹਨੇ ਕਿਹਾ ਜੀ ਸ਼ੀ ਇਜ਼ ਇਨ ਸ਼ੌਕ, ਔਰ ਅਜੇ ਉਹਨੂੰ ਅਸੀਂ ਵਕਤ ਦੇ ਰਹੇ ਹਾਂ ਵੀ ਉਹਨੇ ਕੀ ਡਿਸਾਈਡ ਕਰਨਾ ਹੈ। ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਉਹਨੂੰ ਇੰਡੀਆ 'ਚ ਵੈਲਕਮ ਕਰਦੇ ਹਾਂ। ਔਰ ਇਹ ਸਾਰੇ ਦੇ ਨਾਲ ਜਿਹੜਾ ਨੋਬਲ ਵਿਨਰ ਮੁਹੰਮਦ ਯੂਨਸ, ਉਹਨਾਂ ਨੇ ਕਿਹਾ ਜੀ ਮੈਂ ਆਈ ਐਮ ਰੈਡੀ ਟੂ ਲੀਡ। ਔਰ ਇਹ ਸਾਰੇ ਦੇ ਵਿੱਚ ਜੈ ਸ਼ੰਕਰ ਨੇ ਕਿਹਾ ਜੀ ਅਜੇ ਇਵੋਲਵ ਹੋ ਰਹੀ ਹੈ ਬੰਗਲਾਦੇਸ਼ ਦੀ ਸਿਚੁਏਸ਼ਨ, ਔਰ ਅਸੀਂ ਜਿਹੜੇ ਹੈ ਸਿਚੁਏਸ਼ਨ ਬੰਗਲਾਦੇਸ਼ ਸਟਿਲ ਇਵੋਲਵਿੰਗ, ਇੰਡੀਆ ਇਨ ਟੱਚ ਵਿਦ ਦਾ ਅਥਾਰਟੀਜ਼। ਔਰ ਹੁਣ ਨਾਲ ਦੀ ਨਾਲ ਹੀ ਜਿਹੜੀ ਉਹਨਾਂ ਦੀ ਖਾਲਿਦਾ ਜ਼ਿਆ ਦੀ ਪਾਰਟੀ ਹੈ BNP, ਉਹਨਾਂ ਨੇ ਐਸ ਜੈ ਸ਼ੰਕਰ ਨੇ ਜਿਹੜੀ ਸਟੇਟਮੈਂਟ ਪਾਰਲੀਮੈਂਟ 'ਚ ਦਿੱਤੀ, ਜਿਹਦੇ 'ਚ ਉਹਨੇ ਲੰਬਾ ਚੌੜਾ ਇਹ ਕੇਸ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਉੱਥੇ ਵਾਇਲੈਂਸ ਹੋਈ, ਔਰ ਉਹਨੇ ਕਿਹਾ ਜੀ ਇਹ ਉਹਦੇ ਜੀਵਨ ਜਿਹੜੀਆਂ ਗੋਲੀਆਂ ਨਾਲ ਫੌਜ ਨੇ ਪੁਲਿਸ ਨੇ ਮਾਰੇ ਉਹਦਾ ਜ਼ਿਕਰ ਤੱਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਸੋਭਦਾ ਨਹੀਂ ਹੈ ਕਿ ਵੀ ਇਹ ਜਿਹੜੀ ਐਸ ਜੈ ਸ਼ੰਕਰ ਨੇ ਪਾਰਲੀਮੈਂਟ ਸਪੀਚ ਦਿੱਤੀ ਹੈ ਇਹ ਬੜੀ ਬਾਇਸਡ ਸਪੀਚ ਸੀ। ਔਰ ਇਹ ਜਿਹੜਾ ਚਾਹੀਦਾ ਤਾਂ ਇਹ ਸੀ ਕਿ ਵੀ ਇੰਡੀਆ ਸਿੰਪੈਥਾਈਜ਼ ਕਰਦਾ ਪ੍ਰੋਟੈਸਟਰਸ ਨਾਲ, ਪਰ ਮਿਸਟਰ ਜੈ ਸ਼ੰਕਰ ਨੇ ਆਪਣੀ ਸਪੀਚ ਦੇ ਕਿਹਾ ਕਿ ਜੀ ਬੰਗਲਾਦੇਸ਼ ਦੇ ਵਿੱਚ ਜਨਵਰੀ ਦੀਆਂ ਚੋਣਾਂ ਤੋਂ ਬਾਅਦ ਟੈਨਸ਼ਨ ਸੀ, ਪਰ ਇਹ ਉਹਨੇ ਮੈਂਸ਼ਨ ਨਹੀਂ ਕੀਤਾ ਕਿ ਇਸ ਟੈਨਸ਼ਨ ਦੇ ਪਿੱਛੇ ਕੀ ਰੀਜ਼ਨ ਸੀ, ਕਿ ਬਈ ਤੁਸੀਂ ਰਿਗ ਕਰਾਈਆਂ ਨੇ ਚੋਣਾਂ, ਤੁਹਾਡੇ ਉੱਥੇ ਸੋ ਕਾਲਡ ਆਬਜ਼ਰਵਰ ਬਿਠਾ ਕੇ ਲੋਕਾਂ ਨੂੰ ਜਿਹੜਾ ਉਹ ਵੋਟ ਦੇ ਹੱਕ ਤੋਂ ਵਾਂਝਾ ਕੀਤਾ, ਔਰ 30-35-40% ਵੀ ਵੋਟਾਂ ਨਹੀਂ ਸੀ ਪਈਆਂ। ਉਹਨਾਂ ਨੇ ਕਿਹਾ ਵੀ ਇਸ ਤੋਂ ਇਹ ਲੱਗਦਾ ਵੀ ਜਿਹੜੇ ਭਾਰਤ ਦੇ ਨੀਤੀ ਘਾੜੇ ਨੇ ਅਜੇ ਤੱਕ ਵੀ ਉਹਨਾਂ ਨੂੰ ਬੰਗਲਾਦੇਸ਼ ਦੇ ਬਾਰੇ ਸੱਚ ਕਹਿਣ ਦੀ ਉਹਨਾਂ 'ਚ ਹਿੰਮਤ ਨਹੀਂ ਹੈ। ਔਰ ਕਿ ਸੱਚ ਇਹ ਹੈ ਕਿ ਜਿਹੜੀਆਂ ਜਨਵਰੀ ਦੀਆਂ ਇਲੈਕਸ਼ਨ ਸੀ ਦੇ ਵਰ ਅ ਫ੍ਰੈਡੂਲੈਂਟ ਐਕਸਰਸਾਈਜ਼ ਦੈਟ ਐਕਸਕਲੂਡਡ ਦਾ ਆਪੋਜੀਸ਼ਨ। ਇਹ BNP ਦੇ ਲੀਡਰ ਨੇ ਗੱਲ ਕੀਤੀ ਹੈ ਫੋਨ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਮੁਲਕ ਹੈ ਭਾਰਤ, ਔਰ ਉਹਦੇ ਫੋਰਨ ਮਿਨਿਸਟਰ ਹੋਣ ਦੇ ਨਾਤੇ ਐਸ ਜੈ ਸ਼ੰਕਰ ਨੂੰ ਬਾਇਸਡ ਵਰਜ਼ਨ ਨਹੀਂ ਸੀ ਦੇਣੀ ਚਾਹੀਦੀ। ਔਰ ਉਹਦੇ 'ਚ ਉਹਨਾਂ ਨੇ, ਕਿਉਂਕਿ ਐਸ ਜੈ ਸ਼ੰਕਰ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਜੀ ਇਹ ਜਿਹੜੇ ਸਟੂਡੈਂਟ ਪ੍ਰੋਟੈਸਟ ਸੀ ਉਹ ਹੀ ਇੱਕਦਮ ਉਹਦੇ ਰੈਜ਼ਿਗਨੇਸ਼ਨ ਮੰਗਣ ਲੱਗ ਗਏ। ਔਰ ਉਹਦੇ 'ਚ ਉਹਨੇ BNP ਦੇ ਲੀਡਰ ਨੇ ਕਿਹਾ ਵੀ ਇਹ ਬਿਲਕੁਲ ਗਲਤ ਕਹਿ ਰਿਹਾ ਐਕਸਟਰਨਲ ਅਫੇਅਰਸ ਮਿਨਿਸਟਰ, ਉਹ ਸਟੂਡੈਂਟਸ ਨੂੰ ਬਲੇਮ ਕਰ ਰਿਹਾ ਪ੍ਰੋਟੈਸਟਿੰਗ ਦੇ ਲਈ, ਔਰ ਅਸਲੀ ਇਸ਼ੂ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਹੈ ਕੀ ਨੇ, ਔਰ ਉਸ ਦੇ ਉੱਤੇ ਉਹ ਗੱਲ ਕਰਨ ਦੀ ਹਿੰਮਤ ਨਹੀਂ ਕਰਦਾ। ਉਹਨੇ ਕਿਹਾ ਵੀ ਅਸੀਂ ਪ੍ਰੋਟੈਕਟ ਕਰਨ ਲਈ ਹਿੰਦੂਆਂ ਉਹਨਾਂ ਦੀ ਪ੍ਰਾਪਰਟੀ ਮੰਦਰਾਂ ਨੂੰ ਬੈਸਟ ਐਫਰਟ ਕਰ ਰਹੇ ਹਾਂ, ਵਲੰਟੀਅਰ ਸਾਡੇ ਡੇ ਐਂਡ ਨਾਈਟ ਜਿਹੜੇ ਨੇ ਉਹ ਪਹਿਰੇ ਤੇ ਨੇ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਸ਼ੇਖ ਹਸੀਨਾ ਲੁਕਸ ਐਟ UAE ਸਾਊਦੀ ਫਾਰ ਅਸਾਈਲਮ, ਹੁਣ ਲੱਭ ਰਹੀ ਹੈ ਵੀ ਸਾਊਦੀ ਅਰੇਬੀਆ ਅਸਾਈਲਮ ਦੇ ਕਿ UAE ਦੇ, ਲੇਕਿਨ ਨਾਲ ਦੀ ਨਾਲ ਜਿੱਥੇ UK 'ਚ ਜਾਣਾ ਚਾਹੁੰਦੀ ਸੀ ਬ੍ਰਿਟਨ 'ਚ, ਉਹਨਾਂ ਨੇ ਤਾਂ ਕਿਹਾ UK ਕਾਲਸ ਫਾਰ UN ਲੈਡ ਪ੍ਰੋਬ into Bangladesh crisis, no mention of asylum to Sheikh Hasina। ਉਹਨੇ ਕਿਹਾ ਕਿ ਜੀ ਯੂਨਾਈਟਿਡ ਨੇਸ਼ਨਸ ਜਿਹੜੀ ਹੈ ਉਹ ਪ੍ਰੋਬ ਕਰੇ ਕਿ ਬੰਗਲਾਦੇਸ਼ ਤੇ ਵੀ ਜਿਹੜਾ ਕ੍ਰਾਈਸਿਸ ਹੈ ਇਸ ਦੇ ਬਿਹਾਈਂਡ ਕੀ ਹੈ। ਸੋ ਮਤਲਬ ਇਹ ਹੈ ਵੀ UK ਉਹੀ ਲਾਈਨ ਲੈਂਦਾ ਜੋ ਅਮਰੀਕਾ ਲੈਂਦਾ, ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀਆਂ ਇਹ ਡਿਵੈਲਪਮੈਂਟਸ ਨੇ ਇਹਨਾਂ ਸਾਰਿਆਂ ਤੋਂ ਮੋਦੀ ਨੂੰ ਆਪਣਾ ਆਪਾ, ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਕਹਿੰਦਾ ਨਾ ਜੀ ਕੋਈ ਕਿਸੇ ਦੇ ਜਾ ਕੇ ਕੋਈ ਬੜਾ ਦੁੱਖ ਪ੍ਰਗਟ ਕਰ ਰਿਹਾ ਜਾਂ ਅਫਸੋਸ ਪ੍ਰਗਟ ਕਰ ਰਿਹਾ, ਉਹ ਕਹਿੰਦਾ ਵੀ ਨਹੀਂ, ਉਹ ਆਪਣਾ ਉਹਨੂੰ ਦੁੱਖ ਯਾਦ ਆ ਰਿਹਾ ਹੁੰਦਾ, ਹਰ ਇੱਕ ਦਾ ਕੋਈ ਨਾ ਕੋਈ ਵਿਛੜਿਆ ਹੁੰਦਾ, ਉਹਦਾ ਚਿਹਰਾ ਉਹਨੂੰ ਯਾਦ ਕਰਕੇ ਤੇ ਉਹ ਰੋ ਰਿਹਾ ਹੁੰਦਾ। ਸੋ ਗੱਲ ਇਹ ਹੈ ਕਿ ਵੀ ਇਹ ਮੋਦੀ ਹੋਏ, ਐਸ ਜੈ ਸ਼ੰਕਰ ਹੋਏ ਜਾਂ ਅਜੀਤ ਡੋਵਲ ਹੋਏ, ਤੇ ਇਹ ਜਿਹੜੀ ਤਿਕੜੀ ਹੈ ਅੱਜ ਅਸੀਂ ਅਮਿਤ ਸ਼ਾਹ ਨੂੰ ਮਾਫ ਕਰ ਦਿੰਦੇ ਇਸ ਮਾਮਲੇ 'ਚ, ਕਿਉਂਕਿ ਅਜੀਤ ਡੋਵਲ ਔਰ ਐਸ ਜੈ ਸ਼ੰਕਰ, ਹੁਣ ਤੁਸੀਂ ਐਸ ਜੈ ਸ਼ੰਕਰ ਦਾ ਕੋਈ ਦਮਗਜ਼ਾ ਤੁਹਾਨੂੰ ਨਜ਼ਰ ਨਹੀਂ ਆਉਂਦਾ, ਮੋਦੀ ਬਿਲਕੁਲ ਬਰਫ਼ 'ਚ ਲੱਗਾ ਹੋਇਆ ਹੈ। ਔਰ ਇਹ ਬੰਗਲਾਦੇਸ਼ ਔਰ ਦੂਸਰੇ ਅੱਜ ਹੀ ਈਵਨ ਇਹਨਾਂ ਦੀ ਜਿਹੜੀ ਹੈ ਮੇਨ ਸੁਹਾਸਨੀ ਹੈਦਰ ਦਾ ਹਿੰਦੂ ਦੀ ਫੋਰਨ ਪਾਲਿਸੀ ਦੇ ਉੱਤੇ ਕਮੈਂਟ ਕਰਨ ਵਾਲੀ ਬੀਬੀ ਜਿਹੜੀ ਸੁਬਰਾਮਨਿਅਮ ਸਵਾਮੀ ਦੀ ਡਾਟਰ ਹੈ,
ਉਹ ਵੀ ਕਹਿ ਰਹੇ ਸੀ ਵੀ ਇੰਡੀਆ ਤਾਂ ਬਹੁਤ ਬੁਰੀ ਹਾਲਤ 'ਚ ਫਸ ਗਿਆ ਹੈ, ਕਿਉਂਕਿ ਮਿਆਂਮਾਰ ਔਰ ਮਾਲਦੀਵਸ ਔਰ ਭੂਟਾਨ ਇਹ ਪਹਿਲਾਂ ਹੀ ਨਿਕਲ ਗਏ ਸੀ, ਪਾਕਿਸਤਾਨ ਨਾਲ ਵੈਸੀ ਹੌਸਟਿਲਿਟੀ ਹੈ, ਸ੍ਰੀਲੰਕਾ ਵੀ ਹੱਥੋਂ ਲੈ ਦੇ ਕੇ, ਇੱਕ ਬੰਗਲਾਦੇਸ਼ ਵੀ, ਸਾਊਥ ਏਸ਼ੀਆ ਦੇ ਵਿੱਚ ਵੀ ਇਹ ਕਲਮ ਕੱਲਾ ਰਹਿ ਗਿਆ। ਸੋ ਇਵੇਂ ਹੀ ਹੁੰਦਾ ਹੈ ਜਦੋਂ ਤੁਸੀਂ ਇਹ ਜਿਹੜੀ ਤਾਨਾਸ਼ਾਹੀ ਰੁਚੀਆਂ ਹੁੰਦੀਆਂ ਨੇ, ਇਨ ਦਾ ਐਂਡ ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਔਰ ਇੱਕ ਪਾਕਿਸਤਾਨ ਦੀ ਬੜੀ ਬਜ਼ੁਰਗ ਇੰਟੈਲੈਕਚੁਅਲ ਹੈ, ਉਹਨੂੰ ਮੈਂ ਆਰਿਫਾ ਸ਼ਾਇਦ ਉਹਦਾ ਨਾਂ ਹੈ, ਉਹਨੇ ਇੱਕ ਦਿਨ ਉਹ ਕਹਿ ਰਹੇ ਸੀ, ਉਹਨੇ ਕਿਹਾ ਵੀ ਇਹ ਜਿਹੜੇ ਤਕੱਬੁਰ ਔਰ ਅਨਾ, ਇਹ ਦੋ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ। ਇਹ ਅਨਾ ਔਰ ਤਕੱਬਰ ਇਹ ਅੱਲਾਹ ਤਾਲਾ ਖੁਦਾ ਨੇ ਆਪਣੇ ਲਈ ਰੱਖੇ ਹੋਏ ਨੇ। ਜਦੋਂ ਅਨਾ ਅਸੀਂ ਹਉਮੈ ਨੂੰ ਕਹਿੰਦੇ ਹਾਂ, ਈਗੋ ਨੂੰ, ਤਕੱਬਰ ਵੀ ਉਹੀ ਹੰਕਾਰ ਔਰ ਉਹੀ ਕਿ ਵੀ ਇਹ ਸਿਰਫ ਤੇ ਸਿਰਫ ਅੱਲਾਹ ਦੀ ਜ਼ਾਤ ਕੋਲ ਨੇ, ਉਹ ਬਣਾਉਣ ਵਾਲਾ ਸਭ ਨੂੰ। ਜਿੱਦਨ ਇਨਸਾਨ ਤਕੱਬਰ ਔਰ ਅਨਾ ਦੇ ਵਿੱਚ ਆਉਂਦਾ ਹੈ, ਉਸ ਦਾ ਅੰਤ ਹੁੰਦਾ ਹੈ, ਉਸ ਦਾ ਉਹਨੇ ਡਿੱਗਣਾ ਹੀ ਹੁੰਦਾ। ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ, ਮੈਂ ਇੱਕਦਮ ਜਦੋਂ ਆਰਿਫਾ ਦਾ ਇਹ ਸੁਣਿਆ ਤੇ ਮੈਂ ਕਿਹਾ ਵੀ ਇਹੀ ਹੈ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਕਿਉਂਕਿ ਹਰ ਜੀਓ ਹੰਕਾਰ ਨਾ ਭਾਵੇ। ਬੜੀ ਐਕਸਪਲਿਸਿਟ ਸਟੇਟਮੈਂਟ ਹੈ ਗੁਰਬਾਣੀ ਦੀ ਕਿ ਰੱਬ ਨੂੰ ਹੋਰ ਤੁਹਾਡੇ ਸਾਰੇ ਗੁਨਾਹ ਮਾਫ ਕਰ ਸਕਦਾ, ਪਰ ਜਦੋਂ ਤੁਸੀਂ ਹੰਕਾਰ ਔਰ ਤਕੱਬਰ ਚਾਹੁੰਦੇ ਹੋ, ਹਰ ਜੀਓ ਹੰਕਾਰ ਨਾ ਭਾਵੇ। ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ, ਔਰ ਇਸ ਨੂੰ ਹੀ ਅੰਗਰੇਜ਼ੀ ਵਾਲਿਆਂ ਨੇ ਫਿਰ ਬਣਾਇਆ ਕਿ ਪ੍ਰਾਈਡ ਹੈਥ ਏ ਫਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਵਿੱਚ ਆਈ ਤਬਦੀਲੀ ਸਾਊਥ ਏਸ਼ੀਆ ਅਤੇ ਭਾਰਤ ਨਾਲ ਸੰਬੰਧਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਔਰ ਜੀਓਪੋਲਿਟਿਕਸ ਅਤੇ ਚੀਨ ਨਾਲ ਸੰਬੰਧਿਤ ਜਿਹੜੀ ਨੀਤੀ ਹੈ ਉਹ ਕਿਵੇਂ ਪ੍ਰਭਾਵਿਤ ਹੋਏਗੀ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਸਾਊਥ ਏਸ਼ੀਆ ਵਿੱਚ ਬਿਲਕੁਲ ਕੱਲਮ ਕੱਲਾ ਰਹਿ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਸੁਬਰਾਮਨੀਅਮ ਸਵਾਮੀ ਨੇ ਜੋ ਕੁਝ ਬੰਗਲਾਦੇਸ਼ ਵਾਪਰਿਆ ਉਹਦੇ ਬਾਰੇ ਕਿਹਾ ਕਿ ਵੀ ਮੋਦੀ ਬਿਲਕੁਲ ਬਰਫ਼ 'ਚ ਲੱਗ ਗਿਆ, ਫਰੀਜ਼ ਹੋ ਗਿਆ। ਉਵੇਂ ਹੀ ਜਿਵੇਂ ਕਿ ਚਾਈਨਾ ਨੇ ਜਦੋਂ ਗਲਵਾਨ ਵੈਲੀ ਔਰ ਬਾਅਦ ਦੇ ਵਿੱਚ ਪੈਂਗੋਂਗ ਸੋ, ਡੈਪਸੋਂਗ 4000 ਕਿਲੋਮੀਟਰ ਏਰੀਆ ਇੰਡੀਆ ਦਾ ਦੱਬਿਆ ਔਰ ਇਹ ਬਿਲਕੁਲ ਮੂੰਹ ਆਵਾਜ਼ ਕੱਢਣ ਨੂੰ ਤਿਆਰ ਨਹੀਂ ਸੀ। ਰਾਦਰੇ ਕਿ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਗੁੱਸਾ, ਨਾ ਕੁਛ ਲਿਆ, ਨਾ ਕੁਛ ਦਿਆ, ਜਿਹੜੇ ਮੋਦੀ ਦੀ ਪਾਰਲੀਮੈਂਟ 'ਚ ਲਾਈਨ ਹੈ। ਪਰ ਬੰਗਲਾਦੇਸ਼ ਦੀ ਸਿਚੁਏਸ਼ਨ 'ਚ ਔਰ ਉਸ ਮਾਮਲੇ 'ਚ ਚੀਨ ਦੇ ਮਾਮਲੇ 'ਚ ਤਾਂ ਇਹਨਾਂ ਨੇ ਐਡਮਿਟ ਵੀ ਨਹੀਂ ਕੀਤਾ ਔਰ ਕਦੇ ਵੀ ਆਪੋਜੀਸ਼ਨ ਨੂੰ ਭਰੋਸੇ 'ਚ ਨਹੀਂ ਲਿਆ। ਪਰ ਬੰਗਲਾਦੇਸ਼ ਦੀ ਸਿਚੁਏਸ਼ਨ ਨੇ ਇਹਨਾਂ ਨੂੰ ਕਿਵੇਂ ਪੈਰਾਂ 'ਚੋਂ ਕੱਢਿਆ ਕਿ ਪਾਰਲੀਮੈਂਟ 'ਚ ਹਾਲਾਂ ਮੋਦੀ ਇਸ 'ਤੇ ਕੁਛ ਨਹੀਂ ਬੋਲਿਆ। ਐਸ ਜੈ ਸ਼ੰਕਰ ਨੇ ਬਿਆਨ ਦੇਣ ਤੋਂ ਪਹਿਲਾਂ ਜਿਹੜਾ ਪੂਰੀ ਆਪੋਜੀਸ਼ਨ ਦੇ ਨਾਲ ਜਿਹੜਾ ਉਹ ਇੱਕ ਹਕੂਮਤੀ ਅਦਾਰਿਆਂ ਦੀ ਪੂਰੀ ਮੁਲਾਕਾਤ ਹੁੰਦੀ ਹੈ ਲੰਮਾ ਚੌੜਾ ਔਰ ਉਹਨਾਂ ਦੀ ਪੂਰੀ ਹਮਾਇਤ। ਉਹਨਾਂ ਨੂੰ ਕਿਹਾ ਹੋਣਾ ਕਿ ਵੀ ਇਹ ਤਾਂ ਜਾ ਰਿਹਾ ਭਾਰਤ ਹੱਥੋਂ, ਸਭ ਕੁਝ ਹੀ ਨਹੀਂ, ਬੰਗਲਾਦੇਸ਼ ਦਾ ਜਾਣਾ ਹੱਥੋਂ ਔਰ ਹੌਸਟਾਈਲ ਉੱਥੇ ਰਜੀਮ ਉੱਥੇ ਤਾਂ ਉਹਨਾਂ ਨੇ ਦੱਬਿਆ ਹੋਇਆ ਸੀ 15 ਸਾਲ ਤੋਂ। ਹੁਣ ਸੀ ਸ਼ੇਖ ਹਸੀਨਾ, ਉਸ ਤੋਂ ਪਹਿਲਾਂ ਵੀ ਇੱਕ ਵਾਰੀ 5 ਸਾਲ ਰਹੀ 2002 ਦੇ ਨੇੜੇ ਤੇੜੇ। ਪਰ ਹੁਣ ਤਾਂ ਪੂਰਾ ਇਨਫਰਾਸਟ੍ਰਕਚਰ ਹੀ ਬੰਗਲਾਦੇਸ਼ 'ਚ ਇੰਡੀਅਨ ਰਾ ਨੇ ਉਹ ਨੇਵਲ ਵੀ, 에ਅਰ ਫੋਰਸ ਵਾਲਾ ਵੀ, ਦੂਜਾ ਵੀ ਬਣਾਇਆ ਹੋਇਆ ਸੀ। ਹਾਲਾਂ ਥੋੜੀ ਬਹੁਤ ਚਲਾਕੀ ਨਾਲ ਚੀਨ ਤੋਂ ਵੀ $3-4 ਬਿਲੀਅਨ ਲਿਆ ਹੋਇਆ ਸੀ ਜਿਹੜਾ ਕਰਜ਼ਾ ਅਜੇ ਮੋੜਿਆ ਨਹੀਂ ਸੀ ਜਾ ਰਿਹਾ। ਹੁਣ ਇਹ ਘਬਰਾਹਟ ਕਿਸ ਹੱਦ ਤੱਕ ਹੈ? ਹਾਲਾਂ ਆਪੋਜੀਸ਼ਨ ਵੀ ਬਿਲਕੁਲ ਘਬਰਾਈ ਹੋਈ ਹੈ ਕਿਉਂਕਿ ਲੈ ਦੇ ਕੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ ਸਾਡੀ ਭਾਰਤ ਮਾਤਾ ਦੇ ਆਲੇ ਦੁਆਲਿਓਂ ਪੈਰਾਂ 'ਚੋਂ ਜੁੱਤੀ ਵੀ ਖਿੱਚ ਲਈ, ਉਹ ਸਿਰ ਦੇ ਵਾਲ ਵੀ ਪੁੱਟ ਲਏ। ਔਰ ਇਹ ਭਾਵਨਾ ਮਨੀਸ਼ ਤਿਵਾੜੀ ਜਿਹੜਾ ਕਾਂਗਰਸ ਦਾ MP ਬਣਿਆ ਚੰਡੀਗੜ੍ਹ ਤੋਂ, ਵਿਸ਼ਵਨਾਥ ਤਿਵਾੜੀ ਦਾ ਮੁੰਡਾ, ਉਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਹੈ ਕਿ ਵੀ ਔਰ ਮੀਡੀਆ ਨੇ ਹੈਡਲਾਈਨ ਹੀ ਇਹ ਦਿੱਤੀ ਹੈ, ਵਾਟ ਹੈਜ਼ ਸੈਂਟਰ ਡਨ ਫॉर ਸਟੇਬਿਲਿਟੀ ਇਨ ਸਾਊਥ ਏਸ਼ੀਆ, ਮਨੀਸ਼ ਤਿਵਾੜੀ। ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਹ ਬੰਗਲਾਦੇਸ਼ ਦਾ ਜਾਣਾ ਤਾਂ ਸਾਰਾ ਸਾਊਥ ਏਸ਼ੀਆ 'ਚ ਭਾਰਤ ਬਿਲਕੁਲ ਕਲਮ ਕੱਲਾ ਹੋ ਗਿਆ। ਔਰ ਇਹ 0 ਆਵਰ ਦੇ ਵਿੱਚ ਉਹਨੇ ਇਸ ਸਵਾਲ ਨੂੰ ਚੁੱਕਦਿਆਂ ਕਿਹਾ ਕਿ ਇਹ ਬੜੀਆਂ ਖਤਰਨਾਕ ਡਿਵੈਲਪਮੈਂਟਸ ਹੋਈਆਂ ਨੇ। ਬੰਗਲਾਦੇਸ਼ ਦਾ ਤਾਂ ਅਸੀਂ ਹੀ ਇਹਨੂੰ ਸਪੈਸ਼ਲ ਰਿਲੇਸ਼ਨਸ਼ਿਪ ਵੀ ਸੀ 1971 'ਚ ਇਹਨੂੰ ਭਾਰਤ ਨੇ ਜਿਹੜਾ ਸਾਊਥ ਏਸ਼ੀਆ ਦੇ ਮੈਪ ਤੇ ਕ੍ਰੀਏਟ ਕੀਤਾ ਐਜ਼ ਏ ਸੈਪਰੇਟ ਨੇਸ਼ਨ। ਔਰ ਇਹ ਜਿਹੜੀ ਹੈ ਬੜੀ ਕੰਸਰਨਿੰਗ ਹੈ ਸਿਚੁਏਸ਼ਨ ਕਿ ਵੀ 2024 ਦੇ ਵਿੱਚ ਤਾਂ ਅਜੇ ਤਾਂ ਜਨਵਰੀ ਮਹੀਨੇ 'ਚ ਹਕੂਮਤ ਬਣਾਈ ਸੀ ਸ਼ੇਖ ਹਸੀਨਾ ਨੇ ਤੇ ਇਹ ਕੀ ਹੋ ਗਿਆ। ਔਰ ਇਹ ਉਹਨੇ ਕਿਹਾ ਨਾਲ ਦੀ ਨਾਲ ਕਿ ਵੀ ਇਹ ਸਿਰਫ ਇਹ ਨਹੀਂ ਹੈ ਕਿ ਵੀ ਮੈਂ ਇਹ ਕਹਿ ਰਿਹਾ ਕਿ ਬੰਗਲਾਦੇਸ਼ ਪਿਛਲੇ 24 ਘੰਟਿਆਂ ਦੇ ਵਿੱਚ ਕੀ ਹੋਇਆ, ਪਰ ਬਾਕੀ ਜਿਹੜੇ ਮੁਲਕ ਨੇ ਸਾਡੇ ਗੁਆਂਢ ਦੇ ਵਿੱਚ ਜਿਹੜੇ ਪੋਲੀਟੀਕਲ ਇਨਸਟੇਬਿਲਿਟੀ ਦੇ ਨਾਲ ਹਿੱਲੇ, ਮਤਲਬ ਇਹ ਆ ਵੀ ਭਾਰਤ ਉਹਦੇ ਚੋਂ ਬਾਹਰ ਹੋਇਆ, ਉਹਨਾਂ 'ਚ ਮਿਆਂਮਾਰ, ਸ੍ਰੀਲੰਕਾ ਤੇ ਮਾਲਦੀਵਸ, ਇਹ ਸਾਰੇ ਦੇ ਚੱਲਦਿਆਂ ਉਹਨੇ ਕਿਹਾ ਕਿ ਵੀ ਇਹ ਭਾਰਤ ਸਾਊਥ ਏਸ਼ੀਆ 'ਚ ਕਲਮ ਕੱਲਾ ਹੋ ਰਿਹਾ। ਇਨਸਟੇਬਿਲਿਟੀ ਸਾਊਥ ਏਸ਼ੀਆ ਦੇ ਵਿੱਚ ਭਾਰਤ ਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਔਰ ਮੈਂ ਜਾਣਨਾ ਚਾਹੁੰਦਾ ਵੀ ਇਹ ਭਾਰਤ ਸਰਕਾਰ ਕੀ ਸਟੈਪ ਲੈ ਰਹੀ ਹੈ ਤਾਂ ਕਿ ਆਪਣੇ ਆਪ ਨੂੰ ਸਾਊਥ ਏਸ਼ੀਆ ਦੇ ਵਿੱਚ ਸਟੇਬਲ ਕਰ ਸਕੇ। ਸਟੈਪ ਕੀ ਲੈਣੇ ਨੇ? ਉਹ ਤਾਂ ਫਰੀਜ਼ ਹੋਏ ਨੇ। ਐਸ ਜੈ ਸ਼ੰਕਰ ਦੀ ਸ਼ਕਲ ਦੇਖ ਲਓ, ਮੋਦੀ ਦੀ ਦੇਖ ਲਓ, ਅਜੀਤ ਡੋਵਲ ਦੀ ਦੇਖ ਲਓ। ਔਰ ਓਵਰਆਲ ਇਸ ਸਾਰੀ ਸਿਚੁਏਸ਼ਨ ਦੇ ਕੀ ਪ੍ਰਭਾਵ ਪੈਣਗੇ, ਸਟ੍ਰੈਟੇਜਿਕ ਇੰਪਲੀਕੇਸ਼ਨਸ ਕੀ ਹੋਣਗੀਆਂ, ਇਕਨੋਮਿਕ ਇੰਪਲੀਕੇਸ਼ਨਸ ਕੀ ਹੋਣਗੀਆਂ, ਜੀਓਪੋਲਿਟੀਕਲ ਇੰਪਲੀਕੇਸ਼ਨਸ ਕੀ ਨੇ ਔਰ US ਪਾਲਿਸੀ ਤੇ ਕੀ ਨੇ,
ਸਾਡੇ ਇੱਕ ਨੌਜਵਾਨ ਥਿੰਕਰ ਸ਼ਹਿਬਾਜ਼ ਸਿੰਘ ਉਹਨਾਂ ਨੇ ਸਾਨੂੰ ਆਪਣੀ ਲਿਖਤ ਭੇਜੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਟਸ ਕ੍ਰੂਸ਼ੀਅਲ ਟੂ ਕੰਸੀਡਰ the broader strategic, economic and geopolitical consequences, particularly in the context of the sensitive Chicken Neck corridor and India's extensive border with China. ਹੁਣ ਉਹ Chicken Neck ਹੈ ਜਿੱਥੋਂ ਨਾਰਥ ਜੇ ਉਹਨੂੰ ਚੀਨ ਕੱਟ ਆਫ ਕਰ ਦੇ ਤੇ 7 ਦੀਆਂ 7 ਸਟੇਟਾਂ ਜਿਹੜੀਆਂ ਨਾਰਥ ਈਸਟ ਦੀਆਂ ਨੇ 7 ਸਿਸਟਰਸ ਉਹਨਾਂ ਦਾ ਭਾਰਤ ਨਾਲੋਂ ਕਨੈਕਸ਼ਨ ਘਟ ਜਾਂਦਾ ਹੈ ਔਰ ਇਹ ਬੰਗਲਾਦੇਸ਼ ਬਾਰਡਰ ਦੇ ਨਾਲ ਲੱਗਦੀਆਂ ਹੀ ਇਹ ਚਿਕਨ ਨੈਕ ਜੇ ਹੁਣ ਬੰਗਲਾਦੇਸ਼ ਇੰਡੀਅਨ ਫੌਜ ਔਰ ਉਸ ਪ੍ਰਭਾਵ ਚੋਂ ਨਿਕਲਿਆ ਔਰ ਉਸ ਦਾ ਮਤਲਬ ਇਹ ਹੈ ਵੀ ਕਿਸੇ ਵੇਲੇ ਵੀ ਜੇ ਚਾਈਨਾ ਨੇ ਚਾਹਿਆ ਔਰ ਇਹ ਚਾਈਨਾ ਨੇ ਜਦੋਂ ਕਰਨਾ ਇਹਨਾਂ ਨੂੰ ਸੁੱਤੇ ਪਏ ਜੋ ਜਿਵੇਂ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਬੰਗਲਾਦੇਸ਼ ਕੀ ਹੋਇਆ ਇਵੇਂ ਹੀ ਹੋਣਾ ਕਿ ਵੀ ਨਾਰਥ ਈਸਟ ਵਾਲੇ ਜਿਹੜੇ ਨੇ ਉਹ ਚੀਨ ਦਾ ਝੰਡਾ ਲਹਿਰਾ ਰਹੇ ਹੋਣਗੇ ਔਰ ਮੈਂ ਕਿਉਂਕਿ ਸ਼ਹਿਬਾਜ਼ ਸਿੰਘ ਔਰ ਇਹਨਾਂ ਨੇ ਕਾਫੀ ਰਿਸਰਚ ਕੀਤੀ ਹੈ ਇਹਦੇ ਤੇ ਕਿ ਵੀ ਇਹ ਕੀ ਹੈ ਤੇ ਮੈਂ ਐਸ ਸੱਚ ਸ਼ੇਅਰ ਵੀ ਕਰਨਾ ਚਾਹੁੰਦਾ ਜੀ ਕਿ ਸਟ੍ਰੈਟੇਜਿਕ ਇੰਪਲੀਕੇਸ਼ਨਸ ਜਿਹਨੂੰ ਅਸੀਂ ਵਿਉਂਤਬੰਧਕ ਕਹਿੰਦੇ ਕੀ ਹੈ ਕਿ ਵੀ ਸ਼ਿਫਟ ਇਨ ਰੀਜਨਲ ਪਾਵਰ ਡਾਇਨਾਮਿਕਸ ਕੀ ਸ਼ਿਫਟ ਹੈ Bangladesh closer alignment with China could significantly shift the regional power balance. India's influence may be diminished as Bangladesh historically shares cultural and economic ties with India. A China-Bangladesh partnership would serve as a counterweight to India's position in South Asia. Already, क्योंकि शेख हसीना तो बिल्कुल ही प्रोटेजी इन्हां दी सी चिकन नेक कॉरीडोर ये है कि भी मिलिटरीली की लॉस इंडिया हो सकता है The Siliguri corridor, also known as Chicken Neck, is a narrow stretch of land about 20-30 km wide connecting India's northeastern states with the rest of the country. Increased Chinese influence in Bangladesh heightens the strategic vulnerability of the corridor as China could gain a strategic advantage by potentially encircling India from multiple fronts. ਜੇ ਚਾਈਨਾ ਬੰਗਲਾਦੇਸ਼ ਰਿਲੇਸ਼ਨਸ਼ਿਪ ਇਵੇਂ ਹੁੰਦੀ ਹੈ ਜਦੋਂ ਮਰਜ਼ੀ ਇੰਡੀਆ ਨੂੰ ਉੱਥੋਂ ਮਲਟੀਪਲ ਫਰੰਟਸ ਤੋਂ ਘੇਰ ਲੈਣਗੇ this could exacerbate India's security concerns, particularly if Bangladesh allows China increased access or infrastructure development near this sensitive area. ਜੇ ਬੰਗਲਾਦੇਸ਼ ਇਵੇਂ ਕਰਦਾ ਹੈ ਔਰ ਇਹਦੇ ਨਾਲ ਭਾਰਤ ਜਿਹੜਾ ਬਿਲਕੁਲ ਉਹਦਾ ਚਿਕਨ ਨੈਕ ਦਾ ਚਾਈਨਾ ਸਟ੍ਰੈਟੇਜਿਕ ਐਕਸੈਸ ਐਂਡ ਮਿਲਟਰੀ ਪ੍ਰੈਜ਼ੈਂਸ ਕੀ ਹੈ Bangladesh geographic position offers strategic access to the Bay of Bengal, a crucial maritime route. Closer ties with China could facilitate Chinese military and naval presence in the region, potentially leading to military bases or logistical hubs. This would expand China's military footprint in the Indian Ocean, posing a direct challenge to India's maritime security and broader strategic interests of US and its allies. ਕਿ ਵੀ ਬੇ ਆਫ ਬੰਗਾਲ ਤੱਕ ਰੀਚ ਉਹਨਾਂ ਦੇ ਅੱਡੇ ਉਹਨਾਂ ਦੀ ਹੱਬ ਇੰਡੀਆ ਤੋਂ ਚਿਕਨ ਨੈਕ ਜਿਹੜਾ ਹੈ ਉਸ ਰਾਹੀਂ ਇਹ ਕੋਰੀਡੋਰ ਤੇ ਕਬਜ਼ਾ ਇਕਨੋਮਿਕਲ ਇੰਪਲੀਕੇਸ਼ਨਸ ਇਹਦੀਆਂ ਕੀ ਨੇ ਆਰਥਿਕ ਤੌਰ ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਬੰਗਲਾਦੇਸ਼ ਕੁਡ ਬਿਕਮ ਏ ਕੀ ਪਲੇਅਰ ਇਨ ਚਾਈਨਾਜ਼ ਬੈਲਟ ਐਂਡ ਰੋਡ ਇਨੀਸ਼ੀਏਟਿਵ receiving substantial Chinese investments in infrastructure projects such as ports, highways and railways. ਹੁਣ ਤਾਂ ਇਹ ਦੋਨੋਂ ਪਾਸੇ ਪਲੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਚਾਈਨਾ ਨੂੰ ਪਤਾ ਸੀ ਵੀ ਬੰਗਲਾਦੇਸ਼ ਨੂੰ ਤਾਂ ਰਾਹ ਰਨ ਕਰ ਰਹੀ ਹੈ ਇਸ ਲਈ ਚਾਈਨਾ ਨੇ ਲੋਨ ਵਗੈਰਾ ਤਾਂ ਦੇ ਦਿੱਤਾ $2-3 ਬਿਲੀਅਨ ਦਾ ਲੇਕਿਨ ਇਨਫਰਾਸਟ੍ਰਕਚਰ ਜਾਂ ਪੋਰਟਸ ਜਾਂ ਦੂਜੀਆਂ ਡਿਵੈਲਪ ਨਹੀਂ ਕੀਤੀਆਂ ਹੁਣ ਵਿਦ ਦਿਸ ਚੇਂਜ ਵਾਈਲ ਦਿਸ ਕੁਡ ਬੂਸਟ ਬੰਗਲਾਦੇਸ਼ ਇਕਨੋਮਿਕ ਗਰੋਥ it might also increase its economic dependency on China, potentially leading to a debt trap scenarios where Bangladesh has limited leverage over its economic policies and strategic decisions. China ਬਾਰੇ ਕਿਹਾ ਜਾਂਦਾ ਵੀ ਉਹ ਜਦੋਂ ਡਿਵੈਲਪ ਕਰਦਾ ਹੈ ਕਿਸੇ ਨੂੰ ਖੁੱਲਾ ਜਿਹੜਾ ਉਹ ਕਰਜ਼ਾ ਦਿੰਦਾ ਉਹ ਵਾਪਸ ਤਾਂ ਜਲਦੀ ਮੋੜਿਆ ਨਹੀਂ ਜਾਂਦਾ ਹੌਲੀ ਹੌਲੀ ਉਹ ਚੀਨ ਦਾ ਕਰਜ਼ਾਈ ਹੋ ਜਾਂਦਾ ਉਹਨੂੰ ਡੈਟ ਟ੍ਰੈਪ ਕਹਿੰਦੇ ਨੇ ਵੀ ਉਹ ਟ੍ਰੈਪ ਦੇ ਵਿੱਚ ਫਿਰ ਉਹ ਫਸ ਜਾਂਦੇ ਨੇ ਤੇ ਪ੍ਰੋ ਚਾਈਨਾ ਹੋਣਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਸੋ ਉਹਨਾਂ ਨੇ ਕਿਹਾ ਵੀ ਇਹੀ economic leverage and dependency China's economic influence could extend to political leverage potentially shaping Bangladesh's foreign policy decisions in alignment with Chinese interests. This could include voting patterns in international organizations,
military procurement choices or stances on regional disputes including those involving India। कि जे इकोनॉमिकल डिपेंडेंस चाइना ते हुंदी है, पोलिटिकली भी इंटरनेशनल प्लेटफॉर्म ते भी बांग्लादेश इंडिया नालों ज़्यादा चाइना दे पक्ष जाएगा, जिहड़ा अल्टीमेटली ईवन अमरीकन इंटरस्ट नूं भी प्रभावित करेगा। हुण जियोपोलिटिकल इंप्लीकेशनस की ने, इंडिया स्ट्रैटेजिक डिलेमा उसकी दुविधा की है। अच्छा। With an already tense relationship with China along their extensive shared borders, India's strategic position could become more precarious. The chicken neck corridor's vulnerability would be a significant concern, as it is the only land link to India's northeastern states. A fortified Chinese presence in Bangladesh could enable China to exert pressure on India from multiple directions, complicating India's defense and strategic planning। कि भाई ये सारा ही उधर चाइना दे एडवांटेज है स्ट्रैटेजिक पार्ट। रीजनल अलायंसिस एंड यूएस इंटरस्ट, हुण यूएस इंटरस्ट की हो सकता है इहदे च जां किवें प्रभावित होणगे। द पोटेंशियल शिफ्ट इन बांग्लादेश अलाइनमेंट टुवर्ड चाइना कुड कंप्लीकेट यूएस एफर्ट्स टू मेनटेन ए बैलेंस ऑफ पावर इन साउथ एशिया। अमरीका नूं भी प्रभावित करेगा जो चाइना वल झुकदा है। The US has been working to strengthen its partnership in the region, including with India as part of Indo-Pacific strategy. A Bangladesh under strong Chinese influence could undermine these efforts, making it challenging to form a unified regional front to counter China's ambitions। जिवें अमेरिका बिल्ड कर रहा सी उत्थे चाइना नूं घेरन दा, उस नूं ये प्रभावित करेगा। और फाइनली उन्हां दी लिखत है शाहबाज सिंह नौजवान दी कि ये जड़ी यूएस एंगेजमेंट विद बांग्लादेश नूं रीअसैस करना। द यूएस मे नीड टू इंटेंसीफाई इट्स डिप्लोमैटिक, इकोनॉमिक एंड सिक्योरिटी एंगेजमेंट्स विद बांग्लादेश टू काउंटर बैलेंस चाइनाज इन्फ्लुएंस। दिस कुड इन्वॉल्व इंक्रीज डेवलपमेंट एड, मिलिट्री कोऑपरेशन एंड सपोर्ट फॉर डेमोक्रेटिक इंस्टीट्यूशंस एंड गवर्नेंस रिफॉर्म्स। बहुतिਆਂ ਨੂੰ याद होएगा कि 2 महीने पहला शेख हसीना ने ਇਹ ਕਿਹਾ ਸੀ ਕਿ ਅਮਰੀਕਾ ਜਿਹੜਾ ਹੈ ਉਹ ਅੱਡੇ ਮੰਗ ਰਿਹਾ ਹੈ। ਇਸ ਤਾਂ ਉਹਨੇ ਨਾਂ ਨਹੀਂ ਸੀ ਲਿਆ, ਉਹਨੇ ਵੱਡੀ ਪਾਵਰ ਦਾ ਜ਼ਿਕਰ ਕੀਤਾ ਸੀ। ਔਰ ਨਾਲ ਹੀ ਉਹਨੇ ਕਿਹਾ ਸੀ ਕਿ ਈਵਨ ਉਹ ਵੱਡੀ ਪਾਵਰ ਇਸ ਖਿੱਤੇ ਦੇ ਵਿੱਚ ਇੱਕ ਕ੍ਰਿਸਚੀਅਨ ਕੰਟਰੀ ਜਿਹਦੇ 'ਚ ਬੰਗਲਾਦੇਸ਼ ਦਾ ਕੁਛ ਹਿੱਸਾ ਔਰ ਮਿਆਂਮਾਰ ਦਾ ਔਰ ਇੱਕ ਦੇ ਕਿਸੇ ਹੋਰ ਦਾ ਨਾਂ ਉਹਨੇ ਲਿਆ ਸੀ ਕਿ ਹਾਂ ਨਾਗਾਲੈਂਡ ਔਰ ਦੂਸਰੇ ਨੂੰ ਮਿਲਾ ਕੇ ਬਣਾਉਣਾ ਚਾਹੁੰਦਾ। ਹੁਣ ਇਸ ਤੋਂ ਇਹ ਨਜ਼ਰ ਆਉਂਦਾ ਸੀ ਕਿ ਵੀ ਉਹ ਹੌਸਟਾਈਲ ਹੋਈ ਹੈ ਅਮਰੀਕਾ ਵੱਲ ਵੀ, ਔਰ ਇਹ ਬਿਆਨ ਵੀ ਉਹਨੇ ਇੰਡੀਆ ਦੇ ਕਹਿਣ 'ਤੇ ਹੀ ਦਿੱਤਾ ਹੋ ਸਕਦਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਕਿਵੇਂ ਪ੍ਰਭਾਵਿਤ ਕਰੇਗਾ ਇਹ ਸਾਰੇ ਨੂੰ ਕਿ ਇਹ ਅਮਰੀਕਾ ਜੇ ਖੁੱਲ੍ਹ ਕੇ ਡਿਵੈਲਪਮੈਂਟ ਏਡ ਦਿੰਦਾ ਹੈ, ਮਿਲਟਰੀ ਕੋਆਪਰੇਸ਼ਨ ਔਰ ਦੂਸਰਾ ਕਰਦਾ ਹੈ, ਔਰ ਇਸ ਸਾਰੇ 'ਚ US might also strengthen its partnership with other South Asian countries such as Nepal, ਭੂਟਾਨ ਐਂਡ ਮਿਆਂਮਾਰ। ਹੁਣ ਮਿਆਂਮਾਰ ਦੇ ਉੱਤੇ ਤਾਂ ਪਾਬੰਦੀਆਂ ਨੇ। ਅੱਛਾ। ਯੂਨਾਈਟਿਡ ਨੇਸ਼ਨਸ ਨੇ ਵੀ ਜਿਹੜਾ ਰੋਹਿੰਗਿਆ ਜੈਨੋਸਾਈਡ ਹੈ ਉਹਦੇ ਲਈ ਉਹਨੂੰ ਦੋਸ਼ੀ ਠਹਿਰਾਇਆ ਹੋਇਆ ਹੈ। ਭੂਟਾਨ ਉਹਨੂੰ ਵੈਸੇ ਹੀ ਘੇਰਿਆ ਹੋਇਆ ਚਾਰੇ ਪਾਸਿਓਂ, ਕਿਸੇ ਪਾਸਿਓਂ ਉਹਨੂੰ ਨਿਕਲਣ ਨਹੀਂ ਦਿੰਦੇ ਨੇ। ਔਰ ਉਹਦੀ ਭੂਟਾਨ ਦੀ ਫੋਰਨ ਪਾਲਿਸੀ ਇੰਡੀਆ ਡਿਸਾਈਡ ਕਰਦਾ। ਸੋ ਉਹਦੇ 'ਚ ਇਹ ਹੈ ਵੀ US ਦੇ ਲਈ ਜਿਹੜਾ ਬ੍ਰੌਡਰ ਕੋਲੀਸ਼ਨ ਬਣਨ ਦੀ ਲਾਈਨ ਹੋਣੀ ਚਾਹੀਦੀ ਹੈ। Enhancing military and economic ties with India's neighbor, including through joint military exercises and trade agreements, could also be a strategic move। Bangladesh moving closer to China could have far-reaching implications for regional stability and security। कि जे बांग्लादेश चाइना के ऑर्बिट च जाता है तो खेतर के लिए ये बड़े चैलेंज होंगे। It would pose significant challenges to the India strategic interests, particularly chicken neck corridor and long India-China border, और US ਦੇ ਸਿਨੈਰੀਓ ਨੂੰ ਉਹਨਾਂ ਨੇ ਬਿਆਨ ਕੀਤਾ ਹੀ ਹੈ। ਸੋ ਮੇਰਾ ਇਹ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਸਾਡੇ ਯੰਗ ਥਿੰਕਰ ਨੇ ਔਰ ਖ਼ਾਸ ਤੌਰ 'ਤੇ ਜਿਹੜੇ ਜੀਓ ਪੋਲਿਟਿਕਸ ਦੇ ਮਾਮਲੇ 'ਚ ਇਸ ਕਿਸਮ ਦੀ ਸੋਚ ਕੇ ਕਿਵੇਂ ਪ੍ਰਭਾਵਿਤ ਹੁਣ ਅਸੀਂ ਇੱਕ ਪੰਜਾਬੀ ਮਾਈਂਡ ਸੈਟ ਨਾਲ ਤਾਂ ਬਹੁਤ ਸਾਰੇ ਸੋਚ ਵੀ ਨਹੀਂ ਸਕਦੇ। ਉਹਨਾਂ ਨੂੰ ਤਾਂ ਹੋ ਗਿਆ ਬਦਲ ਦਿੱਤਾ, ਦੌੜ ਗਈ ਸ਼ੇਖ ਹਸੀਨਾ, ਉੱਥੇ ਚਲੇ ਗਏ, ਉਹਨਾਂ ਦਾ ਇਹੀ ਹੈ। ਪਰ ਇਹ ਹੈ ਜਦੋਂ ਤੁਸੀਂ ਅੰਡਰ ਕਰੰਟ ਕੀ ਹੈ ਉਹ ਕਿਵੇਂ ਪ੍ਰਭਾਵਿਤ ਕਰੇਗਾ। ਔਰ ਜਦੋਂ ਅਸੀਂ ਸਿੱਖ ਐਂਗਲ ਤੋਂ ਦੇਖਦੇ ਹਾਂ ਕਿ ਵੀ ਇਹ ਸਾਰੀਆਂ ਡਿਵੈਲਪਮੈਂਟਸ, ਹਾਲਾਂਕਿ ਇਸ ਐਨਾਲਿਸਿਸ 'ਚ ਵੀ ਅਤੇ ਓਵਰਆਲ ਮੀਡੀਆ ਐਨਾਲਿਸਿਸ 'ਚ ਵੀ ਇਹ ਨਹੀਂ ਆਇਆ ਕਿ ਵੀ
ਇਹ ਜਿਹੜੀ ਸ਼ੇਖ ਹਸੀਨਾ ਟੂ ਮਚ ਪ੍ਰੋ ਇੰਡੀਆ ਸੀ, ਐਂਟੀ ਪਾਕਿਸਤਾਨ ਸੀ, ਔਰ ਜ਼ਿਆਉਰ ਰਹਿਮਾਨ ਜਾਂ ਜੇ ਹੁਣ ਇਹ ਵੀ ਕੋਈ ਪੋਸੀਬਿਲਿਟੀ ਨਹੀਂ ਹੈ ਕਿ ਵੀ ਇਹ ਜਿਹੜੀ ਖਾਲਿਦਾ ਹੈ ਉਹਦੀ ਪਾਰਟੀ ਨੂੰ ਪਾਵਰ ਮਿਲੇ, ਕਿਉਂਕਿ ਜਿਹੜਾ ਯੰਗ ਨੌਜਵਾਨ ਉੱਠੇ ਨੇ ਯੂਨੀਵਰਸਿਟੀਆਂ ਦੇ, ਉਹ ਇਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਵੀ ਨਕਾਰਨਾ ਚਾਹੁੰਦੇ ਨੇ। ਉਹਨਾਂ ਚੋਂ ਕੀ ਸੋਚ ਉੱਭਰਦੀ ਹੈ? ਜ਼ਾਹਰ ਹੈ ਕਿ ਵੀ ਇੰਡੀਆ ਦਾ ਇਨਫਲੂਐਂਸ ਉੱਥੇ ਘਟਿਆ ਔਰ ਇਸ ਦਾ ਪਾਕਿਸਤਾਨ ਦੇ ਨਾਲ ਵੀ ਸੰਬੰਧ ਜਿਹੜੇ ਹੈ ਉਹ ਇੰਪਰੂਵ ਹੋਣਗੇ। ਤੇ ਜੇ ਚਾਈਨਾ ਵੱਲ ਝੁਕਾਅ ਹੁੰਦਾ ਹੈ ਤੇ ਚਾਈਨਾ ਪਾਕਿਸਤਾਨ ਜਿਹੜਾ ਐਕਸਿਸ ਹੈ ਉਸ ਨੂੰ ਵੀ ਸਟਰੈਂਥ ਮਿਲਦੀ ਹੈ। ਔਰ ਬੰਗਲਾਦੇਸ਼ ਦੀ ਇਕਨੋਮੀ ਇਹਨੂੰ ਕਿਵੇਂ ਪ੍ਰਭਾਵਿਤ ਹੋਏਗੀ, ਕਿਉਂਕਿ ਇਹਦੇ 'ਚ ਇੱਕ ਜਿਹੜਾ ਪੋਜ਼ਿਟਿਵ ਪਾਰਟ ਸ਼ੇਖ ਹਸੀਨਾ ਦੇ ਹਵਾਲੇ ਨਾਲ ਕਹਿਣਾ ਬਣਦਾ ਹੈ ਕਿ ਉਸ ਨੇ ਆਪਣੇ ਮੁੱਢਲੇ ਸਾਲਾਂ 'ਚ ਵਤੀਰਾ ਤਾਨਾਸ਼ਾਹ ਔਰ ਫਰੀडम ਨੂੰ ਕੁਚਲਿਆ, ਲੇਕਿਨ ਬਹੁਤ ਸਾਰੀ ਆਰਥਿਕ ਪ੍ਰੋਗਰੈਸ ਬੰਗਲਾਦੇਸ਼ ਨੇ ਕੀਤੀ ਔਰ ਕਈ ਮਿਲੀਅਨ ਜਿਹੜੇ ਲੋਕ ਨੇ ਉਹ ਗਰੀਬੀ ਰੇਖਾ ਚੋਂ ਨਿਕਲੇ, ਉਠਾਇਆ ਉਹਨਾਂ ਨੂੰ। ਲੇਕਿਨ ਅਲਟੀਮੇਟਲੀ ਇਸ ਗੱਲ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਲੋਕ ਇਹ ਸਮਝਦੇ ਨੇ ਵੀ ਠੀਕ ਹੈ ਆਰਥਿਕ ਤੌਰ ਤੇ ਖੁਸ਼ਹਾਲੀ ਆਪਣੀ ਥਾਂ ਹੈ, ਪਰ ਮੁੱਢਲੀਆਂ ਆਜ਼ਾਦੀਆਂ ਦਾ ਕੁਚਲਿਆ ਜਾਣਾ ਇਹ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਸੋ ਇਸ ਵੇਲੇ ਬਹੁਤ ਸਾਰੇ ਚੈਲੰਜਸ ਨੇ ਔਰ ਜ਼ਾਹਰ ਹੈ ਵੀ ਇਹ ਜੇ ਭਾਰਤ ਦਾ ਮੋਦੀ ਔਰ ਡੋਵਾਲ ਔਰ ਜੈ ਸ਼ੰਕਰ ਉਹ ਬਰਫ਼ 'ਚ ਲੱਗੇ ਹੋਏ ਨੇ ਤੇ ਸਾਡੇ ਲਈ ਤਾਂ ਇਹ ਜਸ਼ਨ ਦੀ ਘੜੀ ਹੋਏਗੀ। ਬਿਲਕੁਲ ਰਾਸਾ, ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ? ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ? ਕਿ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੇ ਜਿਹੜੇ ਭਾਰਤ ਵਿੱਚ ਅੰਬੈਸਡਰ ਇਰਾਜ ਇਲਾਹੀ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣਾ ਇਜ਼ਰਾਈਲ ਤੇ ਪ੍ਰਭਾਵ ਵਰਤ ਕੇ ਗਜ਼ਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਨੂੰ ਰੁਕਵਾਉਣ ਵਿੱਚ ਅਹਿਮ ਰੋਲ ਅਦਾ ਕਰੇ। ਈਰਾਨ ਦਾ ਇਹ ਤਰਲਾ ਹੈ ਜਾਂ ਭਾਰਤ ਨੂੰ ਬੇਨਕਾਬ ਕਰਨਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਇੰਡੀਅਨ ਮੀਡੀਆ ਨੇ ਪ੍ਰੋਮੀਨੈਂਟਲੀ ਜਿਹੜਾ ਈਰਾਨ ਦਾ ਐਂਬੈਸਡਰ ਹੈ ਭਾਰਤ ਮਿਸਟਰ ਇਰਾਨ ਇਲਾਹੀ ਉਹਦੀ ਸਟੇਟਮੈਂਟ ਨੂੰ ਜਿਹੜਾ ਉਹ ਹਾਈਲਾਈਟ ਕੀਤਾ ਹੈ। ਇਹ ਵੈਸੇ ਇਲਾਹੀ ਨੇ ਇੰਟਰਵਿਊ ANI ਨੂੰ ਦਿੱਤਾ ਹੈ ਜਿਹੜਾ ਰਾ ਦਾ ਮਾਊਥਪੀਸ ਹੈ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਇਹ ਜਦੋਂ ਮੈਂ ਖਬਰ ਪੜ੍ਹ ਰਿਹਾ ਸੀ ਹੈਡਲਾਈਨ ਹੀ ਦੇਖੀ ਕਿ ਇੰਡੀਆ ਕੈਨ ਯੂਜ਼ ਇਟਸ ਇਨਫਲੂਐਂਸ to convince Israel to stop genocide in Gaza, Iran's envoy। ਇੱਕਦਮ ਮੇਰੇ ਦਿਮਾਗ ਦੇ ਵਿੱਚ ਪੰਜਾਬੀ ਦਾ ਇੱਕ ਅਖਾਣ ਆਇਆ ਕਿ ਛੜਿਆਂ ਦੇ ਘਰੋਂ ਲੱਸੀ ਭਾਲਣੀ। ਹੁਣ ਇਹ ਬੜਾ ਖੂਬਸੂਰਤ ਫਰੇਜ਼ ਹੈ ਕਿ ਵੀ ਹੁਣ ਲਵੇਰਾ ਉੱਥੇ ਜਿਹੜੇ ਵਸਦੇ ਟੱਬਰ ਹੁੰਦੇ ਨੇ ਉਹਨਾਂ 'ਚ ਜਿਹੜੇ ਉਹਨਾਂ 'ਚੋਂ ਖੁਸ਼ਹਾਲ ਹੁੰਦੇ ਨੇ ਲਵੇਰਾ ਹੁੰਦਾ, ਦੁੱਧ ਹੋਏਗਾ ਤੇ ਦਹੀਂ ਹੋਏਗਾ, ਦਹੀਂ ਹੋਏਗਾ ਤੇ ਮੱਖਣ ਦਹੀਂ ਰਿੜਕਿਆ ਉਹਦੇ ਚੋਂ ਲੱਸੀ ਹੋਏਗੀ। ਹੁਣ ਜੇ ਕੋਈ ਛੜਿਆਂ ਦੇ ਘਰ ਦੇ ਬਾਹਰ ਜਾ ਕੇ ਕਹੇ ਜੀ ਲੱਸੀ ਚਾਹੀਦੀ ਹੈ ਤੇ ਉਹ ਚੋਂ ਕੁਛ ਨਹੀਂ ਮਿਲਣਾ। ਸੋ ਮੈਂ ਕਿਹਾ ਵੀ ਈਰਾਨ ਇਹ ਛੜਿਆਂ ਦੇ ਘਰ ਮੂਹਰੇ ਖਲੋ ਕੇ ਲੱਸੀ ਮੰਗ ਰਿਹਾ ਕਿ ਵੀ ਫਿਰ ਮੈਨੂੰ ਖਿਆਲ ਆਇਆ ਵੀ ਇਹ ਈਰਾਨ ਵਾਲੇ ਇੰਨੇ ਬੇਵਕੂਫ ਤਾਂ ਨਹੀਂ ਹੈਗੇ। ਇਹਨਾਂ 'ਚ 4-5 ਹਜ਼ਾਰ ਸਾਲ ਪੁਰਾਣੀ ਪਰਸ਼ੀਅਨ ਸਿਵਲਾਈਜੇਸ਼ਨ ਹੈ, ਫਾਰਸੀ ਇੰਨੀ ਅਮੀਰ ਜ਼ਬਾਨ ਇਹਨਾਂ ਨੇ ਦਿੱਤੀ ਹੈ ਔਰ ਰਜਿਸਟ ਕਰਨ ਦੀ ਤਾਕਤ ਵੀ ਹੈ। ਕਿੰਨਾ ਪ੍ਰੈਸ਼ਰ 1979 ਤੋਂ ਲੈ ਕੇ ਹੁਣ ਤੱਕ ਪਿਛਲੇ 45 ਸਾਲਾਂ 'ਚ ਕਿੰਨੀਆਂ ਸੈਂਕਸ਼ਨਸ, ਅਮਰੀਕਾ 'ਚ ਸਾਰਾ ਉਹਨਾਂ ਦਾ ਪੈਸਾ ਜ਼ਬਤ ਕੀਤਾ ਹੋਇਆ ਕਿਸੇ ਪਾਸਿਓਂ, ਪਰ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਹੈ। ਹੁਣ ਵੀ ਜਦੋਂ ਇਜ਼ਰਾਈਲ ਨੇ ਪਿੱਛੇ ਜੇ ਕਰਤੂਤ ਕੀਤੀ ਤੇ ਇਹਨਾਂ ਨੇ ਕਿਵੇਂ ਭਾਵੇਂ ਉਹ ਨੁਕਸਾਨ ਨਾ ਕਰਨ ਵਾਲੀਆਂ ਮਿਜ਼ਾਈਲਾਂ ਉਹਨਾਂ ਨੇ ਸੁੱਟੀਆਂ ਪਰ ਉਹ ਚਾਰੇ ਪਾਸਿਓਂ 300-400 ਮਿਜ਼ਾਈਲਾਂ ਇਜ਼ਰਾਈਲ ਦੇ ਉੱਤੇ ਸੁੱਟ ਕੇ ਦੱਸਿਆ ਕਿ ਡਿਫਾਈ। ਹਾਲਾਂ ਹੁਣ ਭਾਜੀ ਚਾੜੀ ਹੋਈ ਹੈ ਈਰਾਨ ਨੇ, ਇਹਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ, ਕਿਉਂਕਿ ਉਹਨਾਂ ਦੇ ਜਿਹੜੇ ਨੇ ਇਸਮਾਇਲ ਹਨੀਆ ਔਰ ਕਤਰ ਜਿਹੜਾ ਉਹ ਕਤਰ ਦੋਹਾ 'ਚ ਰਹਿਣ ਵਾਲਾ ਇਰਾਨੀਅਨ ਪ੍ਰੈਜ਼ੀਡੈਂਟ ਦੇ ਅਖੀਰ ਵੇਲੇ ਜਿਹੜੀਆਂ ਉਹਨਾਂ ਦੀਆਂ ਬਰੀਅਲ ਸੈਰੇਮਨੀ ਸੀ ਉਹਦੇ 'ਚ ਆਇਆ ਔਰ ਉਸ ਦਾ ਕਿਵੇਂ ਕਤਲ ਕੀਤਾ ਗਿਆ, ਜਿਹੜਾ ਈਰਾਨ ਨੂੰ ਬਹੁਤ ਤਕਲੀਫ ਦੇ ਰਿਹਾ ਕਿ ਇੱਕ ਤਾਂ ਮਹਿਮਾਨ, ਫਿਰ ਉਹ ਵੈਸੇ ਵੀ ਜਿਹੜਾ ਇੱਕ ਵੱਡਾ ਪੀਸਫੁਲ ਤਰੀਕੇ ਦੇ ਨਾਲ ਪੋਲੀਟੀਕਲ ਲੀਡਰ ਸੀ। ਉਸ ਤੋਂ ਪਹਿਲਾਂ ਵੀ ਇਹਨਾਂ ਨੇ ਅਟੈਕ ਕੀਤਾ। ਹੁਣ ਈਰਾਨ ਰੀਟੈਲੀਏਟ ਕਰੇਗਾ, ਕਿਵੇਂ ਕਰੇਗਾ, ਕਦੋਂ ਕਰੇਗਾ, ਇਹ ਵੱਖਰੀ ਕਹਾਣੀ ਹੈ ਜਿਹਨੂੰ ਲੈ ਕੇ ਅਮਰੀਕਾ ਵੀ ਈਵਨ ਬਾਈਡਨ ਨੇ 2 ਦਿਨ ਪਹਿਲਾਂ ਹਾਈ ਸਿਕਿਉਰਿਟੀ ਮੀਟਿੰਗ ਸੱਦ ਕੇ ਕਿ ਵੀ ਜੇ ਈਰਾਨ ਫੁੱਲ ਸਕੇਲ ਕੋਈ ਖੋਲ੍ਹ ਦਿੰਦਾ। ਹਾਲਾਂ ਮੇਰਾ ਆਪਣਾ ਅੰਦਾਜ਼ਾ ਹੈ ਕਿ ਵੀ ਈਰਾਨ ਆਪਣੀ ਸਟਰੈਂਥ ਨੂੰ ਵੀ ਸਮਝਦਾ ਹੈ, ਈਰਾਨ ਇਹ ਵੀ ਸਮਝਦਾ ਹੈ ਵੀ ਇਜ਼ਰਾਈਲ ਔਰ ਅਮਰੀਕਾ ਇਹ ਮੌਕਾ ਦੇਖ ਰਹੇ ਨੇ ਕਿ ਜੇ ਈਰਾਨ ਨੇ ਫਰੰਟ ਖੋਲ੍ਹਿਆ ਤੇ ਇਹ ਬੰਬਾਰਡ ਕਰਕੇ ਜਿਹੜੀ ਉਹਦੀ ਨਿਊਕਲੀਅਰ ਸਾਈਟਸ ਜਾਂ ਦੂਜੇ ਨੇ ਉਹਨੂੰ ਡਿਸਟਰੋਏ ਕਰ ਦੇਣਗੇ। ਸੋ ਉਹ ਜੋ ਵੀ ਕਰੇਗਾ, ਉਹਨੇ ਕੋਲ ਹਿਜ਼ਬੁੱਲਾ ਹੈ, ਹਮਾਸ ਹੈ ਔਰ ਉਹ ਸਾਰੇ ਦੇ ਰਾਹੀਂ ਪ੍ਰੋਕਸੀ ਵਾਰ ਹੀ ਚੱਲ ਰਹੀ ਹੈ ਕਿਉਂਕਿ ਬੇਸ਼ੱਕ ਇਜ਼ਰਾਈਲ ਨੇ ਇਹਨੂੰ ਜਿਹੜਾ ਉਸ ਦਾ ਇਸਮਾਇਲ ਹਨੀਆ ਦਾ ਮਰਡਰ ਕੀਤਾ ਲੇਕਿਨ ਉਹਨੇ ਓਨ ਨਹੀਂ ਕੀਤਾ, ਮਸਾਦ ਦਾ ਸਟਾਈਲ ਵੀ ਨਹੀਂ ਹੈ। ਸੋ ਈਰਾਨ ਵੀ ਉਹਨੂੰ ਓਨ ਨਹੀਂ ਕਰੇਗਾ, ਕੁਛ ਨਾ ਕੁਛ ਐਸਾ ਕਰੇਗਾ। ਪਰ ਇਸ ਸਟੇਜ ਦੇ ਉੱਤੇ ਜਦੋਂ ਕਿ ਜੋ ਕੁਛ ਨੇਤਨਯਾਹੂ ਕਰ ਰਿਹਾ ਉਸ ਦੇ ਉੱਤੇ ਮੈਨੂੰ ਹੁਣ ਇਹ ਦੋਨੋਂ ਸਟੇਟਮੈਂਟਸ ਜਿਹੜੀਆਂ ਨੇ, ਇੱਕ ਪਾਸੇ ਟਰਕੀ ਹੈ, ਹਾਲਾਂ ਟਰਕੀ ਵੀ ਥੁੱਕੀ ਵੜੇ ਪਕਾ ਰਿਹਾ, ਕੋਈ ਉਹਨੇ ਕਾਰਗੁਜ਼ਾਰੀ ਤਾਂ ਨਹੀਂ ਦਿਖਾਈ। ਹੁਣ ਟਰਕੀ ਦੇ ਫੋਰਨ ਮਿਨਿਸਟਰ ਮਿਸਟਰ ਹਕਾਨ ਫਿਡਾਨ ਨੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਖਿਆਲ ਹੈ ਇਹਦੇ ਨੇਤਨਯਾਹੂ ਔਰ ਉਹਨੇ ਕਿਹਾ ਕਿ ਇਹ ਅਮਰੀਕਾ ਇਜ਼ਰਾਈਲ ਇਜ਼ ਅਮਰੀਕਾਜ਼ ਲੀਸਟ ਡੌਗ, ਕਿ ਜਿਹੜੀ ਪਟਾ ਪਾਇਆ ਹੋਇਆ ਅਮਰੀਕਾ ਨੇ ਸੰਗਲੀ ਅਮਰੀਕਾ ਕੋਲ ਹੈ। ਔਰ ਨਾਲ ਹੀ ਉਹਨੇ ਕਿਹਾ ਕਿ ਵੀ ਇਹ ਜਿਹੜੇ ਹੈਂਡਲਰ ਅਮਰੀਕਾ ਨੂੰ ਉਹਨੇ ਥ੍ਰੈਟ ਕੀਤਾ ਰਾਦਰ ਇਟਸ ਹੈਂਡਲਰਸ ਮਸਟ ਟੇਕ ਕੰਟਰੋਲ ਆਫ ਇਜ਼ਰਾਈਲਸ ਲੀਸ਼, ਕਿ ਇਸ ਦੇ ਉੱਤੇ ਅੱਖ ਰੱਖੋ। The region cannot bear any more Israeli provocation, I emphasize this। ਯਾਨੀ ਉਹ ਕਰ ਰਹੇ ਨੇ ਜਿਹਨੂੰ ਇਚਿੰਗ ਕਿ ਵੀ ਪਰ ਕਰਨ ਜੋਗੇ ਕੁਛ ਹੈ ਨਹੀਂ, ਅਦਰਵਾਈਜ਼ ਤਾਂ ਹੁਣ ਤੱਕ ਹਿੰਮਤ ਥੋੜੀ ਹੁੰਦੀ ਇਜ਼ਰਾਈਲ ਦੀ ਜਦੋਂ ਤੱਕ ਉਹ ਚਲਾ ਗਿਆ। ਉਹਨੇ ਕਿਹਾ ਦਾ US is cleaning up every evil deed Israel commits, this is unacceptable। ਇਹ ਠੀਕ ਹੈ, ਛਤਰੀ ਤਾਂ ਅਮਰੀਕਾ ਦੀ ਹੈ ਔਰ ਹੁਣ ਵੀ ਅਮਰੀਕਾ ਜੇ ਈਰਾਨ ਔਰ ਇਜ਼ਰਾਈਲ ਸਿੱਧੇ ਹੋ ਗਏ ਤੇ ਅਮਰੀਕਾ ਫੁੱਲ ਜਿਹੜਾ ਉਹ ਫੌਜੀ ਅਟੈਕ ਤੱਕ ਜਾਏਗਾ। ਫਿਰ ਉਹਨੇ ਕਿਹਾ ਦਾ ਪਲੇਸ ਵੇਅਰ ਵਾਰ ਕ੍ਰਿਮੀਨਲ ਨੇਤਨਯਾਹੂ ਸ਼ੁੱਡ ਬੀ ਸੀਟਡ ਇਜ਼ ਨਾਟ ਇਨ ਦਾ ਪਾਰਲੀਮੈਂਟ ਬਟ ਇਨ ਦਾ ਡਿਫੈਂਡੈਂਟਸ ਚੇਅਰ। ਅਮਰੀਕਾ ਮਸਟ ਨਾਓ ਟੇਕ ਕੰਟਰੋਲ ਆਫ ਨੇਤਨਯਾਹੂਜ਼ ਲੀਸ਼। ਹੁਣ ਜਿਵੇਂ US ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਨੇਤਨਯਾਹੂ ਨੇ, ਉਸ ਦੇ ਉੱਤੇ ਟਿੱਪਣੀ ਕੀਤੀ ਹੈ
ਜਿਹੜਾ ਫੋਰਨ ਮਿਨਿਸਟਰ ਹਕਾਨ ਫਿਡਾਨ ਨੇ ਕਿ ਉਹਦੀ ਥਾਂ ਤਾਂ ਕ੍ਰਿਮੀਨਲ ਕੋਰਟ ਦੇ ਵਿੱਚ ਡਿਫੈਂਡ ਕਰਨਾ ਕ੍ਰਿਮੀਨਲ ਐਕਟਸ ਨੂੰ ਹੈ, ਨਾ ਕਿ ਪਾਰਲੀਮੈਂਟ 'ਚ ਕਰੇ। ਪਰ ਮੈਂ ਈਰਾਨ ਇਲਾਹੀ ਦੇ ਹਵਾਲੇ ਨਾਲ ਉਹਨੇ ਜਿਹੜੀ ਗੱਲ ANI ਨੂੰ ਇੰਟਰਵਿਊ ਦੇ ਵਿੱਚ ਕਹੀ ਕਿ ਜੀ ਭਾਰਤ ਜਿਹੜਾ ਇੱਕ ਬਿਗ ਪਾਵਰ ਹੈ, ਇੱਕ ਇੰਪੋਰਟੈਂਟ ਕੰਟਰੀ ਹੈ, ਔਰ ਸਾਡੀ ਐਕਸਪੈਕਟੇਸ਼ਨ ਹੈ ਕਿ ਨਵੀਂ ਦਿੱਲੀ ਜਿਹੜੀ ਹੈ ਉਹ ਜ਼ਿਆਦਾ ਐਕਟਿਵ ਰੋਲ ਪਲੇ ਕਰੇ ਵੈਸਟ ਏਸ਼ੀਆ ਦੇ ਇਸ ਕ੍ਰਾਈਸਿਸ ਦੇ ਵਿੱਚ, ਔਰ ਇਹ ਜਿਹੜਾ ਇੰਡੀਆ ਆਪਣਾ ਇਨਫਲੂਐਂਸ ਯੂਜ਼ ਕਰੇ ਇਜ਼ਰਾਈਲ ਦੇ ਉੱਤੇ, ਤਾਂ ਕਿ ਜਿਹੜਾ ਨਸਲਕੁਸ਼ੀ ਜਿਹੜੀ ਚੱਲ ਰਹੀ ਹੈ ਗਜ਼ਾ ਦੇ ਵਿੱਚ ਔਰ ਇਹ ਰੁਕੇ, ਔਰ ਟੂ ਮੇਕ ਪੀਸ ਇਨ ਫਲਸਤੀਨ। ਔਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਇੰਡੀਆ ਦਾ ਕੀ ਰੋਲ ਹੈ ਜੋ ਕਰ ਰਿਹਾ, ਉਹਨਾਂ ਨੇ ਕਿਹਾ ਕਿ ਵੀ ਇਹਨਾਂ ਇਵੈਂਟਸ ਦੀਆਂ ਬਿਗਨਿੰਗ ਤੋਂ ਲੈ ਕੇ ਜਿਹੜਾ ਇਜ਼ਰਾਈਲ ਉੱਥੇ ਵਾਰ ਕ੍ਰਾਈਮ ਕਮਿਟ ਕਰ ਰਿਹਾ, ਮੈਂ ਬਾਰ-ਬਾਰ ਇੰਡੀਆ ਨੂੰ ਕਹਿ ਰਿਹਾ ਵੀ ਤੁਸੀਂ ਇੱਕ ਵੱਡਾ ਮੁਲਕ ਹੋ, ਬਿਗ ਪਾਵਰ ਹੋ, ਪ੍ਰਭਾਵਸ਼ਾਲੀ ਮੁਲਕ ਹੋ, ਆਪਣਾ ਰੋਲ ਅਦਾ ਕਰੋ। ਔਰ ਇੰਡੀਆ ਦੇ ਇਜ਼ਰਾਈਲ ਨਾਲ ਵੀ ਚੰਗੇ ਸਬੰਧ ਨੇ, ਈਰਾਨ ਦੇ ਨਾਲ ਵੀ ਨੇ। ਇੰਡੀਆ ਨੇ ਨਾਨ ਅਲਾਈਨ ਮੂਵਮੈਂਟ ਵੀ ਲੀਡ ਕੀਤੀ ਹੋਈ ਹੈ ਔਰ ਸ਼ੁਰੂ ਤੋਂ ਫਲਸਤੀਨੀਆਂ ਦੇ ਕੇਸ ਦੀ ਵੀ ਹਮਾਇਤ ਕੀਤੀ ਹੋਈ ਹੈ। ਸੋ ਸਾਡੀ ਇਹੀ ਐਕਸਪੈਕਟੇਸ਼ਨ ਹੈ ਇੰਡੀਆ ਤੋਂ ਕਿ ਵੀ ਇੰਡੀਆ ਇੱਕ ਵੱਡਾ ਰੋਲ ਪਲੇ ਕਰੇ ਔਰ ਇਹ ਸਾਰੇ ਦੇ ਚੱਲਦਿਆਂ ਆਪਣੇ ਉਹ ਇਨਫਲੂਐਂਸ ਨੂੰ ਵਰਤੇ ਜੈਨੋਸਾਈਡ ਨੂੰ ਰੁਕਵਾਉਣ ਦੇ ਲਈ। ਇਰਾਨੀਅਨ ਸਾਈਡ ਤੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੀ ਅਸੀਂ ਇੰਡੀਆ ਦੇ ਨਾਲ ਬਹੁਤ ਸਾਰੇ ਕੇਸਾਂ 'ਚ ਕੋਲੈਬੋਰੇਟ ਕਰਦੇ ਔਰ ਅਸੀਂ ਆਸ ਕਰਦੇ ਹਾਂ ਔਰ ਇੰਡੀਆ ਨੂੰ ਅਸੀਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣਾ ਰੋਲ ਜਿਹੜਾ ਅਦਾ ਕਰੇ ਇਸ ਸਾਰੇ ਦੇ ਵਿੱਚ। ਹੁਣ ਇਹ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ ਇਨਫੈਕਟ ਈਰਾਨ ਸ਼ੀਸ਼ਾ ਦਿਖਾ ਰਿਹਾ ਇੰਡੀਆ ਨੂੰ ਕਿ ਵੀ ਇੱਕ ਪਾਸੇ ਤੁਸੀਂ ਸਾਡੇ ਨਾਲ ਯਾਰੀ ਦਾ ਦਮ ਭਰਦੇ ਹੋ, ਚਾਬਹਾਰ ਪੋਰਟ ਨੂੰ ਜਿਹੜਾ ਡਿਵੈਲਪ ਕਰਨ ਦੇ ਨਾਂ ਥੱਲੇ ਜਿਹੜਾ ਐਗਰੀਮੈਂਟ ਕੀਤਾ ਗਿਆ ਉਹਦਾ ਇੱਕ ਹਿੱਸਾ ਗੁਪਤ ਰੱਖਿਆ ਗਿਆ ਤਾਂ ਕਿ ਅਮਰੀਕਾ ਕੱਲ੍ਹ ਨੂੰ ਸੈਂਕਸ਼ਨਸ ਨਾ ਲਾਏ ਕਿ ਵੀ ਅਸੀਂ ਤੁਹਾਨੂੰ ਅਕਮੋਡੇਟ ਕਰਨ ਲਈ ਕਿਸ ਹੱਦ ਤੱਕ ਜਾ ਰਹੇ ਹਾਂ, ਲੇਕਿਨ ਤੁਸੀਂ ਜਿਹੜਾ ਹੈ ਉਹ ਆਪਣਾ ਜ਼ਬਾਨ ਨਹੀਂ ਖੋਲ ਰਹੇ। ਸੋ ਮੈਂ ਸਮਝਦਾ ਹਾਂ ਵੀ ਇਹ ਈਰਾਨ ਜਿਵੇਂ ਮੈਂ ਕਿਹਾ ਕਿ ਇੱਕ ਮੈਚਿਓਰ ਸਿਵਲਾਈਜੇਸ਼ਨ ਹੈ, ਨੀਤੀਆਂ ਉਹ ਕਦੇ ਵੀ ਜਿਹੜੀਆਂ ਨੇ ਉਹ ਰਿਐਕਸ਼ਨ ਦੇ ਉੱਤੇ ਬੇਸਡ ਨਹੀਂ ਹੁੰਦੀਆਂ, ਬਹੁਤ ਪਲੈਨਡ ਹੁੰਦੀਆਂ। ਸੋ ਉਹਨਾਂ ਨੂੰ ਈਰਾਨ ਨੂੰ ਭਾਰਤ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਇਹਨਾਂ ਦਾ ਓਵਰਆਲ ਕੀ ਹੈ, ਹਿੰਦੂਤਵਾਦੀ ਆਈਡੀਓਲੋਜੀ ਕੋਈ ਈਰਾਨੀਆਂ ਤੋਂ ਲੁਕੀ ਛਿਪੀ ਨਹੀਂ ਹੈ। ਵਾਈਟ ਰੇਸਿਜ਼ਮ ਦਾ ਜਿਹੜਾ ਇੱਕ ਪਾਸੇ ਅਮਰੀਕਾ ਔਰ ਦੂਸਰੇ 'ਚ ਹੈ ਉਹਦੇ 'ਚ RSS ਕਿਵੇਂ ਅਲਾਈ ਹੈ। ਰਿਸ਼ੀ ਸੁਨਕ ਨੇ UK ਦੇ ਪ੍ਰਾਈਮ ਮਿਨਿਸਟਰ ਹੁੰਦਿਆਂ ਜਿਹੜਾ ਹਿੰਦੂਤਵਾ ਤੇ ਗਾਂ ਦੀ ਪੂਜਾ ਤੇ ਦੂਜਾ ਕਰਨ ਵਾਲਾ ਹੈ, ਉਹਨੇ ਕਿਵੇਂ ਉਹ ਸਾਰੀ ਨੀਤੀ ਨੂੰ ਪ੍ਰਭਾਵਿਤ ਕੀਤਾ ਜਿਹੜੀ ਨਸਲਵਾਦ ਦੀ ਹੈ। ਔਰ ਨੇਤਨਯਾਹੂ ਤੇ ਮੋਦੀ ਦੇ ਕੀ ਸੰਬੰਧ ਨੇ, ਕਿਸ ਲੈਵਲ ਤੱਕ ਜਾ ਕੇ ਜੇ ਉੱਥੋਂ ਫਲਸਤੀਨੀ ਬੇਰੁਜ਼ਗਾਰ ਹੋਏ ਨੇ ਸਾਰੇ ਕਰਕੇ, ਕਿਵੇਂ ਐਗਰੀਮੈਂਟ ਫੋਰਨ ਕਰਕੇ 1 ਲੱਖ ਬੰਦਾ ਇੰਡੀਆ ਨੇ ਭੇਜਣ ਦਾ ਕਰਕੇ ਪਹਿਲੀ ਟੀਮ ਵੀ ਉੱਥੇ ਭੇਜੀ ਹੈ ਜਿਨ੍ਹਾਂ 'ਚ ਪਿੱਛੇ ਮਰੇ ਵੀ ਨੇ ਉਹਨਾਂ 'ਚ ਜਿਹੜੇ ਉਸ ਟਕਰਾਅ ਦੇ ਵਿੱਚ। ਸੋ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਇਹ ਇਸਲਾਮਿਕ ਕੰਟਰੀਜ਼, ਮੈਨੂੰ ਵੈਸੇ ਹੈਰਾਨੀ ਵੀ ਹੁੰਦੀ ਹੈ ਸੀ ਕਿਉਂਕਿ ਆਪਣੀ ਸਟਰਗਲ ਸਿੰਗਲ ਹੈਂਡਡਲੀ ਸੇ ਕੌਮ ਲੜ ਰਹੀ ਹੈ ਤੇ ਅਸੀਂ ਸਮਝਦੇ ਹਾਂ ਵੀ ਇੰਨੀ ਵੱਡਾ ਬਲੌਕ 57 ਮੁਲਕਾਂ ਦਾ ਲਗਭਗ 1.5 ਤੋਂ ਪੌਣੇ 2 ਬਿਲੀਅਨ ਆਬਾਦੀ 70% ਦੁਨੀਆ ਦੀ ਐਨਰਜੀ ਦੇ ਉੱਤੇ ਬੈਠੇ ਹੋਏ, ਨਿਊਕਲੀਅਰ ਵੀ ਪਾਕਿਸਤਾਨ ਹੈ ਔਰ ਇਸ ਸਭ ਦੇ ਬਾਵਜੂਦ ਜਿਵੇਂ ਇਹਨਾਂ ਸਾਰਿਆਂ ਨੂੰ ਇਹ ਫਲਸਤੀਨੀਆਂ ਨੂੰ ਮਾਰ ਨਹੀਂ ਪੈ ਰਹੀ ਜਾਂ ਉਹਨਾਂ ਦਾ ਉਜਾੜਾ ਜਾਂ ਉਹਨਾਂ ਦੀ ਨਸਲਕੁਸ਼ੀ ਨਹੀਂ ਹੈ, ਇਹ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਨਿਤ ਚੈਲੰਜ ਹੋ ਰਿਹਾ। ਲੇਕਿਨ ਅਦਰ ਦੈਨ ਕਿ ਜਵਾਬੀ ਜਿਹੜੇ ਨੇ ਉਹ ਜ਼ੁਬਾਨੀ ਕਲਾਮੀ ਦਮਗਜ਼ੇ ਅਸੀਂ ਇਹ ਦੇਖ ਨਹੀਂ ਰਹੇ ਕਿ ਭਾਈ ਇਹਨਾਂ ਦੀ ਕਿਸੇ ਨੁਕਤੇ ਤੇ ਕੋਈ ਅੰਡਰਸਟੈਂਡਿੰਗ ਵੀ ਹੋ ਰਹੀ ਹੈ। ਸਾਊਦੀ ਜਿਹੜੇ ਨੇ ਆਪਣੀ ਗੇਮ ਖੇਡ ਰਹੇ ਨੇ, ਟਰਕੀ ਜਿਹੜਾ ਹੈ ਉਹ ਆਪਣੇ ਤੌਰ ਤੇ ਹੈ ਜਿਹੜਾ ਓਵਰਆਲ ਈਰਾਨ ਦਾ ਹੈ। ਈਰਾਨ ਨੇ ਹਾਲਾਂਕਿ ਉਹ ਜੋ ਉਹਨਾਂ ਨੇ ਕੀਤੀ ਸੀ ਹਰਕਤ ਇਜ਼ਰਾਈਲ ਨੇ ਉਹਦਾ ਜਵਾਬ ਦਿੱਤਾ ਹੈ, ਪਰ ਉਹਦੇ ਜਵਾਬ 'ਚ ਜਿਹੜਾ ਹੁਣ 2-3 ਪ੍ਰੋਮੀਨੈਂਟ ਬੰਦੇ ਉਹਨਾਂ ਨੇ ਠੋਕੇ ਮਸਾਦ ਨੇ। ਉਸ ਤੋਂ ਬਾਅਦ ਜੇ ਈਰਾਨ ਭਾਰਤ ਤੋਂ ਤਵੱਕੋ ਕਰਦਾ ਹੈ ਕਿ ਜੀ ਉਹ ਨੇਤਨਯਾਹੂ ਨੂੰ ਸਮਝਾ ਕੇ ਤੇ ਦੂਜਾ ਉਹਨਾਂ ਦੀ ਤਾਂ ਆਪਣੀ ਪਲਾਨ ਤੇ ਉਹ ਚੱਲ ਰਹੇ ਨੇ। ਸੋ ਇਹ ਮੈਨੂੰ ਲੱਗਾ ਕਿ ਵੀ ਇਹ ਛੜਿਆਂ ਦੇ ਘਰੋਂ ਜਿਹੜਾ ਉਹ ਲੱਸੀ ਭਾਲਦੇ ਨੇ। ਕਿਸੇ ਨੇ ਕਿਹਾ ਝੋਟਿਆਂ ਦੇ ਘਰੋਂ ਲੱਸੀ ਭਾਲਦੇ, ਇਸ ਤਰ੍ਹਾਂ ਦੇ ਆਖਾਨ
ਨਹੀਂ ਇਹ ਵੀ ਹੋਏਗਾ, ਪਰ ਗੱਲ ਸਾਡੀ ਵੀ ਗਲਤ ਨਹੀਂ ਹੈ। ਹਾਂਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿਨਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 40 ਸਾਲਾਂ ਤੋਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਮਹਿਜ਼ ਬੇਅਦਬੀ ਨਹੀਂ ਹੈ, ਇਹ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਤੇ ਕੀਤਾ ਜਾ ਰਿਹਾ ਸਿੱਧਾ ਹਮਲਾ ਹੈ। ਔਰ ਅਸਲ ਵਿੱਚ ਬ੍ਰਾਹਮਣਵਾਦੀ ਦੁਸ਼ਮਣ ਜਿਹੜਾ ਉਹ 5 ਸਦੀਆਂ ਦਾ ਵੈਰ ਕਮਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਲਰਨਡ ਵਿਊਅਰ ਕੁਝ ਨੁਕਤਿਆਂ ਦੇ ਉੱਤੇ ਆਪਣਾ ਨਜ਼ਰੀਆ ਦਿੰਦੇ ਨੇ, ਜਿਹਦੇ 'ਚ ਬਹੁਤ ਵਾਰ ਸਾਡੇ ਲਈ ਵੀ ਕੁਛ ਨਾ ਕੁਛ ਸਿੱਖਣ ਵਾਲਾ ਹੁੰਦਾ। ਹਾਲਾਂਕਿ ਲਗਾਤਾਰਤਾ ਨਾਲ ਜੋ ਕੁਛ 2015 ਤੋਂ ਬੜੇ ਖੁੱਲ੍ਹੇ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਨੇ ਜੋ ਖੇਡ ਖੇਡਣੀ ਸ਼ੁਰੂ ਕੀਤੀ, ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਕੀਤਾ ਗਿਆ, ਵੱਡੇ ਇਸ਼ਤਿਹਾਰ ਪਿੰਡ ਦੀਆਂ ਕੰਧਾਂ ਤੇ ਲਾਏ ਗਏ ਕਿ ਭਾਈ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ, ਹਿੰਮਤ ਹੈ ਤੇ ਲੈ ਜਾਓ। ਤੇ ਜਦੋਂ ਪਿੰਡ ਦੀ ਪੰਚਾਇਤ ਔਰ ਦੂਸਰੇ ਸ਼ਿਕਾਇਤ ਕਰਨ ਗਏ, ਉਹਨਾਂ ਨੂੰ ਹੀ ਅੰਦਰ ਰੱਖ ਕੇ ਕੁਟਾਪਾ ਚਾੜਿਆ। ਉਹੀ ਪੀਰੀਅਡ ਸੀ, ਬਾਦਲਾਂ ਦੀ ਹਕੂਮਤ ਸੀ ਪੰਜਾਬ 'ਚ। ਫਿਰ ਅਸੀਂ ਦੇਖਦੇ ਹਾਂ ਕਿ ਉਸ ਸਰੂਪ ਦੇ ਪਵਿੱਤਰ ਅੰਗ ਜਿਹੜੇ ਨੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਮਿਲੇ ਕੁਝ ਹਫ਼ਤਿਆਂ ਬਾਅਦ। ਔਰ ਜਦੋਂ ਉਸ ਦੇ ਪ੍ਰੋਟੈਸਟ ਦੇ ਵਿੱਚ ਬਹਿਬਲ ਕਲਾਂ ਔਰ ਕੋਟਕਪੂਰਾ ਦੇ ਵਿੱਚ ਪੀਸਫੁਲ ਜਿਹੜੇ ਨੇ ਉਹ ਨਾਮ ਸਿਮਰਨ ਦੇ ਨਾਲ ਇਕੱਠ ਚੱਲ ਰਹੇ ਸੀ, ਪ੍ਰੋਟੈਸਟ ਚੱਲ ਰਹੇ ਸੀ, ਉਹਨਾਂ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਸੁਮੇਧ ਸੈਣੀ ਦੇ ਹੁਕਮਾਂ ਨਾਲ। ਸੁਖਬੀਰ ਬਾਦਲ ਹੋਮ ਮਿਨਿਸਟਰ ਵੀ, ਡਿਪਟੀ ਚੀਫ ਮਿਨਿਸਟਰ ਵੀ। ਔਰ ਇਸ ਸਾਰੇ ਦੇ ਚੱਲਦਿਆਂ ਇੱਕ ਘਟਨਾ ਹੋਰ ਜਿਹੜੀ ਕਿ 31 ਜਨਵਰੀ 2017 ਨੂੰ ਮੌੜ ਮੰਡੀ ਬੰਬ ਧਮਾਕੇ, ਜਿਹਦੇ 'ਚ ਇਹ ਸਾਹਮਣੇ ਆਇਆ ਕਿ ਭਾਈ 4 ਬੱਚੇ ਮਰ ਗਏ ਸੀ, 7 ਡੈਥ ਸੀਗੀਆਂ। ਔਰ ਉਹਦੀ ਜਦੋਂ ਤਫਸ਼ੀਸ਼ ਵੀ ਇਹ ਰਣਬੀਰ ਸਿੰਘ ਖੱਟੜਾ, ਜਿਹਦਾ ਆਪਣਾ ਵੀ ਹਾਲਾਂਕਿ ਇਹਦਾ ਕਾਲਾ ਪਿਛੋਕੜ ਹੈ, 1992 ਦੇ ਪੀਰੀਅਡ 'ਚ ਤਰਨਤਾਰਨ ਏਰੀਏ ਦੇ ਵਿੱਚ SSP ਸੀ। ਔਰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਦਾ ਇੱਕ ਇੰਟਰਵਿਊ ਸਾਹਮਣੇ ਆਇਆ, ਜਿਹਦੇ 'ਚ ਉਹਨੇ ਕਿਹਾ ਵੀ ਮੈਨੂੰ ਚੁੱਕ ਕੇ ਇਹਨੇ ਹੀ ਟਾਰਚਰ ਬੁਰੀ ਤਰ੍ਹਾਂ ਕੀਤਾ। ਹੋਰ ਵੀ ਪੁਲਿਸ ਮੁਕਾਬਲਿਆਂ 'ਚ ਇਸ ਦਾ ਨਾਮ ਵੱਜਦਾ, ਪਰ ਇਹ ਹੀ ਮੌੜ ਮੰਡੀ ਵਾਲਾ ਜਿਹੜੇ ਧਮਾਕੇ ਸੀ ਉਹਦੇ 'ਚ ਉਹ ਇਸ ਗੱਲ ਤੇ ਪਹੁੰਚ ਗਿਆ ਵੀ ਜਿਸ ਗੱਡੀ 'ਚ ਧਮਾਕੇ ਕੀਤੇ ਗਏ ਐਕਚੁਅਲੀ ਉਹ ਸਾਰੀ ਪ੍ਰਿਪੇਅਰ ਔਰ ਪੇਂਟ ਸੌਦਾ ਸਰਸਾ ਦੀਆਂ ਗੱਡੀਆਂ ਜਿੱਥੇ ਹੁੰਦੀਆਂ ਨੇ ਉਹਦੀ ਪਰਸਨਲ ਵਰਕਸ਼ਾਪ ਹੈ, ਉਹਦੇ 'ਚ ਹੋਇਆ। ਸੋ ਉਹਦੇ 'ਚ ਵੀ ਇਹ ਸਾਹਮਣੇ ਆਇਆ ਕਿ ਵੀ ਇਹਦੇ ਪਿੱਛੇ ਕੌਣ ਸੀ। ਔਰ ਇਸ ਦੇ ਉੱਤੇ ਅਮਰਿੰਦਰ ਸਿੰਘ ਸਰਕਾਰ ਵੀ ਚੁੱਪ ਰਹੀ, ਸੁਖਬੀਰ ਬਾਦਲ ਵੀ ਚੁੱਪ ਰਿਹਾ। ਤੇ ਹੁਣ ਜਿਹੜਾ ਇੱਕ ਵਿਟਨੈਸ ਜਿਹੜਾ ਅਪਰੂਵਰ ਬਣਿਆ ਕਲੀਅਰ ਨਾਂ ਦਾ ਬੰਦਾ, ਜਿਹਨੇ ਸਾਰਾ ਕਿਹਾ ਵੀ 2015 'ਚ ਕਿਵੇਂ
ਇਹ ਸਾਰਾ ਪਲਾਨ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਹੈ, ਕੌਣ ਬਿਹਾਈਂਡ ਸੀ। ਹਾਲਾਂਕਿ ਇਸ ਬਾਰੇ ਅਸੀਂ ਇਸ ਲਈ ਬਹੁਤੀ ਨਿਟੀ-ਗ੍ਰਿਟੀ 'ਚ ਹਰ ਵਾਰ ਨਹੀਂ ਜਾਂਦੇ ਕਿ ਸਾਨੂੰ ਪਤਾ ਹੈ ਕਿ ਵੀ ਉਹ ਸੌਦਾ ਸਾਧ ਹੋਏ, ਉਹ ਆਮ ਆਦਮੀ ਪਾਰਟੀ ਹੋਏ, ਉਹ ਮੌੜ ਮੰਡੀ ਧਮਾਕੇ ਹੋਣ, ਉਹ ਸੁਖਬੀਰ ਬਾਦਲ, ਅਲਟੀਮੇਟਲੀ ਇਹ ਸਾਰੇ ਹੀ ਇਨ ਵਨ ਵੇ ਔਰ ਦਾ ਅਦਰ ਜਿਹੜੀ ਖੇਡ ਹੈ ਉਹ ਏਜੰਸੀਆਂ ਦੀ ਖੇਡ ਰਹੇ ਨੇ। ਔਰ ਏਜੰਸੀਆਂ ਦੀ ਇਹ ਲਾਈਨ ਬੇਸ਼ੱਕ 2015 ਤੋਂ ਬਾਅਦ ਖੁੱਲ੍ਹ ਕੇ, ਔਰ ਉਸ ਤੋਂ ਬਾਅਦ ਤਾਂ 100 ਤੋਂ ਜ਼ਿਆਦਾ ਬੇਅਦਬੀ ਦੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਹੋ ਚੁੱਕੀਆਂ ਨੇ। ਈਵਨ ਹਰਿਮੰਦਰ ਸਾਹਿਬ ਦੇ ਅੰਦਰ ਜੰਪ ਕਰਕੇ ਜਿਵੇਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਉਸ ਨੂੰ ਮੌਕੇ ਦੇ ਉੱਤੇ ਹੀ ਜਿਹੜਾ ਉਹ ਸਜ਼ਾ ਯਾਫਤਾ ਸੰਗਤ ਨੇ ਕੀਤਾ, ਲੇਕਿਨ ਉਹਦੀ ਕੋਈ ਆਈਡੈਂਟੀਟੀ, ਕੋਈ ਚੀਜ਼ ਸਾਹਮਣੇ ਨਹੀਂ ਆਈ। ਸੋ ਇਹ ਕਾਪੀ ਕੈਟ ਨਹੀਂ ਹੈ। ਕਾਪੀ ਕੈਟਸ ਵੀ 1-2 ਘਟਨਾਵਾਂ ਹੁੰਦੀਆਂ ਨੇ, ਔਰ ਬਹੁਤ ਸਾਰੇ ਕੇਸਾਂ 'ਚ ਤੁਸੀਂ ਦੇਖਿਆ ਹੋਵੇਗਾ ਜੇ ਲੋਕਾਂ ਨੇ ਸਜ਼ਾ ਨਹੀਂ ਦਿੱਤੀ ਜਾਂ ਉਹਦਾ ਐਂਡ ਨਹੀਂ ਕੀਤਾ, ਜਿਵੇਂ ਇੱਕ ਥਾਂ ਤੇ ਹੋਰ ਇੱਕ ਨਿਹੰਗ ਸਿੰਘ ਨੇ ਕੀਤਾ, ਤੇ ਜਦੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ 99% ਕੇਸਾਂ 'ਚ ਉਹਨਾਂ ਨੇ ਕਿਹਾ ਜੀ ਇਹ ਬੌਧਿਕ ਤੌਰ ਤੇ ਠੀਕ ਨਹੀਂ ਸੀ, ਮੈਂਟਲੀ ਜਿਹੜਾ। ਫਿਰ ਇਹ ਸਵਾਲ ਕਾਮਨ ਬਣਦਾ ਵੀ ਜਿਹੜਾ ਮੈਂਟਲੀ ਸਿੱਖ ਹੈ ਉਹਨੂੰ ਕੋਈ ਮੰਦਰ, ਮਸਜਿਦ, ਗਿਰਜਾ, ਚਰਚ, ਕੋਈ ਸਿਨਾਗੋਗ, ਕੋਈ ਹੋਰ ਥਾਂ ਨਜ਼ਰ ਨਹੀਂ ਆਉਂਦੀ, ਉਹ ਗੁਰਦੁਆਰੇ 'ਚ ਉਹਨੇ ਆ ਕੇ ਕਰਨਾ। ਸੋ ਇਹਦੇ 'ਚੋਂ ਇਹ ਤਾਂ ਹਾਲਾਂਕਿ ਜਦੋਂ ਅਸੀਂ 47 ਤੋਂ ਬਾਅਦ ਦੇ ਦੌਰ 'ਚ ਹੀ ਦੇਖਦੇ ਹਾਂ, ਜਿਵੇਂ ਗੁਰੂ ਡੰਮ ਖੜਾ ਕੀਤਾ ਗਿਆ ਹੈ, ਨਿਰੰਕਾਰੀ, ਰਾਧਾ ਸੁਆਮੀ, ਡੇਰੇ, ਬਾਬਾ ਵਾਰਡਮ, ਇਹ ਸਾਰੀ ਉਸ ਖੇਡ ਦਾ ਹਿੱਸਾ ਹੈ ਜਿਹੜਾ ਪ੍ਰੋਪਰਲੀ। ਔਰ ਇਕੱਲਾ ਇਹ ਨਹੀਂ ਹੈ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ, ਤੁਸੀਂ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਕ ਹੈ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਏਗਾ ਕਿ ਜਦੋਂ ਸਿੱਖ ਪੰਜਾਬੀ ਸੂਬੇ ਦੀ ਮੰਗ ਕਰ ਰਹੇ ਸੀ ਔਰ ਇੱਧਰਲਾ ਜਿਹੜਾ ਪੰਜਾਬੀ ਹਿੰਦੂ ਜਿਹੜਾ ਏਜੰਸੀਆਂ ਦੀ ਖੇਡ ਉਸ ਜ਼ਮਾਨੇ 'ਚ ਖੇਡ ਰਿਹਾ ਸੀ, ਉਹ ਇਹ ਮੰਗ ਕਰ ਰਹੇ ਸੀ ਕਿ ਜੀ ਅਸੀਂ ਤਾਂ ਇਹ ਊੜੀ ਈੜੀ ਨਹੀਂ ਪੜ੍ਹੇਂਗੇ। ਔਰ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਕੱਛ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਤੇ ਜੇ ਪੰਜਾਬੀ ਸੂਬੇ ਦੀ ਮੂਵਮੈਂਟ ਨੇ ਜ਼ੋਰ ਫੜਿਆ ਤੇ ਫਿਰ ਇਹਨਾਂ ਦਾ ਇਹ ਸੀ ਕਿ ਵੀ ਇਹਨੂੰ ਅਸੀਂ ਦੇਵਨਾਗਰੀ 'ਚ ਲਿਖਾਂਗੇ, ਹਿੰਦੀ ਸਕ੍ਰਿਪਟ ਦੇ ਵਿੱਚ, ਸੰਸਕ੍ਰਿਤ ਸਕ੍ਰਿਪਟ ਹੈ ਜਿਹੜੀ। ਫਿਰ ਜਦੋਂ ਇਹ ਸੀ ਕਿ ਵੀ ਕੁਝ ਜਿਹੜੇ ਕਾਮਨ ਜਿਹੜੇ ਖਾਸ ਤੌਰ ਤੇ ਸੀ ਹਿੰਦੂ ਲਾਲੇ ਜਿਹੜੇ ਦੋਨੋਂ ਪਾਸੇ ਰੱਖਦੇ ਸੀ ਕਿ ਕੋਈ ਸਮਝੌਤਾ ਅਰਾਈਵ ਕਰ ਲਓ, ਤੇ ਉਹਦੇ 'ਚ ਇਹ ਆਫਰ ਵੀ ਹੋਈ ਸੀ ਕਿ ਵੀ ਠੀਕ ਹੈ ਇੱਧਰ ਤੁਸੀਂ ਦੇਵਨਾਗਰੀ 'ਚ ਮੰਨ ਲਓ, ਅਸੀਂ ਪੰਜਾਬੀ ਨੂੰ ਮੰਨ ਲੈਂਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 5ਵਾਂ ਵੇਦ ਡਿਕਲੇਅਰ ਕਰ ਦਿੰਦੇ। ਉਹਨਾਂ ਨੂੰ ਇਹ ਸੀ ਕਿ ਵੀ ਕੰਟੀਨਿਊਟੀ 4 ਵੇਦਾਂ ਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਵੇਦ ਜਾਂ ਦੂਸਰੇ ਉਹਨਾਂ ਦੀ ਸੁਪਰਮੇਸੀ ਨੂੰ ਬ੍ਰਹਮਾ ਦੇ ਮੂੰਹ 'ਚੋਂ ਆਏ ਨਹੀਂ ਮੰਨਦਾ ਹੈ। ਉਹ ਤਾਂ ਸਾਡੇ ਲਈ ਤਾਂ ਧੁਰਕੀ ਬਾਣੀ ਆਈ, ਇਹੀ ਜਿਹੜਾ ਵਰਡ ਹੈ ਡਿਵਾਈਨ। ਹੁਣ ਇਹ ਸਾਰੇ ਦੇ ਚੱਲਦਿਆਂ ਉਹਨਾਂ ਨੇ ਹਰ ਯਤਨ ਕੀਤਾ। ਔਰ ਹੁਣ ਵੀ ਜਦੋਂ ਤੁਸੀਂ RSS ਦਾ ਲਿਟਰੇਚਰ ਦੇਖੋਗੇ, ਉਹ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਤਾਂ ਇੰਨੇ 1000 ਵਾਰ ਰਾਮ ਦਾ ਜ਼ਿਕਰ ਆਇਆ, ਇੰਨੀ ਵਾਰੀ ਮੁਰਾਰੀ ਆਇਆ, ਇੰਨੀ, ਔਰ ਉਦਾਂ ਦਾ ਹੀ ਪੱਗਾਂ ਬਣਾ ਕੇ ਜਿਹੜੇ ਸੋ ਕਾਲਡ ਨਿਹੰਗ ਨੇ ਉਹਨਾਂ ਤੋਂ ਵੀ ਇਹ ਪ੍ਰਚਾਰ ਕਰਵਾ ਰਹੇ ਨੇ। ਪਰ ਇਸ ਸਭ ਦੇ ਚੱਲਦਿਆਂ ਵੀ ਔਰ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਕਿੰਨੀਆਂ ਹੋਰ ਡਿਬੇਟਸ ਜਿਹੜੀਆਂ ਇਸ ਪੀਰੀਅਡ 'ਚ ਇਹਨਾਂ ਨੇ ਖੜੀਆਂ ਕੀਤੀਆਂ, ਪਰ ਘੱਟੋ ਘੱਟ ਸਤਿਗੁਰੂ ਦੀ ਰਹਿਮਤ ਦੇ ਨਾਲ ਇੱਕ ਓਂਕਾਰ ਤੋਂ 18, 10, 20 ਤੱਕ 1430 ਅੰਗਾਂ ਦੇ ਰੂਪ 'ਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਇਹਦੇ 'ਚ ਕੋਈ ਤਬਦੀਲੀ ਨਹੀਂ। ਇਤਿਹਾਸ ਦਾ ਇਹਨਾਂ ਨੇ ਕੀ ਕੁਝ ਵਾੜਤਾ, ਰਹਿਤਨਾਮਿਆਂ 'ਚ ਕਿਵੇਂ ਗੜਬੜ ਕੀਤੀ, ਸਾਡੇ ਝੰਡਿਆਂ ਨਾਲ ਕੀ ਕੀਤਾ, ਇਹ ਇੱਕ ਵੱਖਰਾ ਵਿਸ਼ਾ। ਪਰ ਇਸ ਸਭ ਦੇ ਚੱਲਦਿਆਂ ਇਹ ਜਿਵੇਂ ਇੱਕ ਮਿੱਥ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਲਾਈਨ ਸਾਹਮਣੇ ਆਈ। ਔਰ 2015 ਤੋਂ ਲੈ ਕੇ ਹੁਣ ਤੱਕ 9 ਸਾਲ ਹੋ ਗਏ ਨੇ। ਉਸ ਪੀਰੀਅਡ ਦੇ ਵਿੱਚ ਬਾਦਲਾਂ ਦੀ ਸਰਕਾਰ ਸੀ, ਫਿਰ ਅਮਰਿੰਦਰ ਦੀ ਆਈ, ਹੁਣ ਵੀ 2-2.5 ਸਾਲ ਹੋ ਗਏ ਨੇ। ਕੀ ਕਾਰਨ ਹੈ ਕਿ ਜਿਹੜੇ ਅਸਲ ਦੋਸ਼ੀ ਨੇ ਜਾਂ ਇਹਦੇ ਉਲਟ ਜਿਹੜਾ ਕਰਨ ਵਾਲਾ ਹੈ ਜਾਂ ਜਿਹਦੇ ਰਾਹੀਂ ਇਹ ਘਟਨਾਕ੍ਰਮ ਬੁਰਜਵਾਰ ਸਿੰਘ ਵਾਲਾ ਜਾਂ ਬਰਗਾੜੀ ਵਾਲਾ ਕਰਵਾਇਆ ਗਿਆ, ਉਹਨੂੰ ਪੈਰੋਲ ਤੋਂ ਬਾਅਦ ਪੈਰੋਲ ਦਿੱਤੀ ਜਾ ਰਹੀ ਹੈ। ਸੋ ਉਹਦੇ ਤੇ ਸਾਡੇ ਜਿਵੇਂ ਈਵਨ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਪੁਲਿਸ ਦਾ ਹਾਈ ਆਫੀਸ਼ੀਅਲ ਸੀ, ਰਿਜ਼ਾਈਨ ਕਰਕੇ ਹੁਣ MLA ਹੈ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਤੋਂ, ਉਹਨੇ ਕੱਲ੍ਹ ਉਹ ਸਪੀਕਰ ਨੂੰ ਮਿਲਿਆ ਕੁਲਤਾਰ ਸਿੰਘ ਸਿੰਧਵਾ ਪੰਜਾਬ ਅਸੈਂਬਲੀ ਦੇ। ਉਹਨੇ ਕਿਹਾ ਜੀ ਮੈਨੂੰ 40 ਮਿੰਟ ਦਾ ਟਾਈਮ ਅਸੈਂਬਲੀ 'ਚ ਦਿੱਤਾ ਜਾਏ ਬੋਲਣ ਦੇ ਲਈ, ਔਰ ਮੈਂ 3 ਇਸ਼ੂਜ਼ ਦੇ ਉੱਤੇ ਗੱਲ ਕਰਨਾ ਚਾਹੁੰਦਾ ਜਿਨ੍ਹਾਂ 'ਚ ਉਹਨੇ ਪ੍ਰੋਮੀਨੈਂਟਲੀ 2015 'ਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਔਰ ਫਾਇਰਿੰਗ ਹੈ ਉਸ ਦੀ ਗੱਲ ਕੀਤੀ ਹੈ। ਹੁਣ ਇਹ ਇੰਪੋਰਟੈਂਟ ਹੈ, ਸਾਡੇ ਇੱਕ ਵੀਰ ਨੇ ਸਾਨੂੰ ਲਿਖਤ ਭੇਜੀ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੇ
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਹਿੰਦੇ ਆ ਜਾਂ ਸਾਰਾ ਮੀਡੀਆ, ਇਹ ਠੀਕ ਨਹੀਂ ਹੈ। ਇਹ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਹੈ, ਅਟੈਕ ਹੈ। ਔਰ ਉਹਦੇ ਚ ਉਹਨੇ ਕਿਹਾ ਵੀ ਅਨਮੈਸਕਿੰਗ 5 centuries old vendetta, ਕਿ ਇਹ ਜਿਹੜਾ 5 ਸਦੀਆਂ ਦਾ ਵੈਰ ਹੈ, ਜਿੱਥੇ ਉਸ ਨੂੰ ਫਿਰ ਉਹਨਾਂ ਨੇ ਹਿਸਟੋਰੀਕਲ, ਉਹਨਾਂ ਨੇ ਕਿਹਾ ਵੀ ਅਕਾਲੀ ਹੋਣ, ਦੂਜੇ ਹੋਣ, ਕੋਈ ਇਹਨੂੰ ਬਿਊਰੋਕਰੈਟਿਕ ਫੇਲਿਅਰ ਕਹਿ ਰਿਹਾ, ਕੋਈ ਪੋਲੀਟੀਕਲ ਪ੍ਰੋਸੈਸ ਕਹਿ ਰਿਹਾ, ਕੋਈ ਹੋਰ ਕਹਿ ਰਿਹਾ, ਪਰ ਇਹ ਬੇਅਦਬੀ ਨਹੀਂ ਹੈ। ਥੀਜ਼ ਇਵੈਂਟਸ ਰਿਪਰੈਜ਼ੈਂਟਡ ਟਾਰਗੇਟਡ ਅਟੈਕ ਔਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਕਿ ਇਹਨਾਂ ਦੀ ਸਾਈਕੀ 'ਚ ਉਹਨੇ ਕਿਹਾ ਥੀਜ਼ ਹੀਨਸ ਐਕਟਸ ਆਰ ਪਾਰਟ ਆਫ ਏ long history of hostility, including complicity in Guru Nanak Sahib's attempted assassination during his wedding ceremony. ਜਦੋਂ ਅਸੀਂ ਕਹਿੰਦੇ ਆ ਵੀ ਜਦੋਂ ਗੁਰੂ ਸਾਹਿਬ ਨੇ ਜਨਾਊ ਪਾਉਣ ਵਾਲਾ ਹੱਥ ਪੰਡਤ ਦਾ ਫੜ ਲਿਆ ਸੀ, ਲੜਾਈ ਤਾਂ ਉਦੋਂ ਹੀ 5 ਸਦੀਆਂ ਦਾ ਵੈਰ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ। ਔਰ ਪਹਿਲਾ ਹਮਲਾ ਉਹਨਾਂ ਨੇ ਪੰਡਤਾਂ ਨੇ ਸਟ੍ਰਾਈਕ ਕੀਤਾ ਸੀ ਜਦੋਂ ਗੁਰੂ ਨਾਨਕ ਸਾਹਿਬ, ਕਿਉਂਕਿ ਇਹ ਜਨਾਊ ਤੋਂ ਰੋਕ ਨਾ ਪਾਉਣਾ ਤੇ ਵਿਆਹ ਤੱਕ 7-8 ਸਾਲ ਦਾ ਪੀਰੀਅਡ ਹੈ, ਕਿ ਵੀ ਉਹਨਾਂ ਨੇ ਕੰਧ ਸਾਹਿਬ ਗੁਰਦੁਆਰਾ ਇਸ ਗੱਲ ਦਾ ਸਬੂਤ ਹੈ ਕਿ ਨਾ ਰਹੇ ਬਾਂਸ ਨਾ ਵਜੇ ਬੰਸਰੀ, ਕਿ ਭਾਈ ਇਹ ਪਹਿਲਾ ਅਟੈਂਪਟ ਸੀ। ਫਿਰ ਚੰਦੂ ਦੀ ਕੰਪਲੀਸਿਟੀ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 'ਚ ਗੰਗੂ ਸੁੱਚਾਨੰਦ, ਉਹਨਾਂ ਦੀ ਕੋਲਡ ਬਲੱਡਡ ਮਰਡਰ, ਮਾਰਟੀਰਡਮ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਜੀ ਦਾ, ਜਸਪਤ ਰਾਏ, ਲਖਪਤ ਰਾਏ 18ਵੀਂ ਸਦੀ ਦੇ ਵਿੱਚ, ਜਿਨ੍ਹਾਂ ਨੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ ਕਿ ਗੁੜ ਕਿਆ ਗੁਰੂ ਯਾਦ ਆਉਂਦਾ। ਔਰ ਇਹ ਲਖਪਤ ਰਾਏ ਦਾ ਡਿਕਲੇਅਰਡ ਸੀ ਕਿ ਗੁਰੂ ਗੋਬਿੰਦ ਸਿੰਘ ਇੱਕ ਖੱਤਰੀ ਸੀ ਜਿਨ੍ਹਾਂ ਨੇ ਸਿੱਖ ਧਰਮ ਖਾਲਸਾ ਸ਼ੁਰੂ ਕੀਤਾ। ਮੈਂ ਲਖਪਤ ਰਾਏ ਖੱਤਰੀ ਹਾਂ, ਮੈਂ ਇਹਦਾ ਐਂਡ ਕਰਾਂਗਾ। ਉਹਨਾਂ ਨੇ ਕਿਹਾ ਵੀ ਇਹ ਉਹੀ ਕੰਟੀਨਿਊਟੀ ਹੈ 18th ਸੈਂਚੁਰੀ ਵਾਲੀ। ਫਿਰ 1978 ਚ ਨਿਰੰਕਾਰੀਆਂ ਰਾਹੀਂ ਅਟੈਕ ਕਰਾ ਕੇ, ਉਹ ਵੀ ਗੁਰੂ ਗ੍ਰੰਥ ਸਾਹਿਬ ਤੇ ਹੀ ਅਟੈਕ ਸੀ, ਉਹ ਦੇਹਧਾਰੀ ਗੁਰੂ ਦਾ ਪਾਠ ਸੀ, 13 ਸਿੱਖਾਂ ਨੂੰ ਸ਼ਹੀਦ ਕਰਨਾ। ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਘੱਲੂਘਾਰਾ ਹੈ। ਔਰ ਜੋ ਸਿੱਖ ਅਮਰੀਕਨਸ ਨਾਲ ਅਮਰੀਕਨ ਸੋਇਲ ਦੇ ਉੱਤੇ ਹਰਦੀਪ ਸਿੰਘ ਨਿੱਜਰ ਔਰ ਇਸ ਨਾਲ ਹੋਇਆ, ਉਹਨਾਂ ਨੂੰ ਇਹਨੇ ਕਿਹਾ ਕਿ ਸਿੰਪਲੀ ਪੁੱਟ ਦਿਸ ਇਜ਼ ਏ ਵੈਂਡੇਟਾ ਸਪੈਨਿੰਗ 5.5 centuries, 5 ਸਦੀਆਂ ਦਾ ਵੈਰ, ਕਿ ਜੋ ਹੈ ਇਹ ਬੇਅਦਬੀ ਨਹੀਂ ਹੈ। ਬੇਅਦਬ ਤਾਂ ਡਿਸਆਨਰ ਕਰਨ ਨੂੰ ਕਹਿੰਦੇ ਨੇ, ਇਹ ਅਟੈਕ ਹੈ। ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਨੀਡ ਟੂ ਪ੍ਰੋਪਰਲੀ ਡਿਫਾਈਨ ਦਾ ਇਨਸੀਡੈਂਟਸ ਆਫ 2015. They are not merely instances of bੇਅਦਬੀ dishonor, they are attack on Guru Granth Sahib. Guru Granth Sahib te attack hai. The term ਬੇਅਦਬੀ often implies dishonor or disrespect, while attacks imply a deliberate attempt to permanently erase or eliminate. ਇਹ attack ਦਾ ਮਤਲਬ ਇਹ ਹੁੰਦਾ ਹੈ ਕਿ ਵੀ ਤੁਸੀਂ ਪੱਕੇ ਤੌਰ ਤੇ ਖਤਮ ਕਰ ਰਹੇ ਹੋ। It is important to use the correct terminology, much like we redefined the narrative around the events of 1984. ਕਿ ਵੀ ਜਿਵੇਂ ਅਸੀਂ 1984 ਨੂੰ ਇਹ ਬਲੂ ਸਟਾਰ ਕਰਦੇ ਸੀ, ਅਸੀਂ ਘੱਲੂਘਾਰਾ 84 ਦਾ ਨਾਂ ਦਿੱਤਾ। ਨਵੰਬਰ 84 ਨੂੰ ਇਹ ਦੰਗੇ ਕਹਿੰਦੇ ਸੀ, ਅਸੀਂ ਨਸਲਕੁਸ਼ੀ ਕਹ। ਇਸੇ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਟਰਮ ਯੂਜ਼ ਹੋਣੀ ਚਾਹੀਦੀ ਹੈ, ਨਾ ਕਿ ਬੇਅਦਬੀ। ਨਾਓ ਮਾਈਟ ਬੀ ਅ ਗੁੱਡ ਟਾਈਮ ਟੂ ਸੈਟ ਦ ਰੈਕਡ ਸਟੇਟ ਐਂਡ ਇਨਸ਼ੋਰ that the gravity of these actions is accurately conveyed, ਕਿ ਜਿਸ ਕਿਸਮ ਦੀਆਂ ਗੰਭੀਰ ਘਟਨਾਵਾਂ ਨੇ ਉਹਨਾਂ ਦੀ ਠੀਕ ਤਰਜਮਾਨੀ ਹੋਏ। By clearly articulating the nature of these attacks, we can foster a deeply understanding of their seriousness and intentional malice behind them. ਕਿ ਜਿਹੜੇ ਕਰਨ ਵਾਲੇ ਨੇ ਉਹਨਾਂ ਦੀ ਕੀ ਦੁਰਭਾਵਨਾ ਹੈ ਔਰ ਇਹ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੈ। ਔਰ ਅਸੀਂ ਵੀ ਫੁੱਲੀ ਐਗਰੀ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਈ ਇਹ ਜਿਹੜੀ ਟਰਮੀਨੋਲੋਜੀ ਹੈ ਉਸ ਨੂੰ ਇਵੇਂ ਹੀ ਅਸੀਂ ਇਸਤੇਮਾਲ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ।
18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਗਲਿਸ਼ ਟ੍ਰਿਬਿਊਨ ਦੀ ਇੱਕ ਖਬਰ ਅਨੁਸਾਰ 7 ਸਤੰਬਰ 1915 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਸ਼ਹਿਰ ਵਿੱਚੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ। ਇਸ ਦਾ ਮਤਲਬ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਪਵਿੱਤਰ ਸ਼ਹਿਰ ਐਲਾਨਣਾ। ਸੋ ਇਹ ਜਿਹੜਾ ਸਟੇਟਸ ਹੈ ਅਖੌਤੀ ਆਜ਼ਾਦ ਭਾਰਤ ਵਿੱਚੋਂ ਕਦੋਂ ਬਦਲਿਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੁਬਾਰਾ ਇਹ ਮੰਗ 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਰੱਖੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਦਿਨ ਜਿਹੜੇ ਨੇ ਉਹ ਉਹਨਾਂ ਦਾ ਇਤਿਹਾਸ ਦੇ ਵਿੱਚ ਆਪਣਾ ਅਹਿਮ ਯੋਗਦਾਨ ਹੁੰਦਾ ਹੈ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 6 ਅਗਸਤ 1978 ਦੀ ਰੈਫਰੈਂਸ ਮੇਰੇ ਸਾਹਮਣੇ ਗੁਜ਼ਰੀ ਹੈ, ਕਿਉਂਕਿ 6 ਅਗਸਤ ਦਾ ਦਿਨ ਹੈ ਕਿ ਇਸ ਦਿਨ ਗੁਰਦੁਆਰਾ ਅਕਾਲਗੜ੍ਹ ਸੈਕਟਰ 35 ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਯੂਥ ਜਥੇਬੰਦੀਆਂ ਔਰ ਨੌਜਵਾਨ ਇਕੱਠੇ ਹੋਏ ਔਰ ਉਹਨਾਂ ਨੇ ਦਲ ਖਾਲਸਾ ਜਥੇਬੰਦੀ ਜਿਹੜੀ ਹੈ ਉਹ ਹੋਂਦ 'ਚ ਲਿਆਂਦੀ। ਕਿਉਂਕਿ ਯਾਦ ਰਹੇ ਕਿ 13 ਅਪ੍ਰੈਲ 1978 ਨੂੰ ਆਲਰੇਡੀ ਜਿਹੜਾ ਹੈ ਉਹ ਸਾਕਾ ਅੰਮ੍ਰਿਤਸਰ ਵਾਪਰ ਚੁੱਕਾ ਸੀ, ਜਿਹਦੇ 'ਚ 13 ਸਿੰਘ ਸ਼ਹੀਦ, ਕਈ ਦਰਜਨ ਜ਼ਖਮੀ ਔਰ ਬਾਦਲ ਦੀ ਸਰਕਾਰ ਸੀ ਔਰ ਨਰਕਧਾਰੀ ਗੁਰਬਚਨੇ ਨੂੰ ਸੇਫਲੀ ਦਿੱਲੀ ਪਹੁੰਚਾ ਦਿੱਤਾ ਗਿਆ ਸੀ। ਔਰ ਇਹ ਸਾਰੇ ਤੋਂ ਬਾਅਦ ਫਿਰ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਸਾਧੂ ਸਿੰਘ ਭੌਰਾ ਜਥੇਦਾਰ ਉਹਨਾਂ ਦੇ ਦਸਤਖਤਾਂ ਥੱਲੇ, ਹਾਲਾਂ ਜਿਵੇਂ ਹੁਣ ਇਹ ਸ਼ੁਰੂ ਕਰ ਲਿਆ ਇਹਨਾਂ ਨੇ ਹੁਕਮਨਾਮਿਆਂ ਦਾ, ਉਦੋਂ ਇਵੇਂ ਸੀ ਕਿ ਇੱਕ ਕਮੇਟੀ ਬਣਾਈ ਗਈ ਸੀ ਕਿ ਵੀ ਇਹਦੇ 'ਤੇ ਕੀ ਕੀਤਾ ਜਾਏ, ਜਿਹਦੇ 'ਚ ਸਰ ਕਪੂਰ ਸਿੰਘ ਔਰ ਦੂਸਰੇ ਸਕਾਲਰ ਸੀ। ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਜਿਹੜਾ ਹੁਕਮਨਾਮਾ ਬਣਾਇਆ ਗਿਆ ਉਹੀ ਸਾਧੂ ਸਿੰਘ ਭੌਰਾ ਔਰਾਂ ਦੇ ਦਸਤਖਤਾਂ ਥੱਲੇ ਜਾਰੀ ਕੀਤਾ ਗਿਆ ਸੀ। ਇਹਦੇ 'ਚ ਕਿਹਾ ਗਿਆ ਸੀ ਕਿ ਵੀ ਇਹ ਨਿਰੰਕਾਰੀ ਸਿੱਖ ਨਹੀਂ ਨੇ ਔਰ ਇਹਨਾਂ ਦੇ ਪਸਾਰ ਵਧਰ ਫੁਰਨ ਨੂੰ ਹਰ ਤਰੀਕੇ ਦੇ ਨਾਲ ਰੋਕਿਆ ਜਾਏ ਔਰ ਰੋਕਿਆ ਵੀ ਗਿਆ। ਫਿਰ ਉਹ ਸਾਰੇ ਦਾ ਇੱਕ ਵੱਖਰਾ ਇਤਿਹਾਸ ਹੈ। ਸੋ ਇਸ ਪਸ ਮੰਜ਼ਰ ਦੇ ਵਿੱਚ, ਇਸ ਬੈਕਗਰਾਊਂਡ ਦੇ ਵਿੱਚ ਹੀ ਦਲ ਖਾਲਸਾ, ਜਿਸ ਦੀ ਰੂਹੇ ਰਵਾਂ ਜਾਂ ਮੂਵਿੰਗ ਸਪਿਰਿਟ ਸਰ ਕਪੂਰ ਸਿੰਘ ਜਿਨ੍ਹਾਂ ਨੇ ਨਾਮ ਵੀ ਸੁਜੈਸਟ ਕੀਤਾ ਇਸ ਨੂੰ, ਔਰ ਇਸ ਇਕੱਠ ਦੇ ਵਿੱਚ ਪ੍ਰੋਮੀਨੈਂਟਲੀ ਸਰ ਕਪੂਰ ਸਿੰਘ, ਹਰਸਿਮਰਨ ਸਿੰਘ, ਹਰਜਿੰਦਰ ਸਿੰਘ ਦਲਗੀਰ, ਜਸਵੰਤ ਸਿੰਘ, ਮਨਮੋਹਨ ਸਿੰਘ, ਸਤਨਾਮ ਸਿੰਘ, ਪੌਂਟਾ ਸਾਹਿਬ ਵੀ ਸਤਨਾਮ ਸਿੰਘ, ਚੰਡੀਗੜ੍ਹ ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਨਾਗਰੀ, ਹਰਿੰਦਰ ਸਿੰਘ ਮੋਹਾਲੀ ਔਰ ਮਹਿੰਦਰ ਸਿੰਘ ਆਫ ਦਿੱਲੀ, ਇਹ ਸ਼ਾਮਲ ਸਨ। ਸੋ ਅਸੀਂ ਐਕਨੋਲਜ ਵੀ ਕਰਦੇ ਹਾਂ ਕਿ ਉਸ ਤੋਂ ਬਾਅਦ ਬੇਸ਼ੱਕ ਜਿਹੜੇ ਇਹਨਾਂ ਫਾਊਂਡਰਸ ਦੇ ਵਿੱਚੋਂ ਸਨ ਉਹਨਾਂ ਦੇ ਆਪਸੀ ਮਤਭੇਦ ਵੀ ਹੋਏ ਹੋਣਗੇ, ਕੌਣ ਕਿੱਧਰ ਗਿਆ। ਅਲਟੀਮੇਟਲੀ ਭਾਈ ਗਜਿੰਦਰ ਸਿੰਘ ਉਹਨਾਂ ਨੇ ਇਹ ਸਾਰੇ ਪੀਰੀਅਡ 'ਚ ਜਿਵੇਂ ਇਹ ਸਾਰੇ ਥਾਟ ਨੂੰ ਅੱਗੇ ਤੋਰਿਆ, ਪਰ ਇਹ ਕ੍ਰੈਡਿਟ ਜਾਂਦਾ ਦਲ ਖਾਲਸਾ ਨੂੰ ਕਿ ਉਸ ਦੀ ਸੋਚ ਪਹਿਲੇ ਦਿਨ ਤੋਂ ਨਿਖਰੀ ਸੀ। ਖਾਲਿਸਤਾਨ ਦੀ ਗੱਲ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਮੰਗ ਵੀ ਖਾਲਿਸਤਾਨ ਦੀ ਸੀ। ਔਰ ਉਸ ਪੀਰੀਅਡ ਦੇ ਵਿੱਚ ਭਾਵੇਂ ਜਿਹੜਾ ਧਰਮ ਯੁੱਧ ਮੋਰਚਾ 1982 ਸ਼ੁਰੂ ਹੁੰਦਾ ਹੈ, ਜਿਹੜਾ ਇਨੀਸ਼ੀਅਲੀ ਕਰਪੂਰੀ ਮੋਰਚਾ ਅਕਾਲੀਆਂ ਨੇ ਸ਼ੁਰੂ ਕੀਤਾ, ਫਿਰ ਜਦੋਂ ਬਾਬਾ ਠਾਰਾ ਸਿੰਘ ਔਰ ਭਾਈ ਅਮਰੀਕ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਸੰਤ ਪਿੰਡਾਂ ਵਾਲੇ ਜਿਹੜੇ ਨੇ ਆ ਕੇ ਅਰਦਾਸ ਸੋਧ ਕੇ ਪਹਿਲਾ ਜਥਾ ਤੋੜ ਦਿੰਦੇ ਨੇ। ਔਰ ਇਹ ਦਿਨ ਵੀ ਅੱਜ ਦਾ ਹੀ ਬਣਦਾ 6 ਅਗਸਤ 1983 ਦਾ,
ਜਿਸ ਦਿਨ ਭਾਈ ਅਮਰੀਕ ਸਿੰਘ ਔਰ ਬਾਬਾ ਅਠਾਰਾ ਸਿੰਘ ਨੂੰ ਰਿਲੀਜ਼ ਕੀਤਾ ਜਾਂਦਾ ਹੈ। ਪਰ ਉਦੋਂ ਤੱਕ ਆਲਰੇਡੀ ਕੁਝ ਦੇਰ ਬਾਅਦ ਉਸ ਮੋਰਚੇ ਨਾਲ ਕਰਪੂਰੀ ਮੋਰਚੇ ਨੂੰ ਵੀ ਰਲਾ ਕੇ ਧਰਮਯੁੱਧ ਮੋਰਚਾ ਸ਼ੁਰੂ ਹੋ ਜਾਂਦਾ। ਔਰ ਧਰਮਯੁੱਧ ਮੋਰਚੇ ਦੀ ਬੇਸ਼ੱਕ ਮੁੱਖ ਮੰਗ ਪਹਿਲਾਂ ਤਾਂ ਉਸ ਦੀਆਂ 42 ਮੰਗਾਂ ਸੀ, ਫਿਰ ਉਹ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਸੈਂਟਰਡ ਹੋਈ। ਪਰ ਜਿਹੜੀਆਂ ਇਨੀਸ਼ੀਅਲ ਮੰਗਾਂ ਸੀ ਉਹਨਾਂ ਦੇ ਵਿੱਚ ਇੱਕ ਮੰਗ ਇਹ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ। ਔਰ ਪਵਿੱਤਰ ਸ਼ਹਿਰ ਦੇ ਦਰਜੇ 'ਚ ਇਹ ਮੰਗ ਸੀ ਕਿ ਹੁਣ ਦੋ ਅੰਮ੍ਰਿਤਸਰ ਜਾਂ ਜਿਹੜੇ ਪੁਰਾਣੇ ਜਿੰਨੇ ਸ਼ਹਿਰ ਨੇ ਤੁਸੀਂ ਦੇਖੋਗੇ, ਇੱਕ ਸ਼ਹਿਰ ਹੈ ਜਿਹਨੂੰ ਵਾਲਡ ਸਿਟੀ ਕਹਿੰਦੇ ਨੇ, ਕਿਉਂਕਿ ਪੁਰਾਣੇ ਵੇਲਿਆਂ 'ਚ ਜਿਹੜੇ ਸ਼ਹਿਰ ਬਣਦੇ ਸੀ ਫਿਰ ਉਹਨਾਂ ਦੀ ਹਿਫਾਜ਼ਤ ਦੇ ਲਈ ਸ਼ਹਿਰ ਦੇ ਆਲੇ ਦੁਆਲੇ ਬਹੁਤ ਉੱਚੀ ਕੰਧ ਬਣਾਈ ਜਾਂਦੀ ਸੀ। ਕੰਧ ਦੇ ਉੱਤੇ ਉਹਦੀ ਸੇਫਟੀ ਦੇ ਲਈ ਜਾਂ ਦੂਸਰੇ ਰੌਸ਼ਨੀ ਵੀ ਹੁੰਦੀ ਸੀ, ਔਰ ਜਿਹੜੇ ਸ਼ੂਟਰ ਟਾਈਪ ਜਾਂ ਦੂਜੇ ਉਹਦੀ ਸੁਰੱਖਿਆ ਲਈ ਵੀ ਗੇਟ ਅੰਦਰੋਂ ਬੰਦ ਕਰਦੇ, ਸ਼ਹਿਰ ਦਾ ਦਰਵਾਜ਼ਾ ਬੰਦ ਹੋ ਜਾਂਦਾ ਸੀ ਤਾਂ ਕਿ ਕੋਈ ਕਬਜ਼ਾ ਨਾ, ਉਹਨੂੰ ਵਾਲਡ ਸਿਟੀ ਕਹੇ। ਇਸੇ ਤਰ੍ਹਾਂ ਹੁਣ ਤਾਂ ਜਿਹੜਾ ਅੰਮ੍ਰਿਤਸਰ ਹੈ ਮੀਲਾਂ ਤੱਕ ਫੈਲਿਆ ਹੋਇਆ, ਜਾਂ ਲਾਹੌਰ ਦੀ ਵੀ ਵਾਲਡ ਸਿਟੀ ਹੈ। ਅੱਜ ਵੀ ਕਹਿਣਗੇ ਜੀ ਲਾਹੌਰੀ ਹੈ, ਪਰ ਅੱਜ ਵੀ ਜਿਹੜਾ ਭਾਟੀ ਦਰਵਾਜ਼ਾ ਤੇ ਦੂਜਾ ਜਿਹੜਾ ਅੰਦਰੂਨ ਸ਼ਹਿਰ, ਪਾਕਿਸਤਾਨ 'ਚ ਇਹ ਟਰਮ ਯੂਜ਼ ਹੋਏਗੀ ਅੰਦਰੂਨ ਸ਼ਹਿਰ, ਕਿਉਂਕਿ ਬਾਹਰ ਤਾਂ ਵਿਕਾਸ ਹੋ ਕੇ ਦੂਰ ਦੂਰ ਤੱਕ ਜਾਂਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਵੀ, ਅੰਮ੍ਰਿਤਸਰ ਇੱਕ ਵਾਲਡ ਸਿਟੀ ਹੈ, ਭਾਵੇਂ ਉਹ ਅੱਜ ਕੰਧਾਂ ਮੌਜੂਦ ਨਹੀਂ ਨੇ, ਪਰ ਉਹ ਜਿਹੜੀਆਂ ਉਸ ਟਾਈਪ ਉਸ ਪੀਰੀਅਡ 'ਚ ਅੰਦਰੂਨ ਸ਼ਹਿਰ ਸੀ। ਸੋ ਮੰਗ ਇਹੀ ਹੋਈ ਕਿ ਵਾਲਡ ਸਿਟੀ ਜਿਹੜੀ ਹੈ ਉਸ ਦੇ ਵਿੱਚ ਜਿਹੜਾ ਹੈ ਉਹ ਸਿਗਰਟ ਔਰ ਸ਼ਰਾਬ, ਔਰ ਈਵਨ ਕਈਆਂ ਨੇ ਕਿਹਾ ਜੀ ਜੇ ਪਹਿਲਾਂ ਤਾਂ ਸਿਗਰਟ ਤੰਬਾਕੂਨੋਸ਼ੀ ਤੇ ਪਾਬੰਦੀ ਜੀ, ਸ਼ਰਾਬ, ਫਿਰ ਮਾਸ ਦਾ ਵੀ ਆ, ਉਹਨਾਂ ਨੇ ਕਿਹਾ ਜੀ ਠੀਕ ਹੈ ਇਹ ਵੀ ਸ਼ਾਮਲ ਕਰ ਲਓ। ਲੇਕਿਨ ਇਸ ਦਾ ਵੀ ਵਿਰੋਧ ਜਿਹੜਾ ਜਿਵੇਂ ਹਿੰਦੂਆਂ ਨੇ ਕੀਤਾ, ਉਹਨਾਂ ਨੇ ਜਿਸ ਦਿਨ ਜਿਹੜਾ ਇੱਕ ਜਲੂਸ 10,000 ਦੇ ਕਰੀਬ ਹਿੰਦੂਆਂ ਨੇ ਕੱਢਿਆ ਅੰਮ੍ਰਿਤਸਰ ਸ਼ਹਿਰ 'ਚ, ਪੂਰੇ ਬਦਮਾਸ਼ ਸਾਰੇ ਉਹਨੂੰ ਲੀਡ ਕਰ ਰਹੇ ਸੀ, ਵੱਡੀ ਵੱਡੀ ਡਾਂਗਾਂ ਦੇ ਉੱਤੇ ਸਿਗਰਟਾਂ ਦੇ ਪੈਕਟ ਬੰਨੇ ਹੋਏ ਸੀ, ਸਮੋਕਿੰਗ ਕਰਦੇ हैं और ये सिगरेट बीड़ी पिएंगे शान के साथ जिएंगे। ਇਹ ਉਹਦਾ ਵਿਰੋਧ ਸੀ ਕਿ ਵੀ ਅਸੀਂ ਬਿਲਕੁਲ ਨਹੀਂ ਚਾਹੁੰਦੇ ਵੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦਿੱਤਾ ਜਾਏ। ਫਿਰ ਕੱਚ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਭਗ, ਇਹ ਉਸ ਜਲੂਸ ਜਿਹਦੇ 'ਚ 10,000 ਹਿੰਦੂ ਸ਼ਾਮਲ ਹੁੰਦਾ ਹੈ, ਇਵੇਂ ਕੀਤਾ ਜਾਂਦਾ। ਔਰ ਉਹਦੇ ਜਵਾਬ 'ਚ ਫਿਰ ਕੁਛ ਦਿਨ ਬਾਅਦ ਜਿਹੜਾ ਸਿੱਖਾਂ ਨੇ ਜਲੂਸ ਕੱਢਿਆ। ਔਰ ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜੀ ਇੱਕ ਮੰਗ ਸੀ, ਇਹਦਾ ਵਿਰੋਧ ਅੰਮ੍ਰਿਤਸਰ ਦੇ ਹਿੰਦੂਆਂ ਤੋਂ ਹੀ ਕਰਵਾਇਆ ਗਿਆ। ਔਰ ਅਸੀਂ ਦੇਖਦੇ ਹਾਂ ਕਿ ਉਹਦਾ ਨਤੀਜਾ ਈਵਨ ਇੱਥੋਂ ਤੱਕ ਬਾਅਦ 'ਚ ਕੀਤਾ ਗਿਆ ਕਿ ਹਰਬੰਸ ਲਾਲ ਨਾਂ ਦਾ ਲੋਕਲ ਬੀਜੇਪੀ ਦਾ ਲੀਡਰ ਜਿਹੜਾ ਸਟੇਟ ਲੈਵਲ ਦਾ ਸੀ, ਉਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਾ ਕੇ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਿਆ, ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਪੈਰਾਂ ਥੱਲੇ ਰੋਲਿਆ, ਔਰ ਬਾਅਦ 'ਚ ਭਾਵੇਂ ਉਹਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਪਰ ਇਸ ਕਿਸਮ ਦੀ ਨਫ਼ਰਤ ਸੀ। ਇੱਕ ਡਾਕੂਮੈਂਟ ਜਿਹੜਾ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਕਿ ਵੀ ਇਹ ਮੰਗ ਤਾਂ ਸਿੱਖਾਂ ਨੇ ਕੀਤੀ, ਜਿਹੜਾ ਅੱਜ ਤੱਕ ਵੀ ਨਹੀਂ ਮੰਨੀ ਗਿਆ। ਹਾਲਾਂਕਿ ਹਰਿਦੁਆਰ, ਰਿਸ਼ੀਕੇਸ਼, ਦੂਜਾ ਵੈਸ਼ਨੋ ਦੇਵੀ ਤੋਂ ਕਿੰਨੀ ਦੂਰ ਕਟੜਾ ਹੈ, ਔਰ ਕਟੜੇ ਤੋਂ ਹੀ ਜਿਹੜਾ ਗੰਢੇ ਔਰ ਪਿਆਜ਼, ਲਸਣ ਔਰ ਪਿਆਜ਼ ਦੇ ਉੱਤੇ ਪਾਬੰਦੀ ਹੈ। ਔਰ ਸੰਤ ਕਈ ਵਾਰੀ ਹਲਕੇ ਅੰਦਾਜ਼ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਵੈਸ਼ਨੋ ਦੇਵੀ ਮਾਤਾ ਦੀਆਂ ਨਾਸਾਂ ਇੰਨੀਆਂ ਚੌੜੀਆਂ ਵੀ ਉਹਨੂੰ 30 ਮੀਲ ਤੋਂ ਮੁਸ਼ਕ ਆ ਜਾਂਦੀ ਹੈ ਵੀ ਉੱਥੇ ਤਾਂ ਤੁਸੀਂ ਪਾਬੰਦੀ ਲਾਈ ਹੋਈ ਹੈ, ਤੇ ਜੇ ਅਸੀਂ ਮੰਗ ਕਰਦੇ ਹਾਂ ਵੀ ਅੰਮ੍ਰਿਤਸਰ ਦੀ ਵਾਲਡ ਸਿਟੀ 'ਚ, ਸ਼ਹਿਰ 'ਚ ਪਾਬੰਦੀ ਲਾਓ, ਤੇ ਇਹਦੇ ਤੇ ਤੁਹਾਨੂੰ ਇਤਰਾਜ਼ ਹੁੰਦਾ। ਪਰ ਇਹ ਡਾਕੂਮੈਂਟ ਦੇ ਮੁਤਾਬਕ ਇਹ ਟ੍ਰਿਬਿਊਨ ਅਖਬਾਰ 7 ਸਤੰਬਰ 1915 ਦੀ ਕੋਟ ਕੀਤੀ ਹੋਈ ਹੈ, ਜਿਹਦੇ 'ਚ ਇਹ ਹੈ ਕਿ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ 1915 'ਚ ਮਿਸਟਰ CM ਕਿੰਗ, ਇਹ ਜ਼ਾਹਰ ਹੈ ਬ੍ਰਿਟਿਸ਼ ਰੂਲ ਦੀ ਗੱਲ ਹੈ, ਔਰ ਉਸ ਨੇ ਆਰਡਰ ਜਾਰੀ ਕੀਤਾ, ਦ ਸੈਕਰਡ ਗੁਰੂ ਕੀ ਨਗਰੀ, ਦ ਟਾਊਨ ਆਫ ਗੁਰੂ ਰਾਮਦਾਸ may well rejoice today that the benign government has sanctioned the removal of all liquor shops to outside the city walls of Amritsar। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪਵਿੱਤਰ ਗੁਰੂ ਕੀ ਨਗਰੀ ਹੈ, ਗੁਰੂ ਰਾਮਦਾਸ ਜੀ ਦਾ ਸ਼ਹਿਰ, ਉਹ ਉਹਨਾਂ ਦੇ ਲਈ ਅੱਜ ਜਸ਼ਨ ਦਾ ਮਾਹੌਲ ਹੋਣਾ ਚਾਹੀਦਾ ਹੈ ਕਿ ਤੁਹਾਡੀ ਆਪਣੀ ਬੈਨਾਈਨ ਹੁੰਦਾ ਹੈ, ਬੈਨਾਈਨ ਦਾ ਆਪੋਜ਼ਿਟ ਮੈਲਿਗਨੈਂਟ ਹੁੰਦਾ ਹੈ, ਮੈਲਿਗਨੈਂਟ ਖਤਰਨਾਕ, ਬੈਨਾਈਨ ਭਲੀ, ਕਿ ਉਹਨਾਂ ਨੇ ਆਰਡਰ ਪਾਸ ਕਰ ਦਿੱਤਾ ਹੈ ਕਿ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਨੇ ਅੰਮ੍ਰਿਤਸਰ ਸ਼ਹਿਰ ਦੀ ਹਦੂਦ ਚੋਂ ਬਾਹਰ ਕੱਢੀਆਂ ਜਾਣਗੀਆਂ। ਹੁਣ ਸਵਾਰ, ਔਰ ਇਹ ਆਰਡਰ ਜਿਹੜਾ 1915 'ਚ ਜਾਰੀ ਹੋਇਆ 1947 ਤੱਕ ਰਿਹਾ। ਹੁਣ ਜਿਵੇਂ ਜਦੋਂ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਹੁੰਦਾ ਕਿ ਜੀ ਬਸੰਤੀ ਔਰ ਸੁਰਮਈ ਸੀ,
ਇਹ ਕਦੋਂ ਭਗਵਾ ਹੋ ਗਿਆ ਜਾਂ ਦੂਸਰਾ ਹੋ ਗਿਆ, ਸ਼੍ਰੋਮਣੀ ਕਮੇਟੀ ਦੇ ਕੋਲ ਹੀ। ਮੈਂ ਤਾਂ ਹੁਣ ਵੀ ਜਿਹੜੇ ਕਈ ਡਿਬੇਟ ਇਸ ਦੇ ਉੱਤੇ ਕਰਨਗੇ, ਸਾਨੂੰ ਵੀ ਇੱਕ ਦੋ ਨੇ ਲਿਖਿਆ ਹੈ ਕਿ ਜੀ ਤੁਹਾਡੀ ਦਸਤਾਰ ਅਜੇ ਵੀ ਉਹੀ ਹੁੰਦੀ ਹੈ। ਮੈਂ ਕਿਹਾ ਜੀ ਇਹ ਨਿਸ਼ਾਨ ਸਾਹਿਬ ਦੇ ਰੰਗਾਂ ਨਾਲ ਦਸਤਾਰ ਦਾ ਕੀ ਤਾਲੁਕ ਹੈ? ਦਸਤਾਰ ਜਿਹੜੀ ਹੈ ਕੇਸਰੀ ਰੰਗ, ਇਹ ਡਿਫਾਈਨਸ ਜਿਨ੍ਹਾਂ ਨੇ 84 ਦਾ ਦੌਰ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਖਾਲਿਸਤਾਨ ਦੀ ਮੂਵਮੈਂਟ, ਵਿਦਰੋਹ ਦਾ ਸਿੰਬਲ ਜਿਹਨਾਂ ਘਰਾਂ 'ਚੋਂ ਮਿਲਣੀ, ਜਿਹਨੇ ਬੰਨਣੀ, ਔਰ ਦੂਜੀ ਇਹਦੇ ਉੱਤੇ ਕਿੰਨੀਆਂ ਪਾਬੰਦੀਆਂ ਰਹੀਆਂ। ਸੋ ਅਸੀਂ ਤਾਂ ਉਸ ਮੂਵਮੈਂਟ ਦੇ ਨਾਲ ਜੁੜੇ ਹੋਏ ਹਾਂ, ਇਸ ਡਿਫਾਈਨਸ ਦੇ ਨਾਲ। ਔਰ ਮੈਂ ਜਦੋਂ ਤੋਂ ਐਜ਼ ਏ ਸਪੋਕਸ ਪਰਸਨ, ਹਾਲਾਂਕਿ 84 ਤੋਂ ਬਾਅਦ ਹੀ ਇਹ ਡਿਫਾਈਨਸ ਦਾ ਰੰਗ ਰਿਹਾ ਸਾਡੇ ਲਈ, ਲੇਕਿਨ 1991 ਤੋਂ ਲੈ ਕੇ ਮੈਂ ਤਾਂ ਇੱਕ ਜਿਹਨੂੰ ਤੁਸੀਂ ਸਿੰਬਲ ਵੀ ਕਹਿੰਦੇ ਹੋ, ਸਿੰਬਲ ਆਫ ਰੈਜ਼ਿਸਟੈਂਸ ਵੀ ਹੈ। ਸੋ ਇਹਦਾ ਕੋਈ ਨਿਸ਼ਾਨ ਸਾਹਿਬ ਦੇ ਕਿਹੜੇ ਰੰਗ ਨੇ ਰਹਿਤ ਮਰਿਆਦਾ 'ਚ ਕਿਵੇਂ ਬਦਲਿਆ, ਉਸ ਨੂੰ ਇਹ ਇੱਕ ਵੱਖਰੀ ਡਿਬੇਟ ਦੇ ਨਾਲ ਗੱਲ ਜਾ ਕੇ ਜੁੜਦੀ ਹੈ। ਪਰ ਮੈਂ ਜਦੋਂ ਇਹ ਦੇਖਿਆ ਡਾਕੂਮੈਂਟ ਤੇ ਮੈਨੂੰ ਇਹ ਆਇਆ ਕਿ ਵੀ ਇਹ ਕਿਹੜਾ ਪੀਰੀਅਡ ਸੀ ਕਿ ਜਿਹੜਾ 1915 ਤੋਂ ਲੈ ਕੇ ਉਹਨਾਂ ਦਾ ਆਰਡਰ ਸੀ ਅੰਗਰੇਜ਼ਾਂ ਦਾ, ਇਹ ਕਦੋਂ ਵਾਇਓਲੇਟ ਹੋਇਆ, ਕਦੋਂ ਸ਼ਰਾਬ ਦੀਆਂ ਦੁਕਾਨਾਂ ਅੰਦਰ ਆ ਗਈਆਂ, ਫਿਰ ਕਦੋਂ ਬਾਕੀ ਹੋਇਆ, ਔਰ ਕਿਉਂ ਨਹੀਂ ਇਹ ਮੰਗ ਜਿਹੜੀ ਇਸ ਸਾਰੇ ਪੀਰੀਅਡ 'ਚ ਉੱਠੀ। ਔਰ ਮੈਂ ਇਸ ਬਾਰੇ ਜੇ ਕੋਈ ਸਾਡੇ ਵਿਊਅਰ ਇਨਪੁਟ ਦੇਣ, ਕੋਈ ਵੀ ਪੁਰਾਣੇ ਜਿਹੜੇ ਇਸ ਨੂੰ ਸਮਝਦੇ ਨੇ ਕਿ ਭਾਈ ਇਹ ਕਦੋਂ ਆਇਆ, ਕਿਉਂਕਿ ਇਹ ਤਾਂ 1915 ਦੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਉਹਨੂੰ ਹੋਲੀ ਸਿਟੀ ਬਣਾ ਦਿੰਦਾ, ਔਰ ਇਹ ਕਦੋਂ ਸਟੇਟਸ ਟੁੱਟਿਆ ਕਿ ਮੁੜ ਕੇ ਇਹ ਦਰਬਾਰ ਸਾਹਿਬ ਜਿਹੜਾ ਧਰਮ ਯੁੱਧ ਮੋਰਚੇ ਦੀ ਮੰਗ 'ਚ ਸ਼ਾਮਲ ਹੋਇਆ। ਸੋ ਹੁਣ ਤੁਸੀਂ ਮੈਸੇजेस ਵੱਲ ਜੀ ਬਿਲਕੁਲ, ਸਭ ਦਾ ਬਹੁਤ ਸ਼ੁਕਰੀਆ ਸਾਨੂੰ ਮੈਸੇਜ ਲਿਖਣ ਲਈ। ਐਂਡ ਅਮਰਜੀਤ ਸੈਣੀ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸੰਧੂ ਜੀ ਵੀ, ਸੋਨਮਾਲ ਜੀ ਵੀ, ਜਸਕੀਰਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਚੜ੍ਹਦੀ ਕਲਾ ਸਾਡੀ ਲੋਚਦੇ ਨੇ। ਔਰ ਰਸ਼ਿਦ ਮਨਵਰ ਜੀ ਜਿਹੜੇ ਨੇ ਉਹ ਵੀ ਲੌਂਗ ਲਿਵ ਸਿੱਖ ਮੁਸਲਿਮ ਯੂਨਿਟੀ ਐਂਡ ਜੈ ਇੰਡੀਪੈਂਡੈਂਟ ਕਸ਼ਮੀਰ ਐਂਡ ਜੈ ਖਾਲਿਸਤਾਨ। ਧਰਮ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਬਲਵਿੰਦਰ ਸਿੰਘ ਜੀ ਵੀ, ਦਵਿੰਦਰ ਸੰਧੂ ਜੀ ਵੀ, ਮਨਯੂਰ ਕੋਏ ਨੂਰ ਜੀ ਵੀ, ਹਰਦੀਪ ਸਿੰਘ ਜੀ ਵੀ, ਔਰ ਰਣਜੀਤ ਸਿੰਘ ਜੀ ਸਾਨੂੰ ਸਭ ਫਤਿਹ ਬੁਲਾਉਂਦੇ ਨੇ। ਰਸ਼ਦ ਮਨਵਰ ਜੀ ਕਹਿੰਦੇ ਸਰ ਆਈ ਸਲੂਟ ਯੂ, you have excellent knowledge of history, god bless you, thank you so much, ਬਹੁਤ ਮਿਹਰਬਾਨੀ। ਔਰ ਮੇਰ ਸਿੰਘ ਜੀ ਵੀ ਕਹਿੰਦੇ ਤਾਰੀਖ ਚੇਂਜ ਕਰੋ, ਤਾਰੀਖ ਤੇ ਸਾਡੀ ਉਹੀ ਹੈ ਜਿਹੜੀ ਅੱਜ ਹੈਗੀ ਹੈ। ਸੋ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਫਿਰ ਇਸੇ ਤਰ੍ਹਾਂ ਮੇਰ ਸਿੰਘ ਜੀ, ਅੱਛਾ ਠੀਕ ਹੋ ਗਿਆ, ਇਹਨਾਂ ਦਾ ਹੋ ਗਿਆ। ਨਵਾਜ਼ ਚੌਧਰੀ ਜੀ ਵੀ ਕਹਿੰਦੇ ਨੀਡ ਟੂ ਕਰੈਕਟ, ਪਤਾ ਨਹੀਂ ਡੇਟ ਤੇ ਸੇਮ ਹੀ ਆ ਰਹੀ ਹੈ ਅੱਜ ਵਾਲੀ, ਪਤਾ ਨਹੀਂ ਤੁਹਾਨੂੰ ਕੀ ਭੁਲੇਖਾ, ਤਾਂ ਜਾਂ ਤੁਹਾਡੇ ਸੱਤ ਹੋ ਗਈ ਉੱਥੇ, ਹੋ ਸਕਦਾ ਇਹਨਾਂ ਦਾ ਪੜਨ ਤੋਂ ਬਾਅਦ ਚੇਂਜ ਕਰ ਲਈ ਹਾਂ ਮੇ ਵੀ ਹੋ ਸਕਦਾ। ਸਤਨਾਮ ਢਿੱਲੋਂ ਜੀ ਕਹਿੰਦੇ ਜੋ ਇੰਡੀਆ ਵਿੱਚ ਹੋ ਰਿਹਾ ਫਿਰ ਫੇਰੀ ਨਾਲ ਬਣੀ ਸਰਕਾਰ, ਹੇਰਾ ਫੇਰੀ ਨਾਲ ਬਣੀ ਸਰਕਾਰ ਕਹਿੰਦੇ ਦੂਸਰੇ ਦੇਸ਼ ਵਿੱਚ ਕਿਵੇਂ ਨਿਰਪੱਖ ਚੋਣਾਂ ਕਰਵਾ ਸਕਦਾ ਹੈ, ਹਾਲਾਤ ਇੰਡੀਆ ਵਿੱਚ ਵੀ ਇਹੀ ਹੋਣਾ ਕੁਝ। ਹਾਂ, ਕਿਉਂਕਿ ਇਹਨਾਂ ਨੇ ਇਸ ਕਮੈਂਟ 'ਚ ਕਿਹਾ ਵੀ ਇੰਡੀਆ ਨੇ ਆਪਣੇ 3 ਅਬਜ਼ਰਵਰ ਭੇਜੇ ਕਿ ਜੀ ਬੰਗਲਾਦੇਸ਼, ਉਹਨਾਂ ਨੇ ਕਿਹਾ ਓਕੇ ਰਿਪੋਰਟ ਹੈ, ਬਿਲਕੁਲ ਬਹੁਤ ਵਧੀਆ ਨਿਰਪੱਖ ਚੋਣਾਂ ਹੋਈਆਂ ਨੇ ਜੀ। ਰਿਸ਼ੀ ਭਾਰਦਵਾਜ ਆਏ ਨੇ ਜੀ, ਹਾਂਜੀ ਇਹ ਸਾਡੇ ਪਿਆਰੇ ਮਿੱਤਰ ਨੇ, ਉਹਨਾਂ ਨੇ ਫਤਿਹ ਬੁਲਾਈ ਹੈ। ਫਿਰ ਉਹਨਾਂ ਨੇ ਕਿਹਾ ਜੀ in one of your videos you praised Pakistan and chanted Kashmir banega Punjab. Pakistan is one of the biggest violators of human rights. ਪਹਿਲਾਂ ਤਾਂ ਭਾਰਦਵਾਜ ਜੀ ਸ਼ੁਕਰੀਆ ਤੁਹਾਡਾ। ਪਰ ਇੱਕ ਤਾਂ ਹੁੰਦਾ ਹੈ ਵੀ ਤੁਸੀਂ ਹਿਸਟਰੀ ਨੂੰ ਜਾਂ ਕਿਸੇ ਦੀ ਗਲਤ ਬਿਆਨੀ ਕਰਦੇ ਹੋ, ਇਹ ਤੁਸੀਂ ਮੇਰੇ ਮੂੰਹ ਤੇ ਮੈਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜੀ ਮੈਂ ਤੁਹਾਨੂੰ ਇਨਾਮ ਦਿਆਂਗਾ ਜੇ ਤੁਸੀਂ ਉਹ ਵੀਡੀਓ ਜਾਂ ਜਿਹਦੇ 'ਚ ਮੈਂ ਇਹ ਕਿਹਾ ਹੋਏ ਕਸ਼ਮੀਰ ਬਣੇਗਾ ਪੰਜਾਬ ਦਿੱਤਾ ਹੋਏ ਤੇ ਤੁਹਾਨੂੰ ਖਾਲਿਸਤਾਨ ਦੀ ਸ਼ਹਿਰੀਅਤ ਮੁਫਤ ਜੀ। ਇਹ ਤੁਹਾਡੇ ਨਾਲ ਇਕਰਾਰਨਾਮਾ, ਤੁਸੀਂ ਜੋ ਮਰਜ਼ੀ ਉੱਥੇ ਵਿਰੋਧ ਵੀ ਕਰਿਓ ਭਾਵੇਂ। ਸੋ ਇਹ ਝੂਠ, ਕੋਰਾ ਝੂਠ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਜਿਹੜੇ ਪ੍ਰੋਟੈਸਟ ਇੱਕ ਦੋ ਸਿੱਖਾਂ ਦੇ ਜਿਹਦੇ 'ਚ ਇਸ ਕਿਸਮ ਦਾ ਨਾਰਾ ਜਿਹਨੂੰ ਮੈਂ ਜਾ ਕੇ ਰੋਕਿਆ ਕਿ ਭਾਈ ਇਹ ਨਹੀਂ ਹੈ, ਕਿਉਂਕਿ ਅਸੀਂ ਇਹ ਠੀਕ ਹੈ ਜਿਵੇਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ, ਉਹਨਾਂ ਨੂੰ ਲੱਗਾ ਵੀ ਸ਼ਾਇਦ ਮੈਂ ਵਾਕਿਆ ਇਵੇਂ ਕਿਹਾ ਹੋਏ, ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅਨੈਕਸ ਕੀਤਾ ਸੀ ਕਸ਼ਮੀਰ। ਦੇਖੋ ਹਿਸਟਰੀ ਦਾ ਇੱਕ ਆਪਣਾ ਮੁਕਾਮ ਹੈ। ਜਦੋਂ ਅਸੀਂ 1849 ਤੱਕ ਪੰਜਾਬ ਦੇ ਨਕਸ਼ੇ ਦੀ ਗੱਲ ਕਰਾਂਗੇ, ਉਹਦੇ 'ਚ ਜ਼ਾਹਰ ਹੈ ਗਿਲਗਿਤਸਤਾਨ ਵੀ ਹੈ, ਬਾਲਟਿਸਤਾਨ ਵੀ ਹੈ, ਲੱਦਾਖ ਵੀ ਹੈ, ਜੰਮੂ ਕਸ਼ਮੀਰ ਵੀ ਹੈ, ਦਰਾ ਖੈਬਰ ਤੱਕ ਹੈ। ਫਿਰ 47 ਤੋਂ ਬਾਅਦ ਜਿਹੜਾ 29 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਇੱਧਰ ਰਹਿ ਜਾਂਦੇ ਨੇ ਔਰ ਬਾਕੀ ਲਹਿੰਦੇ ਪੰਜਾਬ ਦਾ, ਉਹ ਇੱਕ ਹਕੀਕਤ ਹੈ। ਜੰਮੂ ਕਸ਼ਮੀਰ ਇੱਕ ਆਪਣੇ ਆਪ ਦੇ ਵਿੱਚ ਉਹਦੀ ਆਪਣੀ ਇੰਡੀਪੈਂਡੈਂਟ
ਜਿਹੜੀ ਹੈ ਉਹ ਭਾਵੇਂ ਡੋਗਰਿਆਂ ਨੂੰ ਗਦਾਰੀ ਦੇ ਨਾਮ ਵਜੋਂ ਹੀ ਦਿੱਤਾ, ਪਰ ਉਹ ਇੱਕ ਐਜ਼ ਏ ਸਟੇਟ 47 ਦੇ ਵਿੱਚ ਆਰਟੀਕਲ 370 ਔਰ ਦੂਸਰੇ ਨਾਲ ਜਿਹੜੀ ਹੈ ਉਹਦੀ ਹੋਂਦ ਔਰ ਡਿਸਪਿਊਟਡ ਟੈਰੀਟਰੀ ਹੈ। ਸੋ ਅਸੀਂ ਜੰਮੂ ਕਸ਼ਮੀਰ ਦੀ ਜਿਹੜੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਔਰ ਇਸ ਦੇ ਉੱਤੇ ਵੀ ਉਹਨੇ ਕਸ਼ਮੀਰ ਬਣੇਗਾ ਪਾਕਿਸਤਾਨ ਜਾਂ ਕਸ਼ਮੀਰ ਆਜ਼ਾਦ, ਇਹ ਅਸੀਂ ਕਸ਼ਮੀਰੀਆਂ ਤੇ ਛੱਡਦੇ ਹਾਂ, ਕਿਉਂਕਿ ਇਹ ਸਵਾਲ ਵੀ ਕਈ ਵਾਰ ਜਦੋਂ ਕਸ਼ਮੀਰੀ ਭਰਾਵਾਂ ਦੇ ਨਾਲ ਸਾਨੂੰ ਬਹਿਣ ਦਾ ਮੌਕਾ ਮਿਲਦਾ ਤੇ ਸਾਡਾ ਇਹ ਹੁੰਦਾ ਵੀ ਇਹ ਤੁਹਾਡੀ ਅੰਦਰੂਨੀ ਡਿਬੇਟ ਹੈ ਵੀ ਤੁਸੀਂ ਪਾਕਿਸਤਾਨ ਦਾ ਹਿੱਸਾ ਬਣਨਾ ਹੈ ਜਾਂ ਕੋਈ ਹੋਰ ਚੋਇਸ ਹੈ, ਇਹਦੇ 'ਚ ਅਸੀਂ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ। ਸੋ ਸਾਡੀ ਪੋਜੀਸ਼ਨ ਇਸ ਦੇ ਉੱਤੇ ਬਿਲਕੁਲ ਇਹ ਹੈ ਔਰ ਅਸੀਂ ਬਿਲਕੁਲ ਇਸ ਨੂੰ ਇਹ ਇਵੇਂ ਹੀ ਹੈ ਜਿਵੇਂ ਤੁਹਾਡੇ ਵਰਗੇ ਭਾਰਤਵਾਜ ਜੀ ਇਹ ਕਹਿਣਗੇ ਕਿ ਜੀ ਲਾਹੌਰ ਕੈਪੀਟਲ ਸੀ ਜੀ ਸਿੱਖ ਰਾਜ ਦੀ, ਤੁਸੀਂ ਲਾਹੌਰ ਦੀ, ਉਹ ਅਸੀਂ 47 ਦੇ ਵਿੱਚ ਹਿਸਾਬ ਲੈ ਲਿਆ ਹੋਇਆ ਉਹਨਾਂ ਦੇ ਨਾਲ 13 ਜ਼ਿਲ੍ਹੇ ਅਸੀਂ ਆਪਣੀ ਹੋਂਦ ਵਾਲੇ ਜਿੱਥੇ ਸੀ, ਕਿਉਂਕਿ ਇਹ ਹਕੀਕਤ ਹੈ। ਉਹ ਜ਼ਮਾਨੇ ਨਹੀਂ ਨੇ ਕਿ ਵੀ ਤੁਸੀਂ ਕੋਈ ਘੋੜੇ ਤੇ ਚੜ੍ਹਿਆ, ਉਹ 20 ਸਿਪਾਹੀਆਂ ਦੇ ਨਾਲ ਅਲਾਉਦੀਨ ਖਿਲਜੀ ਨੇ 12 ਸਿਪਾਹੀਆਂ ਦੇ ਨਾਲ ਉਹਨੇ ਜਿਹੜਾ ਅਲਾਉਦੀਨ ਇੱਕ ਹੋਰ ਖਿਲਜੀ ਸੀ ਉਹਨੇ ਬੰਗਾਲ ਫਤਿਹ ਕਰ ਲਿਆ ਸੀ। ਸੋ ਇਹ ਨਹੀਂ ਹੈ। ਸੋ ਗਲਤ ਬਿਆਨੀ ਤੁਹਾਡੀ ਜਿਹੜੀ ਹੈ ਉਹ ਸਾਨੂੰ ਬਿਲਕੁਲ ਪਸੰਦ ਨਹੀਂ ਹੈ। ਹਾਂ, ਤੁਹਾਡਾ ਆਉਣਾ ਸਾਨੂੰ ਚੰਗਾ ਲੱਗਦਾ ਹੈ ਕਿ ਤੁਸੀਂ ਆ ਕੇ ਜਿਹੜਾ ਹਿੱਸਾ ਬਣਦੇ ਹੋ। ਜਗਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੇ ਨਿਹੱਥਿਆਂ ਨੇਤਨਯਾਹੂ ਦਬ ਜਾਂਦਾ ਤਾਂ ਹਮਾਸ ਹੋਤੀ ਹਿਜ਼ਬੁੱਲਾ ਈਰਾਨ ਉਹਨਾਂ ਨੂੰ ਜੀਣ ਨਹੀਂ ਦਿੰਦੇ। ਸੋ ਪਹਿਲ ਉਹਨਾਂ ਕੀਤੀ ਦੂਜ ਅੱਗੇ ਸਾਡੀ ਨਹੀਂ। ਦੇਖੋ ਜਗਤਾਰ ਸਿੰਘ ਜੀ, ਇਹ ਆਰਗੂਮੈਂਟ ਇਵੇਂ ਹੀ ਹੈ ਜੇ ਸਿੱਖਾਂ ਦੇ ਉੱਤੇ ਜ਼ੁਲਮ ਨੂੰ ਜਿਹੜਾ ਜਸਟੀਫਾਈ ਕਰਨ ਵਾਲੇ ਵੀ ਇਹੀ ਕਹਿੰਦੇ ਨੇ ਵੀ ਇਹਨਾਂ ਨੂੰ ਦੱਬ ਕੇ ਰੱਖੋ, ਇਹਨਾਂ ਨੂੰ ਮਾੜਾ ਮੋਟਾ ਵੀ ਜੇ ਅਸੀਂ ਦਿੱਤੀ ਸ਼ਾਇਦ ਤੇ ਇਹ ਅੱਜ ਇਹ ਕਲੇਮ ਕਰਦੇ ਨੇ ਕੱਲ ਨੂੰ ਇਹ ਕਲੇਮ ਕਰਨਗੇ। ਸੋ ਪਹਿਲੀ ਸਟੇਜ ਤੱਕ ਇਜ਼ਰਾਈਲ ਦੀ ਕਾਰਵਾਈ ਜਿਹੜੀ ਹੈ ਉਹਦੀ ਜਸਟੀਫਿਕੇਸ਼ਨ ਹੋ ਸਕਦੀ ਹੈ ਹਮਾਸ ਦੀ ਕਾਰਵਾਈ ਦੇ ਜਵਾਬ 'ਚ, ਪਰ ਕੋਈ ਵੀ ਜਿਹੜੀ ਨਸਲਕੁਸ਼ੀ ਹੈ ਜਿਸ ਹੱਦ ਤੱਕ ਜਾ ਕੇ ਇਕੱਲਾ ਹਮਾਸ ਦੇ ਖਿਲਾਫ ਲੜਾਈ ਤੱਕ ਮਹਿਦੂਦ ਨਹੀਂ ਹੈ। ਇਹ ਬਿਲਕੁਲ ਲੋਕਾਂ ਨੂੰ ਉੱਥੋਂ ਕੱਢ ਕੇ ਉਸ ਨੂੰ ਇਜ਼ਰਾਈਲ ਦਾ ਹਿੱਸਾ ਬਣਾਉਣਾ ਜ਼ਮੀਨ ਤੇ ਕਬਜ਼ੇ ਦੀ ਲਾਈਨ ਹੈ ਔਰ ਇਸ ਵਰਸਟ ਨਸਲਕੁਸ਼ੀ ਹੈ ਜਿਹਦੀ ਅਸੀਂ ਨਖੇਦੀ ਕਰਦੇ ਹਾਂ। ਜੀ ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਸਤਨਾਮ ਮੋਜਲਾ ਜੀ ਫਤਿਹ ਬੁਲਾਉਂਦੇ ਨੇ ਸਾਨੂੰ ਸਾਰਿਆਂ ਨੂੰ, ਜਿਹੜੇ ਦੇਖਣ ਸੁਣਨ ਵਾਲਿਆਂ ਨੂੰ ਵੀ, ਔਰ ਰਸ਼ਦ ਮੁਨਵਰ ਜੀ ਉਹਨਾਂ ਦਾ ਮੈਸੇਜ ਮੈਂ ਪਹਿਲਾਂ ਕਰ ਲਿਆ ਪੜ੍ਹ ਲਿਆ, ਔਰ ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਰਾਏ ਜੀ ਵੀ ਥੈਂਕ ਯੂ ਕਹਿੰਦੇ ਨੇ, ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਨੇ ਚੜ੍ਹਦੇ ਪੰਜਾਬ ਤੋਂ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ, ਨਿਹੰਗ ਸਿੰਘ ਜੀ ਰਿਸ਼ੀ ਭਰਤਵਾਜ ਨੂੰ ਕਹਿੰਦੇ ਵਾਟ ਇਜ਼ ਹੈਪਨਿੰਗ ਇਨ ਮਨੀਪੁਰ, ਹਾਊ ਕੈਨ ਯੂ ਬਲੇਮ ਪਾਕਿਸਤਾਨ, ਔਰ ਬਨੀ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਡਾਕਟਰ ਸਾਹਿਬ ਇਸ ਵਾਰ ਰਾਏਸ਼ੁਮਾਰੀ ਤੇ ਨਿਊਜ਼ੀਲੈਂਡ ਜ਼ਰੂਰ ਦਰਸ਼ਨ ਦਿਓ ਜੀ। ਬਨੀ ਸਿੰਘ ਜੀ ਸਾਡੇ ਵੀਰ ਮੋਸਟ ਲਾਈਕਲੀ ਨਿਊਜ਼ੀਲੈਂਡ ਤੋਂ ਹੋਣਗੇ। ਅਸੀਂ ਪਹਿਲਾਂ ਤਾਂ ਤੁਹਾਨੂੰ ਅਪੀਲ ਕਰਦੇ ਹਾਂ ਵੀ ਵੱਧ ਚੜ੍ਹ ਕੇ ਕੋਆਪਰੇਟ ਕਰੋ ਔਰ ਵੱਡੀ ਗਿਣਤੀ 'ਚ ਜਿਹੜਾ ਉਹ ਪਾਰਟਿਸਿਪੇਸ਼ਨ ਹੋਏ। ਬਾਕੀ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ, ਜਿਵੇਂ ਵੀ ਹੋਏਗਾ ਤੁਹਾਡੇ ਨਾਲ ਜ਼ਰੂਰ ਰਾਬਤਾ ਰਹੇਗਾ। ਸਈਦ ਇਕਬਾਲ ਜੀ ਕਹਿੰਦੇ ਬਟ ਇੰਡੀਅਨ ਸ਼ੁੱਡ ਹਾਊ ਇਟਸ ਬੈਟਰ ਟੂ ਹੈਵ ਰੂਟ ਡਿਮਾਂਡ ਦੈਨ ਹਮਸਾਈ। ਸੋ ਰਾਜਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਫਤਿਹ, ਜੋਰਾ ਰਾਏ ਜੀ ਕਹਿੰਦੇ ਨੇ ਆਰ ਸਿੱਖ ਲੀਡਰਸ ਈਜ਼ੀ ਸੈਲਿੰਗ, ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ, ਦੀਪ ਰਾਜ ਜੀ ਸਾਨੂੰ ਜਿਹੜੇ ਡੋਨੇਟ ਕਰਨੇ $14 ਥੈਂਕ ਯੂ ਸੋ ਮਚ, ਔਰ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰੇ ਜੀ। ਸੋ ਨਾਈਸ, ਸ਼ੁਕਰੀਆ ਬਹੁਤ ਬਹੁਤ। ਹਾਂਜੀ, ਔਰ ਹਾਂਜੀ ਸੁਖ ਬਾਜਵਾ ਦਾ ਤੁਸੀਂ ਜਵਾਬ ਦੇ ਦਿੱਤਾ, ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ, ਜੋਰਾ ਰਾਏ ਜੀ ਵੀ ਕਹਿੰਦੇ 6 ਆਰ ਨਾਟ ਫੋਰ ਸੇਲ, ਔਰ ਸਖਜੀਵਨ ਬੱਚਾ ਜੀ ਵੀ ਗੁੱਡ ਜੌਬ ਕੀਪ ਇਟ ਅਪ ਗੁੱਡ ਵਰਕ ਥੈਂਕਸ, ਐਂਡ ਧਰਮ ਸਿੰਘ ਜੀ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ, ਕੁਲਦੀਪ ਮਾਇਲ ਜੀ ਵੀ, ਔਰ ਇਸੇ ਤਰ੍ਹਾਂ ਸੁਰਜੀਤ ਸਿੰਘ ਉਹਨਾਂ ਦਾ ਮੈਂ ਕਹਿਤਾ ਕਹਿੰਦੇ ਛੋਟਿਆਂ ਦੇ ਘਰੋਂ ਲੱਸੀ ਪਾਲਦੇ, ਇਸ ਤਰ੍ਹਾਂ ਦਾ ਵੀ ਖਾਨ ਹੈ। ਸੋ ਸਈਦ ਇਕਬਾਲ ਜੀ ਵੀ ਢੁਕਵਾਂ ਹੈ, ਪਰ ਉਹ ਕਈ ਚੀਜ਼ਾਂ ਜਿਹੜੀਆਂ ਨੇ ਜਿੰਨਾ ਮੈਂ ਸੁਣਿਆ ਦੋਨੋਂ ਹੀ ਜਸਟੀਫਾਈਡ ਨੇ। ਜਿੱਥੇ ਝੋਟੇ ਹੋਣਗੇ ਉੱਥੇ ਦੁੱਧ ਤਾਂ ਨਹੀਂ ਹੋਣਾ, ਛੜਿਆਂ ਦੇ ਘਰਾਂ 'ਚ ਵੀ ਨਹੀਂ ਹੁੰਦਾ। ਸਈਦ ਇਕਬਾਲ ਜੀ ਵੀ ਕਹਿੰਦੇ ਨੇ ਇੰਡੀਅਨ ਇਨਵੈਸਟਮੈਂਟ ਲਾਸਟ ਇਨ ਬੰਗਲਾਦੇਸ਼, ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਉਂਦੇ ਨੇ, ਔਰ ਸੁਰਜੀਤ ਸਿੰਘ ਜੀ ਵੀ ਹਲੀਮੀ ਖਾਲਸਾ ਰਾਜ ਖਾਲਸਾ ਜ਼ਿੰਦਾਬਾਦ,
ਜਤਿੰਦਰ ਸਿੰਘ ਜੀ ਫਤਿਹ। ਸੁਖਦੇਵ ਸਿੰਘ ਜੀ ਵੀ ਕਹਿੰਦੇ ਨੇ ਫਕੀਰ ਨੂੰ ਕਹੋ ਝੋਲਾ ਤਿਆਰ ਰੱਖੋ। ਸੋ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਤੁਹਾਡਾ ਭਲਾ ਹੋਏ। ਆ ਕੀ ਹੋ ਰਿਹਾ ਵਿਚਾਰੀ ਭਾਰਤ ਮਾਤਾ ਦੇ ਨਾਲ। ਸੋ ਹਾਂਜੀ ਵਿਚਾਰੀ ਚ ਹੀ ਸਭ ਕੁਝ ਆ ਜਾਂਦਾ। ਹਾਂਜੀ। ਔਰ ਸਿੰਘ ਪਰਮਜੀਤ ਕਹਿੰਦੇ ਨੇ ਇਟਲੀ ਤੋਂ ਦੇਖ ਰਿਹਾ ਤੁਹਾਨੂੰ, ਖਾਲਸਾ ਜ਼ਿੰਦਾਬਾਦ। ਬਲਜੀਤ ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਬਲਜੀਤ ਕੌਰ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਸੁਰਜੀਤ ਸਿੰਘ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ 2015 ਵਿੱਚ ਸ਼ੁਰੂ ਹੋਈਆਂ ਜੋ ਅੱਜ ਤੱਕ ਜਾਰੀ ਹਨ। ਤਾਂ ਡਾਕਟਰ ਸਾਹਿਬ ਆਪ ਜੀ ਦੇ ਕਹੇ ਸ਼ਬਦ ਯਾਦ ਆ ਜਾਂਦੇ ਆ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਸੋ ਕੋਡ ਸ਼ਰਨਜੀਤ ਜੀ ਕਹਿੰਦੇ ਬੇਅਦਬੀਆਂ ਤਾਂ 1947 ਤੋਂ ਹੋ ਰਹੀਆਂ ਪਰ 2015 ਤੋਂ ਤਾਂ ਹੱਦ ਹੀ ਹੋ ਗਈ ਹੈ। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਰਮੁਖ ਮੁੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ। मोहम्मद जावेद जी कहते डॉक्टर साहब माशाल्लाह आपके प्रोग्राम बहुत अच्छा होता है, आप पाकिस्तान कब आ रहे हैं? बहुत शुक्रिया जावेद जी। देखो ये जड़ा अन्न पानी हुंदा है अल्लाह ताला रब दे कोल हुंदा है कि भी किधर नूं मोड़ना है, पर मेरी चाहना डिज़ायर ज़रूर है जदों भी प्रोग्राम बनिया तुहाडे नाल ज़रूर राबते होणगे। जसवीर सिंह गरेवाल जी भी फतेह। बलजीत वराज जी भी फतेह। जसवीर सिंह जी भी फतेह। निहंग सिंह जी कहते अमेजिंग शो, ग्रेट जॉब, ग्रेट एनालिसिस। बहुत शुक्रिया। साजिद माजड़े ने खालसा जिंदाबाद कहते ने। फिर ऋषि भातवा जी आए ने, हाँ जी। और फिर इस तरह सुखवीर सिंह जी और इसी तरह हाँ जी नरिंदरजीत सिंह जी और निहंग सिंह जी भी। फिर इसी तरह हाँ जी जज शेरगिल सिंह जी भी फतेह बुलाते हैं। और नरिंदरजीत सिंह जी भी सानू फतेह बुलाते हैं। और शेरगिल जी उन्होंने भी फतेह बुलाते हैं। और डिसेंडेंट ऑफ पंजाब ऋषि कहते हैं उन्होंने जवाब देंगे ने कि इट डजंट मैटर वट द इशू इज बट द वे वोमेन वर एक्सप्लॉयड इन मणिपुर शो योर कम्युनिटीज आइडियोलॉजी। और ਨੂਪਾ जी कहते डॉक्टर साहब कपूर हाँ जी ਡਾਕਟਰ ਸਾਹਿਬ ਕਪੂਰ ਸਿੰਘ ਦਾ ਬਹੁਤ ਜ਼ਿਕਰ ਸੁਣਦੇ ਆ ਆਪ ਜੀ ਤੋਂ, ਉਹ ਕੌਣ ਸਨ? ਇਹ ਸਰ ਕਪੂਰ ਸਿੰਘ ਉਹਨਾਂ ਦਾ ਰੁਤਬਾ ਸਾਡੀਆਂ ਨਜ਼ਰਾਂ 'ਚ ਇਵੇਂ ਹੀ ਹੈ ਜੇ ਅਸੀਂ 20ਵੀਂ ਸਦੀ ਦੇ ਕਿਸੇ ਵੱਡੇ ਸਿੱਖ ਫਿਲਾਸਫਰ, ਸਿੱਖ ਚਿੰਤਕ ਔਰ ਖਾਲਿਸਤਾਨ ਦੀ ਸੋਚ ਨੂੰ ਆਈਡੀਓਲੋਜੀਕਲ ਵਿਚਾਰਕ ਆਧਾਰ ਦੇਣ ਵਾਲੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਸਰ ਕਪੂਰ ਸਿੰਘ ਨੇ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਵੀ ਜਿਹੜਾ ਰਿਵਰਸਾਈਡ LA ਕੈਲੀਫੋਰਨੀਆ ਗੁਰਦੁਆਰਾ ਸਾਹਿਬ 'ਚ ਜਿਹੜਾ ਇਸ ਵੀਕਐਂਡ ਤੋਂ ਅਗਲੇ ਵੀਕਐਂਡ ਹੋਣ ਜਾ ਰਿਹਾ, ਅਸੀਂ ਉਹਦੇ 'ਚ ਪਾਰਟਿਸਿਪੇਟ ਵੀ ਕਰਨਾ ਜੀ। ਔਰ ਉਸ ਦੀ ਸ਼ਾਇਦ ਐਡ ਚੱਲ ਰਹੀ ਹੈ। ਔਰ ਕਿਸੇ ਦਿਨ ਅਸੀਂ ਸਰ ਕਪੂਰ ਸਿੰਘ ਹੋਰਾਂ ਦੇ ਵੈਸੇ ਜਦੋਂ ਉਹਨਾਂ ਦਾ ਜਨਮ ਦਿਨ ਔਰ ਉਹਨਾਂ ਦਾ ਅਲਵਿਦਾ ਦਿਨ ਹੁੰਦਾ ਹੈ, ਅਸੀਂ ਉਸ ਦਿਨ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਹਾਂ, ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਦੇ ਜੀ। ਪਰ ਇਹ ਬਹੁਤ ਵੱਡੇ ਸਿੱਖ ਫਿਲਾਸਫਰ, ਸਿੱਖ ਚਿੰਤਕ ਔਰ ਜਿਹੜਾ ਖਾਲਿਸਤਾਨ ਦੇ ਕੇਸ ਦੀ ਵੀ ਗੱਲ ਜਦੋਂ ਅਸੀਂ 10 ਅਕਤੂਬਰ 1947 ਤੋਂ ਕਰਦੇ ਹਾਂ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਇਹ ਸਰਕੂਲਰ ਜਾਰੀ ਕੀਤਾ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਸੋ ਇਹ ਵੀ ਜਗਜ਼ਾਰ ਸਰ ਕਪੂਰ ਸਿੰਘ ਹੋਰਾਂ ਰਾਹੀਂ ਹੋਇਆ ਕਿਉਂਕਿ ਉਦੋਂ ਡਿਪਟੀ ਕਮਿਸ਼ਨਰ ਕਾਂਗੜਾ ਸਨ। ਪੰਜਾਬ ਦੇ ਜਿਹੜੇ 13 ਜ਼ਿਲ੍ਹੇ ਰਹਿ ਗਏ ਸੀ ਉਹਨਾਂ 'ਚ ਇੱਕ ਜ਼ਿਲ੍ਹਾ ਕਾਂਗੜਾ ਸੀ, ਉਹਦੇ ਡਿਪਟੀ ਕਮਿਸ਼ਨਰ ਸਨ। ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਉਹਨਾਂ ਦੇ ਜੀਵਨ 'ਤੇ ਤਾਂ ਕਿ ਜਿਹੜੇ ਸਾਡੇ ਨਾਲ ਨਵੇਂ ਵੀਰ ਭੈਣਾਂ ਜੁੜਦੇ ਨੇ ਉਹਨਾਂ ਤੱਕ ਵੀ ਇਹ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਕੌਮ ਦੀ ਸੇਵਾ ਚਲਾਇਆ ਉਸ ਬਾਰੇ ਜਾਣਕਾਰੀ ਹੋਏ। ਬਖਸ਼ੀਸ਼ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਪ੍ਰਗਟ ਚਾਰ ਜੀ ਵੀ ਫਤਿਹ ਔਰ ਨਰਿੰਦਰਜੀਤ ਸਿੰਘ ਜੀ ਵੀ ਸਾਨੂੰ ਕਹਿੰਦੇ ਪੰਜਾਬ ਹਾਲ ਖਾਲਸਾਨ ਵੋਟ ਫॉर ਖਾਲਿਸਤਾਨ। ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਵਰਗ ਕਹਿੰਦੇ ਸਤਿਕਾਰਯੋਗ ਡਾਕਟਰ ਸਾਹਿਬ ਇਹ ਮੁੱਲੇ ਕਿਸੇ ਦੇ ਸਕੇ ਨਹੀਂ ਆ, ਆਪਾਂ ਨੂੰ ਉੜਦਾ ਤੀਰ ਨਹੀਂ ਲੈਣਾ ਚਾਹੀਦਾ। ਬਲਵਿੰਦਰ ਸਿੰਘ ਵਰਗ ਜੀ ਪਹਿਲੀ ਗੱਲ ਤਾਂ ਤੁਸੀਂ ਘੱਟੋ ਘੱਟ 10 ਵਾਰ ਇਹ ਮੈਸੇਜ ਲਿਖਿਆ, ਇਹਦਾ ਮਤਲਬ ਹੈ ਕਿ ਤੁਸੀਂ ਸਪੇਸ ਵੀ ਲੈ ਰਹੇ ਹੋ ਔਰ ਭਾਵੇਂ ਤੁਸੀਂ ਇੱਕ ਵਾਰ ਲਿਖਦੇ ਅਸੀਂ ਇਹਦਾ ਨੋਟਿਸ ਜ਼ਰੂਰ ਲੈਣਾ ਸੀ। ਦੇਖੋ ਪਹਿਲੀ ਗੱਲ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਹਮੇਸ਼ਾ ਹਰ ਇਸ਼ੂ ਨੂੰ ਵਿਚਾਰਦੇ ਹਾਂ। ਜ਼ੁਲਮ ਕਿਸੇ ਦੇ ਖਿਲਾਫ ਹੋਏ ਉਸ ਲਈ ਆਵਾਜ਼ ਚੁੱਕਣੀ ਸਾਡਾ ਫਰਜ਼ ਬਣਦਾ ਹੈ। ਸਾਡੀ ਕੋਈ ਤਵੱਕੋ ਨਹੀਂ ਹੈ ਕਿ ਕੋਈ ਤੀਰ ਉੱਡਦਾ ਸਾਨੂੰ ਦੇਗਾ ਕਿ ਕੋਈ ਤੀਰਾਂ ਦਾ ਪੱਥਾ ਦੇਗਾ। ਅਸੀਂ ਬਤੌਰੇ ਸਿੱਖ ਜੋ ਸਾਨੂੰ ਲੱਗਦਾ ਹੈ ਕਿ ਭਾਈ ਜਿਹਦੇ ਤੇ ਵੀ ਜ਼ੁਲਮ ਹੋ ਰਿਹਾ ਇਹੀ ਨਹੀਂ, ਜੇ ਅਸੀਂ
ਯਹੂਦੀਆਂ ਦੀ ਨਸਲਕੁਸ਼ੀ ਹਿਟਲਰ ਨੇ ਕੀਤੀ। ਮੇਰੀਆਂ ਸਪੀਚਸ 30 ਸਾਲ ਪਹਿਲਾਂ ਦੀਆਂ ਜਿਹੜੀਆਂ ਨੇ ਹਮੇਸ਼ਾ ਉਹਦੇ 'ਚ ਅੱਜ ਜੇ ਉਹੀ ਕੁਝ ਫਲਸਤੀਨੀਆਂ ਨਾਲ ਕਰ ਰਹੇ ਨੇ ਜੋ ਉਹਨਾਂ ਨੇ ਨਾਜ਼ੀਆਂ ਨੇ ਉਹਨਾਂ ਨਾਲ ਕੀਤਾ, ਉਹ ਕੰਡੈਮਨੇਬਲ ਹੈ। ਸੋ ਇਸ ਗੱਲ ਨੂੰ ਇਹੀ ਗੱਲ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਿਖਾਈ ਹੋਈ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਪੀੜ ਵੀ ਸਭ ਦੀ ਸਾਡੇ ਲਈ ਸਾਂਝੀ ਹੈ ਜਦੋਂ ਕੋਈ ਤਕਲੀਫ ਚੋਂ ਗੁਜ਼ਰਦਾ ਹੈ, ਔਰ ਸਾਡੇ ਲਈ ਜਿੱਥੇ ਵੀ ਨਸਲਕੁਸ਼ੀ ਹੈ ਉਹ ਭਾਵੇਂ ਕਿਸੇ ਦੀ ਵੀ ਕੋਈ ਕਰ ਰਿਹਾ, ਸਾਡੀ ਸਹਿਮਤੀ। ਹੁਣ ਜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਹੱਕਾਂ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਦਿੱਤੀ, ਉਹਨਾਂ ਨੂੰ ਨਹੀਂ ਸੀ ਪਤਾ ਇਹ ਤਿਲਕ ਜੰਜੂ ਵਾਲੇ ਕੀ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਕੀ ਕਰ ਰਹੇ ਨੇ, ਪਰ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹ ਜ਼ੁਲਮ ਹੋ ਰਿਹਾ ਹੈ, ਧੱਕੇ ਨਾਲ ਜ਼ਬਰਦਸਤੀ, ਉਹਦੇ ਖਿਲਾਫ ਆਵਾਜ਼ ਚੁੱਕਣੀ। ਸੋ ਮੇਰਾ ਖਿਆਲ ਹੈ ਕਿ ਵੀ ਅਸੀਂ ਆਪਣੇ ਦਿਮਾਗ ਅੰਦਰ ਜਿਹੜਾ ਸਾਡੇ ਕੋਈ ਬਾਇਸ ਬਣਿਆ ਹੁੰਦਾ ਉਹਨੂੰ ਬਾਹਰ ਕੱਢੀਏ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਦਿਖਾਈਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।